ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाब अर्ज महा तुहाडी होस्ट निधम कौर ते टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच में बहुत शुक्रिया जी डॉक्टर साहब आज 8 अगस्त 2022 24 सावन नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ ਵੀਰ ਵਿੰਦਰਜੀਤ ਸਿੰਘ ਵੱਲੋਂ। ਸੋ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਅਤੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਣਾ ਜਿਹੜਾ ਦਸਵੰਧ ਹੈ ਟੀਵੀ 84 ਦੀ ਸਪੋਰਟ ਲਈ ਵੱਧ ਤੋਂ ਵੱਧ ਕੱਢੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਦਾ ਜਿਸ ਤਰ੍ਹਾਂ ਕਿ 15 ਅਗਸਤ ਦਾ ਦਿਨ ਜਿਹੜਾ ਉਹ ਆ ਰਿਹਾ ਹੈ। ਸੋ ਪੰਜਾਬ ਦੀਆਂ ਅੱਡ-ਅੱਡ ਸਿਆਸੀ ਧਿਰਾਂ ਵਿੱਚ 15 ਅਗਸਤ ਨੂੰ ਸਿੱਖ ਨਿਸ਼ਾਨ ਸਾਹਿਬ ਜਾਂ ਤਿਰੰਗਾ ਚਲਾਉਣ ਨੂੰ ਲੈ ਕੇ ਲਾਈਨ ਜਿਹੜੀ ਹੈ ਉਹ ਖਿੱਚੀ ਜਾ ਰਹੀ ਹੈ। ਸੋ ਸ਼੍ਰੋਮਣੀ ਕਮੇਟੀ ਵੱਲੋਂ ਆਇਆ ਜਿਹੜਾ ਰਿਐਕਸ਼ਨ ਦੱਸਦਾ ਹੈ ਕਿ ਉਹ ਆਪਣੇ ਆਪ ਨੂੰ ਕੜਿੱਕੀ ਵਿੱਚ ਫਸਿਆ ਮਹਿਸੂਸ ਕਰਦੀ ਹੈ। ਇਸ ਨਾਲ ਅਕਾਲੀਆਂ ਦਾ ਦੋਗਲਾਪਨ ਵੀ ਜਿਹੜਾ ਹੈ ਉਹ ਜਗਜਾਰ ਹੋ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਵਿੰਦਰਜੀਤ ਸਿੰਘ ਸਿਆਟਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਅਸੀਂ ਸਮਝਦੇ ਹਾਂ ਵੀ ਟੀਵੀ 84 ਨਹੀਂ ਸਗੋਂ ਸਾਡੇ ਇਹ ਸਾਰੇ ਹੀ ਵਿਊਅਰਸ ਔਰ ਖਾਸ ਤੌਰ ਤੇ ਜਿਹੜੇ ਫਾਈਨੈਂਸ਼ੀਅਲ ਸਪੋਰਟਰ ਨੇ ਉਹ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਦੇ ਯਤਨਾਂ ਸਦਕਾ ਉਹਨਾਂ ਦੀ ਹਮਾਇਤ ਸਦਕਾ ਉਹਨਾਂ ਦੀ ਐਪਰੀਸ਼ੀਏਸ਼ਨ ਸਦਕਾ ਅਸੀਂ 10 ਵਰਿਆਂ ਦਾ ਇਹ ਔਖਾ ਪੈਂਡਾ ਤੈਅ ਕੀਤਾ ਔਰ ਅਸੀਂ ਇਸ ਆਸ ਨਾਲ ਹੀ ਰੋਜ਼ਾਨਾ ਉੱਠਦੇ ਹਾਂ ਕਿ ਹਰ ਚੜ੍ਹਦੇ ਸੂਰਜ ਜਿੱਥੇ ਸਾਡੀ ਮੰਜ਼ਿਲ ਕੌਮੀ ਕਰ ਖਾਲਿਸਤਾਨ ਦੀ ਕਰੀਬ ਆ ਰਹੀ ਹੈ ਉੱਥੇ ਟੀਵੀ 84 ਵੀ ਆਪਣੀ ਬੁਲੰਦੀਆਂ ਛੋਏਗਾ। ਚੈਲੰਜਸ ਨੇ ਡਾਕਟਰ ਰਣਜੀਤ ਸਿੰਘ ਦਾ ਜਾਣਾ ਇੱਕ ਵੱਡਾ ਸਾਡੇ ਲਈ ਘਾਟ ਹੈ ਔਰ ਅਸੀਂ ਜ਼ਿਕਰ ਕਰਾਂਗੇ ਕਿ ਉਹਨਾਂ ਦੀ ਜ਼ਿੰਦਗੀ ਦਾ ਅਖੀਰਲਾ ਜਿਹੜਾ ਪੜਾਅ ਖਾਸ ਤੌਰ ਤੇ ਜਦੋਂ ਪ੍ਰਾਣੀ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਸੰਸਕਾਰ ਔਰ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਨੇ ਜਾਂ ਜਿਨ੍ਹਾਂ ਨੂੰ ਫੁੱਲ ਵੀ ਕਿਹਾ ਜਾਂਦਾ ਹੈ ਸਾਡੇ ਉਸ ਖਿੱਤੇ ਦੇ ਵਿੱਚ ਉਹਨਾਂ ਨੂੰ ਜਲ ਪ੍ਰਵਾਹ ਕਰਨਾ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਵੀਰ ਵਿੰਦਰਜੀਤ ਸਿੰਘ ਜਿਹੜੇ ਸਿਆਟਲ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਇੱਕ ਵੀਰ ਨੇ ਪਾਕਿਸਤਾਨੀ ਵੀਰ ਨੇ ਜਦੋਂ ਅਸੀਂ ਡਾਕਟਰ ਸਾਹਿਬ ਦੇ ਸੰਸਕਾਰ ਜਿਹਦੇ ਲਈ ਲਫ਼ਜ਼ ਅੰਗਰੇਜ਼ੀ ਦਾ ਤਾਂ ਕ੍ਰੀਮੇਸ਼ਨ ਹੀ ਹੈ ਇਸਤੇਮਾਲ ਕੀਤਾ ਸੀ ਤਾਂ ਉਹਨਾਂ ਨੇ ਇਹ ਪੁੱਛਿਆ ਸੀ ਕਿ ਭਾਈ ਇਹ ਪਾਰਟ ਕੀ ਹੁੰਦਾ ਜਾਂ ਕਿਉਂਕਿ ਜਿਹੜੇ ਸੈਮੈਟਿਕ ਮੇਜਰ 3 ਧਰਮ ਨੇ ਜਿਨ੍ਹਾਂ ਨੂੰ ਅਬਰਾਹਮੈਨਿਕ ਧਰਮ ਵੀ ਕਿਹਾ ਜਾਂਦਾ ਹੈ ਜਾਂ ਅਬਰਾਹਮੈਨਿਕ ਮਜ਼ਹਬ ਕਿਹਾ ਜਾਂਦਾ ਹੈ ਜੂਡਿਜ਼ਮ ਕ੍ਰਿਸਚੀਅਨਿਟੀ ਇਸਲਾਮ ਉਹਨਾਂ ਦੇ ਵਿੱਚ ਜਿਹੜਾ ਮ੍ਰਿਤਕ ਸਰੀਰ ਹੈ ਜਿਹਨੂੰ ਮਈਅਤ ਕਹਿੰਦੇ ਨੇ ਉਸ ਨੂੰ ਦਫਨਾਇਆ ਜਾਂਦਾ ਹੈ।
ਔਰ ਦਫਨਾਨ ਦੇ ਨਾਲ ਜੁੜਿਆ ਹੋਇਆ ਇਹਨਾਂ ਤਿੰਨੋਂ ਹੀ ਮਜ਼ਹਬਾਂ ਦਾ ਆਪੋ ਆਪਣਾ ਵਿਸ਼ਵਾਸ ਹੈ, ਲੇਕਿਨ ਇਹ ਜ਼ਿੰਦਗੀ ਦੇ ਦੁਬਾਰਾ ਆਉਣ ਦੇ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ। ਇਸਲਾਮ ਦੇ ਵਿੱਚ ਹਜ਼ਰਤ ਮਹਿੰਦੀ ਦੀ ਆਮਦ ਹੈ, ਜਦੋਂ ਕਿ ਜਿਹੜੇ ਮੁਰਦੇ ਨੇ ਉਹ ਕਬਰਾਂ ਦੇ ਵਿੱਚੋਂ ਉੱਠਣਗੇ, ਕਿਆਮਤ ਦਾ ਦਿਨ ਜਿਹਦੇ ਲਈ ਲਫ਼ਜ਼ ਇਸਤੇਮਾਲ ਹੁੰਦਾ ਹੈ। ਇਸੇ ਤਰ੍ਹਾਂ ਇਹਨਾਂ ਦੇ ਕ੍ਰਿਸਚੀਅਨਿਟੀ ਦੇ ਵਿੱਚ ਡੂਮਸਡੇ, ਜਿੱਥੇ ਜੀਸਸ ਦੇ ਨਾਲ ਜੁੜਿਆ ਹੋਇਆ, ਹਾਲਾਂ ਕੁਝ ਸਕਾਲਰ ਜਿਹੜਾ ਕ੍ਰਿਸਚੀਅਨਸ ਦਾ ਜੀਸਸ ਹੈ ਉਹਨਾਂ ਨੂੰ ਹੀ ਇਸਲਾਮ ਦੇ ਵਿੱਚ ਹਜ਼ਰਤ ਮਹਿੰਦੀ ਦੇ ਨਾਲ ਜਿਹੜਾ ਫਿਊਚਰ 'ਚ ਆਉਣ ਵਾਲਾ ਪ੍ਰੋਫਿਟ ਜੋ ਉਹਨਾਂ ਦਾ ਮਜ਼ਹਬੀ ਵਿਸ਼ਵਾਸ ਹੈ ਉਹਦੇ ਨਾਲ ਜੁੜਿਆ ਹੋਇਆ ਹੈ। ਜਿਊਜ਼ ਦੇ ਇਸ ਦੇ ਉੱਤੇ ਆਪਣੀ ਟੇਕ ਹੈ। ਜਿਹੜੇ ਈਸਟ ਦੇ ਵੱਡੇ ਮਜ਼ਹਬ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਬ੍ਰਾਹਮਣਿਜ਼ਮ ਜਿਹੜਾ ਅੱਜ ਹਿੰਦੂਇਜ਼ਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬੁੱਧਿਜ਼ਮ, ਜੈਨਿਜ਼ਮ, ਇਹ ਸਾਰੇ ਤਿੰਨ ਵੱਡੇ ਧਰਮ ਨੇ। ਇਹਨਾਂ ਦੇ ਨਾਲ ਤੁਸੀਂ ਨਾਥਿਜ਼ਮ ਵੀ ਜੋੜ ਸਕਦੇ ਹੋ ਜਿਹੜਾ ਕਿ ਬੁੱਧ ਧਰਮ ਔਰ ਹਿੰਦੂ ਸੰਨਿਆਸ ਦਾ ਮੇਲ ਜਿਹਾ ਸੀ, ਐਮਲਗਮ ਚੋਂ ਨਿਕਲਿਆ ਸੀ। ਔਰ ਲੇਟੈਸਟ ਧਰਮ ਸਿੱਖ ਧਰਮ ਜਿਹੜਾ ਲਗਭਗ 5.5 ਸਦੀਆਂ ਪੁਰਾਣਾ, ਇਹਨਾਂ ਦੇ ਵਿੱਚ ਜਿਹੜਾ ਅਖੀਰਲਾ ਸਫ਼ਰ ਹੈ ਜਦੋਂ ਦੁਨੀਆ ਤੋਂ ਇਨਸਾਨ ਚਲਾ ਜਾਂਦਾ ਹੈ, ਇਸ ਬਾਰੇ ਵੀ ਮਜ਼ਹਬਾਂ ਦੇ ਆਪੋ ਆਪਣੇ ਵਿਸ਼ਵਾਸ ਨੇ। ਇੱਕ ਪਾਸੇ ਰੂਹ ਦੇ ਨਾਲ ਜੁੜਿਆ ਹੋਇਆ, ਜਦੋਂ ਅਸੀਂ ਸਿੱਖ ਪਰੰਪਰਾ ਦੀ ਗੱਲ ਕਰਦੇ ਹਾਂ ਜਾਂ ਕਰਾਂਗੇ ਤਾਂ ਫਿਰ ਸਾਡਾ ਇੱਕ ਡਿਫਰੈਂਟ ਟੇਕ ਹੈ ਇਸ ਸਾਰੇ ਦੇ ਉੱਤੇ। ਭਾਵੇਂ ਕ੍ਰੀਮੇਸ਼ਨ ਜਾਂ ਸੰਸਕਾਰ ਕਰਨਾ ਇਹ ਜਿਹੜੇ ਈਸਟ ਦੇ ਚਾਰੋਂ ਹੀ ਮਜ਼ਹਬ ਮੈਂ ਗਿਣਾਏ ਨੇ ਉਹਨਾਂ ਦਾ ਹਿੱਸਾ ਹੈ। ਔਰ ਉਸ ਦੇ ਵਿੱਚ ਇਹ ਠੀਕ ਹੈ ਕਿ ਬੁੱਧ ਧਰਮ ਰੱਬ ਦੀ ਹੋਂਦ ਬਾਰੇ ਸਾਇਲੈਂਟ ਹੋ ਜਾਂਦਾ ਹੈ ਔਰ ਉਹਨਾਂ ਦਾ ਆਪਣਾ ਨਿਰਵਾਣ ਜਾਂ ਪੁਨਰ ਜਨਮ ਜਾਂ ਜਿਹੜੀ ਰੀਇਨਕਾਰਨੇਸ਼ਨ ਦਾ ਆਪਣੇ ਕਿਸਮ ਦਾ ਵਿਸ਼ਵਾਸ ਹੈ, ਜਿਹੜਾ ਹਿੰਦੂ ਧਰਮ ਦੀਆਂ ਮਾਨਤਾਵਾਂ ਨਾਲੋਂ ਡਿਫਰੈਂਟ ਹੈ। ਜਿੱਥੇ ਹਿੰਦੂ ਧਰਮ ਦੇ ਵਿੱਚ 84 ਲੱਖ ਜੂਨਾਂ ਔਰ ਹਿਊਮਨ ਸੋਲ ਦਾ ਜਿਹੜਾ ਹੈ ਉਹ ਅੱਡ-ਅੱਡ ਰੂਪ ਦੇ ਵਿੱਚ ਦੁਬਾਰਾ ਆਉਣਾ, ਉਹ ਇੱਕ ਵੱਖਰੀ ਟੇਕ ਹੈ। ਔਰ ਸਿੱਖ ਮਜ਼ਹਬ ਬੇਸ਼ੱਕ ਅਸੀਂ ਕ੍ਰੀਮੇਟ ਕਰਦੇ ਹਾਂ ਕਿਉਂਕਿ ਅਲਟੀਮੇਟਲੀ ਸਿੱਖੀ ਫਿਲਾਸਫੀ ਇਸ ਗੱਲ ਦੇ ਉੱਤੇ ਖੜੀ ਹੈ ਕਿ ਜੋ ਤੁਸੀਂ ਜੀਵਨ ਦੇ ਅੰਦਰ ਜਦੋਂ ਤੁਸੀਂ ਜ਼ਿੰਦਗੀ ਗੁਜ਼ਾਰ ਰਹੇ ਸੀ, ਜਿਵੇਂ ਦੇ ਤੁਹਾਡੇ ਅਮਲ ਸੀ, ਜਿਵੇਂ ਦਾ ਤੁਹਾਡਾ ਜੀਵਨ ਢੰਗ ਸੀ, ਤੁਹਾਡੀ ਇਮਾਨਦਾਰੀ ਸੀ, ਤੁਹਾਡਾ ਇਖਲਾਕ ਸੀ, ਤੁਹਾਡਾ ਈਮਾਨ ਸੀ, ਉਸ ਦੇ ਤਹਿਤ ਹੀ ਰੱਬ ਦੀ ਦਰਗਾਹ ਦੇ ਵਿੱਚ ਫੈਸਲੇ ਹੁੰਦੇ ਨੇ। ਔਰ ਇਸੇ ਦੇ ਉੱਤੇ ਜਦੋਂ ਈਵਨ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਦੇਖਦੇ ਹਾਂ ਕਿ ਜਦੋਂ ਬਗਦਾਦ ਜਿਹੜਾ ਕਿ ਉਸ ਪੀਰੀਅਡ 'ਚ 15ਵੀਂ ਸਦੀ 'ਚ ਕਾਫੀ ਇਸਲਾਮਿਕ ਥਾਟ ਦਾ ਗੜ੍ਹ ਸੀ, ਉਹਨਾਂ ਦੀ ਤਹਿਜ਼ੀਬ ਤਾਂ ਹੈ ਹੀ ਹੈ ਸੀ, ਉੱਥੇ ਜਦੋਂ ਉਹਨਾਂ ਦਾ ਆਪਸੀ ਗੋਸ਼ਟੀ ਜਿਹਦੇ ਲਈ ਪੁਰਾਤਨ ਪੰਜਾਬੀ ਦਾ ਲਫ਼ਜ਼ ਹੈ ਵਿਚਾਰ ਵਟਾਂਦਰਾ ਜਾਂ ਡਿਸਕਸ਼ਨ ਇਸਲਾਮਿਕ ਸਕਾਲਰਸ ਦੇ ਨਾਲ ਹੋਈ ਔਰ ਉਦੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਤੁਹਾਡੀਆਂ ਨਜ਼ਰਾਂ 'ਚ ਕਿਹੜਾ ਮਜ਼ਹਬ ਜਿਹੜਾ ਉਹ ਚੰਗਾ ਹੈ। ਔਰ ਗੁਰੂ ਨਾਨਕ ਸਾਹਿਬ ਨੇ ਇਸ ਦੇ ਉੱਤੇ ਜਿਹੜਾ ਫਰਮਾਇਆ, ਸਾਡੇ ਉਸ ਪੀਰੀਅਡ ਦੇ ਵੱਡੇ ਸਕਾਲਰ ਭਾਈ ਗੁਰਦਾਸ ਜੀ ਜਿਹੜੇ ਕਿ 16ਵੀਂ ਸ਼ਤਾਬਦੀ ਦੇ ਵਿੱਚ 17ਵੀਂ ਸ਼ਤਾਬਦੀ 'ਚ ਹੋਏ ਨੇ, ਉਹਨਾਂ ਨੇ ਇਹਨੂੰ ਕਲਮਬੱਧ ਕੀਤਾ ਕਿ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹੁਣ ਗੁਰੂ ਨਾਨਕ ਸਾਹਿਬ ਦੀ ਰਚਨਾ, ਉਹਨਾਂ ਦੀ ਬਾਣੀ ਜਿਹੜੀ ਉਹ ਨਾਲ ਰੱਖਦੇ ਸਨ ਹਮੇਸ਼ਾ, ਕਲਮ ਦਵਾਤ ਔਰ ਲਿਖਤ ਉਹਨਾਂ ਦੇ ਕੋਲ ਸੀ। ਹੁਣ ਉਹ ਕਹਿੰਦੇ ਨੇ ਵੀ ਦੱਸੋ, ਜ਼ੁਬਾਨ ਜ਼ਾਹਰ ਹੈ ਗੁਰਮੁਖੀ ਸੀ, ਕਿ ਭਾਈ ਤੁਸੀਂ ਇਸ ਦੇ ਵਿੱਚ ਕੀ ਲਿਖਿਆ ਹੈ, ਇਹ ਦੱਸੋ ਕਿ ਹਿੰਦੂ ਮਜ਼ਹਬ ਵੱਡਾ ਹੈ ਕਿ ਮੁਸਲਮਾਨ ਇਸਲਾਮ ਵੱਡਾ ਹੈ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਬਾਬਾ ਆਖੇ ਹਾਜੀਆਂ, ਕਿਉਂਕਿ ਹਜ ਨੂੰ ਜਾ ਰਹੇ ਹਾਜੀਆਂ ਦਾ ਹੀ ਪੜਾਅ ਸੀ ਉੱਥੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਕਿ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਫੈਸਲਾ ਹੈ ਉਹ ਤੁਹਾਡੇ ਅਮਲਾਂ ਨਾਲ ਹੋਣਾ ਹੈ। ਤੁਸੀਂ ਜ਼ਿੰਦਗੀ ਕਿਵੇਂ ਗੁਜ਼ਾਰੀ ਹੈ, ਤੁਹਾਡੀ ਜ਼ਿੰਦਗੀ 'ਚ ਕਿੰਨਾ ਰਿਜ਼ਕੇ ਹਲਾਲ ਸੀ, ਕਿੰਨੀ ਇਮਾਨਦਾਰੀ ਸੀ, ਕਿੰਨਾ ਤੁਸੀਂ ਜਿਹੜਾ ਹੈ ਉਹ ਇਨਸਾਨੀਅਤ ਦੇ ਵਿੱਚ ਰਹਿ ਕੇ ਇਨਸਾਨੀਅਤ ਦਾ ਭਲਾ ਕੀਤਾ ਹੈ। ਔਰ ਇਹੀ ਜਦੋਂ ਮੈਂ ਅਲਾਮਾ ਇਕਬਾਲ ਜਿਹੜੇ ਬਹੁਤ ਵੱਡੇ ਇਕੱਲੇ ਸ਼ਾਇਰ ਹੀ ਨਹੀਂ ਨੇ ਮਸ਼ਰਕ ਦੇ ਜਾਂ ਪਾਕਿਸਤਾਨ ਦੇ ਜਨਮਦਾਤਾ ਦੇ ਰੂਪ 'ਚ ਥਿੰਕਰ ਹੀ ਨਹੀਂ ਨੇ, ਬਹੁਤ ਵੱਡੇ ਫਕੀਰ ਨੇ, ਸੂਫੀ ਫਕੀਰ, ਇਸਲਾਮ ਦੀ
रूह ਨੂੰ ਸਮਝਣ ਵਾਲੇ ਜਦੋਂ ਉਹਨਾਂ ਨੇ ਇਹ ਲਫ਼ਜ਼ ਕਹੇ कि अमल से जिंदगी बनती है, जन्नत भी जहन्नम भी, ये खाकी अपनी फितरत से ना नूरी है ना नारी है। नार अग नूं कहंदे ने, नूर जदों असीं कहंदे आ एक नूर ते सब जग उपजिया कौन भले को बंदे, कि ये बंदे दे अमल ने जिन्हें डिसाइड करना है कि उस दे लई जिहड़ी है वो जन्नत है कि जहन्नम है। अल्टीमेटली अमलों के नाल जिहड़ी है गल जुड़ी हुई है। और वड्डे फकीर उस खिते दे भगत कबीर जी जिहड़े 14वीं 15वीं सदी दे विच होए, उन्होंने जदों ये कहा कि बुत पूज पूज हिंदू मूए, तुर्क मूए सिर नाई, ओयले जारे ओयले गाडे, तेरी गत दोहू ना पाई। कि एक पासे जिहड़े ने ये जिहड़े यकीन करते हैं कि बुत परस्ती चों ਜਿਹੜਾ ਅਸੀਂ ਰੱਬ ਨੂੰ ਪਾ ਲਿਆ, ਪਰ ਉਹਨਾਂ ਦੇ ਅੰਦਰ ਇਸ਼ਕ ਹਕੀਕੀ ਨਹੀਂ ਹੈ। ਇੱਕ ਪਾਸੇ ਉਹ ਜਿਹੜੇ ਸਮਝਦੇ ਨੇ ਕਿ ਵੀ ਅਸੀਂ ਮਗਰਬ ਨੂੰ ਸਜਦਾ ਕਰਦੇ ਹਾਂ, ਅਸੀਂ ਪੱਕੇ ਨਮਾਜ਼ੀ ਹਾਂ, ਅਸੀਂ ਪੱਕੇ ਈਮਾਨ ਪ੍ਰਸਤ ਹਾਂ, ਪਰ ਉਹਨਾਂ ਦੇ ਜ਼ਿੰਦਗੀ 'ਚ ਅਮਲ ਨਹੀਂ ਨੇ। ਸੋ ਨਾ ਬੁੱਤ ਪ੍ਰਸਤੀ ਨਾ ਸਜਦੇ ਤੁਹਾਨੂੰ ਕਿਤੇ ਲੈ ਜਾਣਗੇ ਜੇ ਤੁਸੀਂ ਇਸ਼ਕ ਹਕੀਕੀ ਨਹੀਂ ਕੀਤਾ, ਰੱਬ ਦੀ ਹਕੀਕਤ ਨੂੰ ਨਹੀਂ ਸਮਝੇ। ਸੋ ਸਿੱਖ ਧਰਮ ਦੀ ਜਿਹੜੀ ਮੁੱਢਲੀ ਪਹੁੰਚ ਹੈ ਇਸ ਦੇ ਉੱਤੇ, ਉਹ ਸਾਡਾ ਕਿਰਦਾਰ ਸਾਡੀ ਜ਼ਿੰਦਗੀ ਦੇ ਚਲਦਿਆਂ ਹੀ ਹੁੰਦਾ ਹੈ। ਬਾਕੀ ਜਿਹੜੀ ਰਵਾਇਤ ਹੈ ਕਿ ਸੰਸਕਾਰ ਕਰਨਾ ਹੈ, ਉਹ ਵੀ ਜਿਹੜੀ ਹੈ ਉਸ ਰਵਾਇਤ ਨਾਲ ਹੀ ਜੁੜਿਆ ਹੋਇਆ ਹੈ। ਔਰ ਇਹ ਵੀ ਯਕੀਨ ਹੈ ਕਿ ਜਿਹੜਾ ਜਦੋਂ ਅਸੀਂ ਗੁਰੂ ਦੇ ਰਸਤੇ ਦੇ ਉੱਤੇ ਸਿੱਖ ਹੋਣ ਦੇ ਨਾਤੇ ਆਪਣਾ ਜੀਵਨ ਬਸਰ ਕਰਦੇ ਹਾਂ ਤੇ ਅਸੀਂ ਇਹ ਮੰਨਦੇ ਹਾਂ ਕਿ ਜਿਹੜੀ ਦੁਆ ਹੁੰਦੀ ਹੈ ਸਾਂਝੀ, ਉਸ ਦੇ ਵਿੱਚ ਤਾਕਤ ਹੁੰਦੀ ਹੈ, ਉਸ ਦੇ ਵਿੱਚ ਜਿਹੜਾ ਹੈ ਉਹ ਕਾਫੀ ਕੁਝ ਜਿਹੜੇ ਸਾਡੇ ਹਰ ਇਨਸਾਨ ਜੋ ਇਸ ਧਰਤੀ ਦੇ ਉੱਤੇ ਆਇਆ ਹੈ ਉਸ ਤੋਂ ਕੋਈ ਨਾ ਕੋਈ ਗੁਨਾਹ ਜ਼ਰੂਰ ਹੋਇਆ। ਸਿਰਫ ਜਿਹੜੇ ਰੱਬ ਦੇ ਪੈਗੰਬਰ ਹੁੰਦੇ ਨੇ, ਨਬੀ, ਵਲੀ, ਗੁਰੂ, ਜਿਨ੍ਹਾਂ ਦੇ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸੋ ਇਹ ਵੀ ਮਜ਼ਹਬੀ ਰਵਾਇਤ ਦਾ ਹਿੱਸਾ ਹੈ ਕਿ ਜਦੋਂ ਦੁਨੀਆ ਤੋਂ ਕੋਈ ਚਲਾ ਜਾਂਦਾ ਹੈ ਅਸੀਂ ਉਸ ਨੂੰ ਕ੍ਰੀਮੇਟ ਕਰਕੇ ਸਾਂਝੇ ਤੌਰ ਤੇ ਅਰਦਾਸ ਕਰਦੇ ਹਾਂ ਕਿ ਹੇ ਵਾਹਿਗੁਰੂ, ਹੇ ਅਕਾਲ ਪੁਰਖ, ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ ਔਰ ਬਾਕੀ ਪਰਿਵਾਰ ਨੂੰ, ਸੱਜਣਾ ਨੂੰ, ਵੈਲ ਵਿਸ਼ਰਸ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਸੋ ਇਹ ਕ੍ਰੀਮੇਸ਼ਨ ਦੇ ਤੋਂ ਪਹਿਲਾਂ ਵੀ ਇਹੀ ਅਰਦਾਸ ਹੁੰਦੀ ਹੈ। ਤੇ ਫਿਰ ਜਿਹੜੀਆਂ ਐਸ਼ਜ਼ ਹੁੰਦੀਆਂ ਨੇ ਉਹਨਾਂ ਨੂੰ, ਕਿਉਂਕਿ ਹਿੰਦੂ ਪਰੰਪਰਾ ਦੇ ਵਿੱਚ ਜਿਹੜੀ ਬਹੁਤ ਸਟਰੋਂਗ ਰਹੀ ਔਰ ਕਾਫੀ 20ਵੀਂ ਸਦੀ ਦੇ ਈਵਨ ਬਿਗਨਿੰਗ ਤੱਕ ਕੁਝ ਸਿੱਖ ਵੀ ਉਸ ਨੂੰ ਫੋਲੋ ਕਰਦੇ ਰਹੇ, ਉਹਨਾਂ ਦਾ ਇਹ ਸੀ ਕਿਉਂਕਿ ਹਿੰਦੂ ਧਰਮ ਨੂੰ ਰਵਾਇਤਾਂ ਦੇ ਰਾਹੀਂ ਜਿਹੜਾ ਬ੍ਰਾਹਮਣ ਨੇ ਪੂਰੀ ਤਰ੍ਹਾਂ ਆਪਣੇ ਕੰਟਰੋਲ 'ਚ ਕੀਤਾ ਹੋਇਆ ਕਿ ਉਹ ਇਹੀ ਉਹਨਾਂ ਨੇ ਵਿਸ਼ਵਾਸ ਬਣਾਇਆ ਹੋਇਆ ਸੀ ਬ੍ਰਾਹਮਣਾਂ ਨੇ ਕਿ ਜੇ ਜਿਹੜਾ ਮਰ ਗਿਆ ਇਨਸਾਨ ਹੈ ਉਸ ਦੀਆਂ ਹੱਡੀਆਂ, ਜਿਹਦੇ ਲਈ ਅਸਥੀਆਂ ਲਫ਼ਜ਼ ਜਾਂ ਫੁੱਲ ਲਫ਼ਜ਼ ਕਿਹਾ ਜਾਂਦਾ ਹੈ, ਉਹ ਗੰਗਾ ਦੇ ਵਿੱਚ ਆ ਕੇ ਜਲ ਪ੍ਰਵਾਹ ਨਹੀਂ ਹੁੰਦੇ ਤੇ ਫਿਰ ਉਹਦੀ ਗਤੀ ਨਹੀਂ ਹੋ ਸਕਦੀ। ਔਰ ਤੁਸੀਂ ਕਦੇ ਹਰਿਦੁਆਰ ਜਾਓ, ਮੈਨੂੰ ਜਾਣ ਦਾ ਮੌਕਾ ਸਕੂਲ ਡੇਜ਼ ਦੇ ਵਿੱਚ ਮਿਲਿਆ, ਉੱਥੇ ਹਰ ਇਲਾਕੇ ਨਾਲ ਸੰਬੰਧਿਤ ਜਿੰਨੇ ਵੀ ਉਸ ਖਿੱਤੇ ਦੇ ਇਲਾਕੇ ਨੇ ਉਹਨਾਂ ਦੇ ਆਪਣੇ ਆਪਣੇ ਪੁਰੋਤ, ਹਰ ਕੁੱਲ ਦਾ, ਖਾਨਦਾਨ ਦਾ। ਔਰ ਇਹ ਵੀ ਹੁੰਦਾ ਹੈ ਕਿ ਜਿਹੜਾ ਆਪਣੇ ਵਡੇਰੇ ਦੀਆਂ ਅਸਥੀਆਂ ਲੈ ਕੇ ਜਾਂਦਾ ਹੈ ਉਸ ਦਾ ਉਹ ਰਿਕਾਰਡ ਲਿਖ ਕੇ ਉਸ ਦੇ ਨਾਲ ਉਹਦੇ ਕਿੰਨੇ ਬੱਚੇ ਨੇ, ਉਹਦਾ ਕੀ ਹੈ, ਫਿਰ ਜਦੋਂ ਉਹ ਮਰਦਾ ਤੇ ਉਹਦਾ ਪੁੱਤਰ ਜਾਂ ਕੋਈ ਰਿਸ਼ਤੇਦਾਰ ਜਾਂ ਭਰਾ ਜਾਂਦਾ ਹੈ ਉਹ ਫਿਰ ਉਹਨੂੰ ਦਿਖਾਉਂਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀਆਂ ਹਰਿਦੁਆਰ ਦੇ ਪੰਡਿਆਂ ਦੀਆਂ ਵਹੀਆਂ ਨੇ, ਇੱਕ ਵਹੀਆਂ ਤਾਂ ਸੇਠਾਂ ਦੀਆਂ ਨੇ, ਸ਼ਾਹੂਕਾਰਾਂ ਦੀਆਂ, ਜਿਹੜੀਆਂ ਜ਼ਾਹਰ ਹੈ ਕਿ ਕਿਹੜਾ ਕਰਜ਼ਾ ਉਹ ਵੀ ਨਹੀਂ ਸੀ ਕੋਈ ਉਹਦੇ 'ਚੋਂ ਨਿਕਲ ਸਕਦਾ। ਔਰ ਇਸੇ ਲਈ ਲੋਕਾਂ 'ਚ ਆ ਗਿਆ ਜੀ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ। ਇੱਕ ਉਹਨਾਂ ਨੇ ਲੁੱਟਿਆ ਬਾਣੀਆਂ ਨੇ, ਦੂਜੀਆਂ ਪੰਡਤਾਂ ਦੀਆਂ ਵਹੀਆਂ ਜਿਹੜੀਆਂ ਕਿ ਉਹ ਸਦੀਆਂ ਤੋਂ ਉਹਨਾਂ ਦੇ। ਔਰ ਉਹ ਇੱਕ ਰਿਸਰਚ ਦਾ ਮੈਟਰ ਹੈ, ਜਿਹੜੇ ਲੋਕ ਕਈ ਰਿਸਰਚ ਕਰਦੇ ਨੇ ਤੁਹਾਨੂੰ ਈਵਨ ਹਜ਼ਾਰ ਸਾਲ ਪਹਿਲਾਂ ਦੇ ਵੀ ਉਹਨਾਂ। ਔਰ ਜਿਹੜਾ ਉਹ ਪਾਂਡਾ, ਉਹਨੂੰ ਪਾਂਡਾ ਕਹਿੰਦੇ ਨੇ, ਜਿਹੜਾ ਕੁਲ ਪ੍ਰੋਤ ਹੈ, ਜਦੋਂ ਉਹ ਮਰ ਜਾਂਦਾ ਸੀ ਉਹਦਾ ਜਿਹੜਾ ਅੱਗੋਂ ਮੁੰਡਾ ਹੈ ਵੱਡਾ, ਉਹਦੀ ਜਾਇਦਾਦ ਇਹੀ ਹੁੰਦੀ ਸੀ, ਉਹਦੇ ਸਿਰ ਤੇ ਉਹਨਾਂ ਦੀਆਂ ਰੋਟੀਆਂ ਚੱਲਦੀਆਂ ਸੀ। ਫਿਰ ਇਕੱਲਾ ਇਹੀ ਨਹੀਂ, ਕਿਉਂਕਿ ਜਦੋਂ ਤੁਸੀਂ ਅਸਥੀਆਂ ਲੈ ਕੇ ਜਾਣਾ ਹੈ
ਹਰਿਦੁਆਰ ਦੇ ਵਿੱਚ ਤੁਸੀਂ ਪਹਿਲਾਂ ਉਸ ਪੰਡੇ ਕੋਲ ਜਾਣਾ ਹੈ, ਉਹਨੇ ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਕਰਨਾ ਹੈ, ਫਿਰ ਉਹਨੇ ਆ ਕੇ ਹਰਿਦੁਆਰ ਦੀ ਗੰਗਾ ਦੇ ਕੰਢੇ ਪੂਜਾ ਕਰਕੇ ਜਿਹੜਾ ਉਹਨਾਂ ਨੂੰ ਦਰਿਆ ਦੇ ਵਿੱਚ ਸੁੱਟਣਾ ਹੈ ਜਿਹੜਾ, ਔਰ ਉਦੋਂ ਪੂਜਾ ਲੈਣੀ ਹੈ। ਫਿਰ ਪਿੰਡ ਭਰਾਣ ਦੀ ਇੱਕ ਰਸਮ ਸੀ, ਉਹ ਹੈ। ਫਿਰ ਜਿਹੜਾ ਸਰਾਧਾਂ ਦਾ ਕੰਮ ਸ਼ੁਰੂ ਹੋ ਜਾਂਦਾ ਵੀ ਹਰ ਸਾਲ ਤੁਸੀਂ, ਤਾਂ ਕਿ ਤੁਹਾਡੇ ਪੂਰਵਜ ਅੱਗੇ ਜਿਹੜੇ ਨੇ ਭੁੱਖੇ ਨਾ ਰਹਿਣ, ਉਹਨਾਂ ਨੂੰ ਤੁਸੀਂ ਕਰਨਾ। ਸੋ ਇਹ ਸਾਰੇ ਰਿਚੁਅਲਿਜ਼ਮ ਚੋਂ ਛਡਾਉਂਦੇ ਆ, ਮੈਂ ਸਮਝਦਾ ਵੀ ਕੁਝ ਚੀਜ਼ਾਂ ਤਾਂ ਨੇ ਜਿਹੜੀਆਂ ਸਦੀਆਂ ਤੋਂ ਇੰਨੀਆਂ ਪਰਪੱਕ ਹੋਈਆਂ ਹੁੰਦੀਆਂ ਕਿ ਉਹਨਾਂ ਤੋਂ ਖੜਾ ਛਡਾਉਣਾ ਸੌਖਾ ਨਹੀਂ ਹੁੰਦਾ। ਸੋ ਜ਼ਾਹਰ ਹੈ ਕਿ 20ਵੀਂ ਸਦੀ ਤੱਕ ਪਹੁੰਚਦੇ ਆ ਕੁਝ ਸਿੱਖ ਜਿਹੜੇ ਪ੍ਰਚਾਰਕ ਸੀ, ਸਕਾਲਰ ਸੀ ਜਾਂ ਦੂਜੇ, ਉਹਨਾਂ ਨੇ ਪਿਰਤ ਪਾਈ ਕਿ ਨਹੀਂ, ਅਸੀਂ ਸਿੱਖਾਂ ਦਾ ਕੋਈ ਗੰਗਾ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕੀਰਤਪੁਰ ਸਾਹਿਬ, ਕਿਉਂਕਿ ਕੀਰਤਪੁਰ ਸਾਹਿਬ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਉਹਨਾਂ ਦਾ ਸੰਸਕਾਰ, ਔਰ ਉਸੇ ਹੀ ਕਿਉਂਕਿ ਸਤਲੁਜ ਦਰਿਆ ਹੀ ਉੱਥੋਂ ਲੰਘਦਾ, ਹੁਣ ਤਾਂ ਵੱਡੀ ਨਹਿਰ ਹੈ ਭਾਖੜਾ ਡੈਮ ਬਣਨ ਤੋਂ ਬਾਅਦ, ਕਿ ਉਹਦੇ 'ਚ ਅਸਥੀਆਂ ਪਾਈਆਂ ਜਾਣ। ਇਸ ਲਈ ਅੱਜ ਵੀ ਭਾਰਤ ਦੇ ਵਿੱਚ ਵੀ ਔਰ ਬਾਹਰ ਵਸਦੇ ਸਿੱਖਾਂ ਦਾ ਵੀ ਜਿਹੜੇ ਕੁਛ ਨੇ, ਉਹ ਆਪਣੇ ਜਦੋਂ ਕੋਈ ਚਲਾ ਜਾਂਦਾ ਦੁਨੀਆ ਤੋਂ, ਉਹਦੀਆਂ ਅਸਥੀਆਂ ਜਾ ਕੇ ਕੀਰਤਪੁਰ ਸਾਹਿਬ ਦੇ ਉਸ ਜਲ 'ਚ ਜਲ ਪ੍ਰਵਾਹ ਕਰਦੇ ਨੇ। ਹਾਲਾਂ ਉਹਦੇ ਨਾਲ ਕੁਝ ਜੁੜਿਆ ਹੋਇਆ ਨਹੀਂ ਹੈ। ਚਲੋ ਇੱਕ ਗੱਲ ਜ਼ਰੂਰ ਪੋਜ਼ਿਟਿਵ ਸੀ, ਜਿਨ੍ਹਾਂ ਨੇ ਵੀ ਕੀਰਤਪੁਰ ਸਾਹਿਬ ਦਾ ਸ਼ੁਰੂ ਕੀਤਾ ਹੈ ਵੀ ਇਹਨਾਂ ਦੀ ਬਾਹਮਣਾ ਦੀ ਗੰਗਾ ਤੋਂ ਜਾਨ ਛਡਾਓ, ਕਿ ਵੀ ਇਹਨਾਂ ਨੇ ਆਪਣਿਆਂ ਨੇ ਹਟਣਾ ਨਹੀਂ ਹੈ, ਇਹਨਾਂ ਨੇ ਕਿਤੇ ਨਾ ਕਿਤੇ ਜ਼ਰੂਰ ਇਸ ਕਿਸਮ ਦਾ ਕਰਨਾ ਹੈ ਤੇ ਇਹਨਾਂ ਨੂੰ ਇੱਧਰ ਮੋੜੋ। ਪਰ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਨੇ ਆਪਸੀ ਡਿਬੇਟ ਤੋਂ ਬਾਅਦ, ਲੰਬਾ ਵਕਤ ਵਿਚਾਰ ਵਟਾਂਦਰੇ ਤੋਂ ਬਾਅਦ ਫਾਈਨਲ ਕੀਤੀ, ਉਸ ਦਾ ਇੱਕ ਹਿੱਸਾ ਹੈ ਜਿਹੜਾ, ਜਿਹਦੇ 'ਚ ਇਹ ਹੈ ਕਿ ਜਦੋਂ ਪ੍ਰਾਣੀ ਜਿਹੜਾ ਉਹ ਦੁਨੀਆ ਤੋਂ ਚਲਾ ਜਾਂਦਾ ਹੈ, ਉਸ ਦਾ ਸੰਸਕਾਰ, ਉਸ ਤੋਂ ਬਾਅਦ ਦੁਸਹਿਰਾ ਜਿਹੜਾ, ਜਿਹਦਾ ਮਤਲਬ ਹੁੰਦਾ ਹੈ ਵੀ ਹਫ਼ਤੇ ਬਾਅਦ 10 ਦਿਨ ਬਾਅਦ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ, ਜਿਹਨੂੰ ਅਸੀਂ ਅੰਤਮ ਅਰਦਾਸ ਕਹਿੰਦੇ ਹਾਂ, ਪਾਠ ਦਾ ਭੋਗ ਪਾਉਂਦੇ ਹੋ, ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਉਹਨਾਂ ਦੀਆਂ ਅਸਥੀਆਂ ਨੂੰ, ਜਿਹੜੀਆਂ ਲੈਫਟ ਓਵਰਸ ਨੇ, ਉਹਨਾਂ ਨੂੰ ਕਿਤੇ ਵੀ ਵਗਦੇ ਪਾਣੀ ਦੇ ਵਿੱਚ, ਰਨਿੰਗ ਵਾਟਰ, ਉਸ ਦੇ ਵਿੱਚ ਜਿਹੜਾ ਇਮਰਸ ਕਰ ਦਿੱਤਾ ਜਾਏ। ਔਰ ਇਹ ਫਿਰ ਇਹੀ ਮੈਸੇਜ ਕਿ ਭਾਈ ਜ਼ਿੰਦਗੀ ਦਾ ਸਫ਼ਰ ਕੰਪਲੀਟ ਹੋਇਆ, ਜਿਉਂ ਜਲ ਮੈਂ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਕਿ ਭਾਈ ਆਵਾਗਮਨ ਮਿਟ ਗਿਆ, ਬਾਕੀ ਤਾਂ ਅਕਾਲ ਪੁਰਖ ਦੇ ਹੱਥ ਵੱਸ ਹੁੰਦਾ ਹੈ। ਜ਼ਿੰਦਗੀ ਕਿਵੇਂ ਕਿੱਥੇ ਗੁਜ਼ਰੀ ਇਹ ਰੱਬ ਜਾਣਦਾ ਹੈ। ਸੋ ਇਹ ਕਿਉਂਕਿ ਸਾਡੇ ਕੋਈ ਵੀਰ ਨੇ ਪੁੱਛਿਆ ਸੀ ਇਹ ਸਾਰੇ ਬਾਰੇ, ਤਾਂ ਮੈਂ ਸੋ ਇਹ ਵੀ ਸ਼ਾਇਦ ਜੇ ਇਸ ਦਾ ਤੁਸੀਂ ਸਪਿਰਿਚੁਅਲ ਸਿਗਨੀਫੀਕੈਂਸ ਵਗਦੇ ਪਾਣੀ 'ਚ ਵੀ ਜਲ ਪ੍ਰਵਾਹ ਕਰਨ ਦਾ ਇਹੀ ਹੈ ਕਿ ਜੇ ਅਸੀਂ ਪਾਣੀ ਦੇ ਸਫ਼ਰ ਦੀ ਗੱਲ ਕਰੀਏ ਕਿ ਜਦੋਂ ਸੂਰਜ ਦੀਆਂ ਕਿਰਨਾਂ ਸਮੁੰਦਰ ਦੇ ਪਾਣੀ ਤੇ ਦਰਿਆਵਾਂ 'ਚ ਪਾਣੀਆਂ ਤੇ ਪੈਂਦੀਆਂ ਨੇ, ਉਹ ਵੇਪਰ ਬਣ ਕੇ, ਵਾਸ਼ਪ ਬਣ ਕੇ ਉੱਡਦੀ ਹੈ, ਪਹਾੜਾਂ ਦੇ ਨਾਲ ਟਕਰਾਉਂਦੀ ਹੈ, ਵਾਪਸ ਮੀਂਹ ਬਣ ਕੇ, ਪਾਣੀ ਬਣ ਕੇ ਥੱਲੇ ਆਉਂਦਾ ਹੈ। ਔਰ ਇਸ ਤਰ੍ਹਾਂ ਹੀ ਜਿਹੜਾ ਇਹ ਪਾਣੀ ਦਾ ਸਫ਼ਰ ਤੁਰਿਆ ਜਾਂਦਾ ਹੈ, ਤੇ ਜ਼ਿੰਦਗੀ ਦਾ ਸਫ਼ਰ ਵੀ ਜਿਹੜਾ ਰੂਹ ਦਾ ਸਫ਼ਰ ਹੈ, ਉਹ ਇਵੇਂ ਹੀ ਤੁਰਿਆ ਜਾਂਦਾ ਹੈ। ਇਸ ਲਈ ਗੁਰਬਾਣੀ ਨੇ ਸਾਨੂੰ ਇਹ ਯਾਦ ਦਹਾਨੀ ਕਰਵਾਈ ਕਿ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਿਆ, ਕਿ ਇਹ ਜ਼ਿੰਦਗੀ ਦਾ ਸਫ਼ਰ ਇਵੇਂ ਹੀ ਪਾਣੀ ਦੇ ਸਫ਼ਰ ਵਾਂਗ ਹੈ ਕਿ ਸਮੁੰਦਰ ਤੋਂ ਬੱਦਲ ਬਣ ਕੇ ਪਹਾੜਾਂ ਨਾਲ ਟਕਰਾਣਾ, ਫਿਰ ਦਰਿਆਵਾਂ ਨਦੀਆਂ 'ਚ ਵਗ ਕੇ ਵਾਪਸ ਸਮੁੰਦਰ 'ਚ ਜਾਣਾ, ਫਿਰ ਜਾਣਾ। ਸੋ ਮੁੱਕਦਾ ਕੁਛ ਨਹੀਂ ਹੈ, ਕੰਟੀਨਿਊਟੀ ਹੈ। ਇਸੇ ਤਰ੍ਹਾਂ ਜਦੋਂ ਹਿਊਮਨ ਬਾਡੀ, ਉਸ ਦੇ ਨਾਲ ਸੋਲ, ਰੂਹ ਦਾ ਮੇਲ ਹੁੰਦਾ ਹੈ ਤੇ ਜ਼ਿੰਦਗੀ ਧੜਕਦੀ ਹੈ, ਦਿਲ ਧੜਕਦਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਕਿ ਇਹ ਜਦੋਂ ਜ਼ਿੰਦਗੀ ਧੜਕਦੀ ਹੈ, ਉਹ 9 ਦਰਵਾਜ਼ਿਆਂ ਵਾਲਾ ਵਜੂਦ ਜਿਹੜਾ ਮਾਂ ਦੇ ਉਦਰ ਦੇ ਵਿੱਚ, ਯੂਟਰਸ ਦੇ ਵਿੱਚ ਪਲ ਰਿਹਾ ਹੁੰਦਾ ਹੈ, ਜਦੋਂ ਉਸ ਦੇ ਵਿੱਚ ਰੂਹ ਆ ਕੇ ਵਸੀ ਤੇ ਦਿਲ ਧੜਕਿਆ, ਜ਼ਿੰਦਗੀ ਦੀ ਸ਼ੁਰੂਆਤ ਹੋਈ। ਇੱਥੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਫਿਰ ਬਚਪਨ, ਜਵਾਨੀ, ਬੁਢਾਪਾ, ਬਾਲ ਜਵਾਨੀ ਔਰ ਬਿਰਧ ਫੁਨ, 3 ਅਵਸਥਾ ਜਾਨ, ਇਸ ਚੋਂ ਗੁਜ਼ਰ ਕੇ ਅਲਟੀਮੇਟਲੀ ਤੱਤਾਂ ਵਿੱਚ ਤੱਤ ਰਲ ਗਏ। ਜਿਹੜਾ ਪੁਰਾਤਨ ਵਿਸ਼ਵਾਸ ਵੀ ਸੀ ਕਿ ਹਿਊਮਨ ਬਾਡੀ 5 ਐਲੀਮੈਂਟਸ ਦੀ ਮੇਲ ਨਾਲ ਬਣੀ ਹੈ, ਆਕਾਸ਼, ਹਵਾ,
अग्नि जल पृथ्वी हर चीज़ जदों असी बर्न करते हैं हर एलीमेंट वापस अपने एलीमेंट चला जाता है तो रूह भी वापस उसे ही जिवें पानी का सफ़र है और ये जिंदगी का ये जिहड़ी ह्यूमन लाइफ है ये एक ट्रांजिट है जिन्हों इसनूं गुरु नानक साहब ने फरमाया सी कि दुनिया मुकाम फ़ानी तहकीक दिलदानी कि तहकीक कर अपने दिल दे उत्ते यकीन नाल कि दुनिया मुकाम फ़ानी ये फ़ानी है संसार सराह है। और डॉक्टर रंजीत सिंह साडे भरावां वर्गे मित्रां वर्गे भरा जिहड़े इस फानी संसार नूं पिछले 14 जून नूं अलविदा कह गए सी। उन्होंने अखीरला साह जिवें असी हमेशा रूहानी यकीन अज भी टोरंटो साडे बड़े प्यारे ने सज्जन पाकिस्तानी वीर ने उन्होंने नाल गल हो रही सी ते मैं कहा कि जी साडा तां ये विश्वास है कि समा स्थान कारण सरकमस्टांसिस ये रब ने लिखे होंदे ने। सारी जिंदगी उन्होंने न्यूयॉर्क च गुजारी अखीरले पल उन्होंने डैलस लै गए उत्थे ही उन्होंने क्रिमेशन हुई ज़ाहिर है फिर उन्होंने याद च अंतम अरदास रिचमंड हिल गुरुद्वारा साहब हुई जून के एंड च और जदों तक उन्होंने जड़ियां ने एशिज वो मिलदियां ने उन्होंने डेथ सर्टिफिकेट मिलता है और सारे परिवार वाले जिहड़े ने वो डिसाइड करते हैं कि भाई जल प्रवाह करने। सो बीते सैचरडे जमाइका बे जिहड़ा कि ऑफ क्रॉस बे बुलेवार्ड है रनिंग वाटर है उस थां दे उत्ते जिथे परिवार दे उन्हां दे बच्चे भैन जी जिहड़े मौजूद सन होर भी उन्हां दे वैल विशर दर्शक बैकग्राउंड च देख सकते हैं। तुसीं भी TV 84 दी साडी टीम भी सारी आई और अखीरला ये जिहड़ा अरदास ही हुंदी है होर तां उत्थे कोई रस्म नहीं जुड़ी हुंदी कि भाई अपना जीवन सफ़र निभांदियां जे कोई भुल चुक हुई है तो रब मुआफ करे और उन्होंने अपने चरणों च निवास दे। जल प्रवाह करने तो बाद फिर सारे ही जिहड़े परिवार दे वैल विशर सी वो गुरुद्वारा रिचमंड हिल आए अरदास हुई और लंगर छक के एक पासे एक जिंदगी मुकम्मल हुई और साडे लई एक साडा लगभग जिन्हां दे नाल 35 वरियां दी एक अटुट सांझ सी यादां च तां हमेशा वो रहणगे और उन्हां दा जिहड़ा ड्रीम प्रोजेक्ट TV 84 है उसनूं भी असीं जिहड़ा चाहांगे कि भाई जिहड़ा वो बुलंदियां तक ले जाइए। टॉपिक तो तुसीं होर डिस्कस कीता है पर मैं इत्थे ही क्लोज कर दें असीं अगले टॉपिक्स दे विच उहनूं प्रोसीड करांगे। जी डॉक्टर साहब तुहाडा बहुत बहुत शुक्रिया। इस वक्त ने ब्रेक व्यूअर्स तुसां इसी तरह बने रहना मिलते हैं छोटे ਜਿਹੇ वक्फे तो बाद। बाबा बंदा सिंह बहादुर इंटरनेशनल सिख स्टडी न्यूयॉर्क वालों हरेक साल की तरह बाबा बंदा सिंह जी बहादुर का शहीदी दिहाड़ा ते समूह सिंघां की याद विच 14 अगस्त दिन एतवार नूं शहीदी दिहाड़ा गुरुद्वारा रिचमंड हिल विखे मनाया जा रहा है। भोग की समाप्ति तो बाद रागी ढाडी कथावाचक कीर्तनी जथे हाजियां भरनगे। अचेचे तौर पर जथेबंदी वालों उपराला किया गया है। डॉक्टर सुखप्रीत सिंह जी उदक, हरिंदर सिंह जी टैक्सस, डॉक्टर अमरजीत सिंह जी गुरु नानक की विचारधारा नाल आपां ने किद्दां अगाह राजपाल प्राप्त करना उस संबंधी चानना पाउणगे। 14 अगस्त दिन एतवार नूं हम वाक़ा गुरुद्वारा साहब पहुंच गए। गुरु साहब दी खुशियां प्राप्त करो जी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। समुचियां नॉर्थ ईस्ट कोस्ट दियां सिख संगतां अगे बेनती की जाती आ अज गुरुद्वारा साहब सिख कल्चर सोसाइटी रिचमंड हिल न्यूयॉर्क तो कि आने वाली 13 अगस्त नूं सवेरे 11 बजे तो लेके 2 बजे तक यूनाइटेड नेशन न्यूयॉर्क जिहड़ा स्थित UNO हैडकुआटर दे अगे समूह बंदी सिंघां दे हक दे विच असी रल के समूह गुरुद्वारा प्रबंधक कमेटियां सिख जथेबंदियां सिख संगतां रल के प्रोटेस्ट करनगियां क्योंकि साडी कौम दे हीरो रोल मॉडल मामा दे पुत 25-26 सालां दी
ਜੋ ਕੈਦ ਕਾਲ ਕੋਠਰੀਆਂ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਗੁਜ਼ਾਰ ਚੁੱਕੇ ਹਨ। ਭਾਰਤੀ ਕਾਨੂੰਨ ਦੇ ਤਹਿਤ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਹਲੇ ਵੀ ਭਾਰਤੀ ਹਕੂਮਤ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਹਨਾਂ ਮਾਵਾਂ ਦੇ ਪੁੱਤਾਂ ਵਾਸਤੇ ਹਾਂ ਦਾ ਨਾਰਾ ਮਾਰ ਲਈ ਸਾਡੀ ਕੌਮ ਦੇ ਜੋ ਰੋਲ ਮਾਡਲ ਹੀਰੋ ਜੋ ਕਾਲ ਕੋਠਰੀਆਂ ਦੇ ਵਿੱਚ ਭਾਰਤ ਵਿੱਚ ਸਥਿਤ ਬੰਦ ਪਏ ਹਨ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਕੇ ਆਓ ਆਪਾਂ ਰਲ ਕੇ UN ਦੇ ਅੱਗੇ 13 ਤਰੀਕ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਰਲ ਮਿਲ ਕੇ ਪਰਿਵਾਰਾਂ ਸਮੇਤ ਅਸੀਂ ਉੱਥੇ ਜੁੜੀਏ ਤਾਂ ਕਿ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਡਿਸਕਸ ਕਰਨ ਜਾ ਰਹੇ ਹਾਂ ਕਿ ਪੰਜਾਬ ਦੀਆਂ ਅੱਡ-ਅੱਡ ਸਿਆਸੀ ਧਿਰਾਂ ਵਿੱਚ 15 ਅਗਸਤ ਨੂੰ ਸਿੱਖ ਨਿਸ਼ਾਨ ਸਾਹਿਬ ਜਾਂ ਤਿਰੰਗਾ ਚਲਾਉਣ ਨੂੰ ਲੈ ਕੇ ਲਾਈਨ ਖਿੱਚੀ ਜਾ ਰਹੀ ਹੈ ਔਰ ਸ਼੍ਰੋਮਣੀ ਕਮੇਟੀ ਵੱਲੋਂ ਆਇਆ ਰਿਐਕਸ਼ਨ ਦੱਸਦਾ ਹੈ ਕਿ ਉਹ ਆਪਣੇ ਆਪ ਨੂੰ ਕੜਿੱਕੀ ਵਿੱਚ ਫਸਿਆ ਮਹਿਸੂਸ ਕਰਦੀ ਹੈ ਔਰ ਇਸ ਨਾਲ ਅਕਾਲੀਆਂ ਦਾ ਜਿਹੜਾ ਦੋਗਲਾਪਨ ਉਹ ਜਗ ਜ਼ਾਹਰ ਹੋ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਅੱਜ 8 ਅਗਸਤ ਹੈ ਜੀ ਔਰ ਜਿਉਂ-ਜਿਉਂ 15 ਅਗਸਤ ਨੇੜੇ ਆ ਰਿਹਾ ਹੈ, ਬੇਸ਼ੱਕ ਬੀਜੇਪੀ RSS ਹਿੰਦੂਤਵੀ ਉਹ ਤਾਂ ਆਪਣੀ ਪ੍ਰੋਪੇਗੈਂਡਾ ਖੇਡ ਦੇ ਵਿੱਚ ਲੱਗੇ ਹੋਏ ਨੇ। ਘਰ ਘਰ ਤਿਰੰਗਾ ਦੇ ਨਾਂ ਥੱਲੇ 20 ਕਰੋੜ ਘਰਾਂ ਤੇ ਕਹਿੰਦੇ ਨੇ ਤਿਰੰਗੇ ਲਾਉਣੇ ਨੇ। ਜੀ ਉਹਨਾਂ 'ਚ ਵੀ ਜ਼ਿਆਦਾ ਜ਼ੋਰ ਉਹਨਾਂ ਦਾ ਪੰਜਾਬ ਤੇ ਕਸ਼ਮੀਰ ਨੂੰ ਤਿਰੰਗੇ ਦੇ ਰੰਗ 'ਚ ਰੰਗਣ ਦਾ, ਕਿਉਂਕਿ ਇਹੀ ਦੋ ਸਟੇਟਾਂ ਨੇ ਜਿਨ੍ਹਾਂ ਚੋਂ RSS ਨੂੰ BJP ਨੂੰ ਭਾਰਤੀ ਸਟੇਟ ਨੂੰ ਸਭ ਤੋਂ ਜ਼ਿਆਦਾ ਚੈਲੰਜ ਮਹਿਸੂਸ ਹੁੰਦਾ ਹੈ ਔਰ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਜੇ ਇਹਨਾਂ ਦੋਨਾਂ ਲੋਕਾਂ ਦੇ ਉੱਤੇ ਵੀ ਅਸੀਂ ਭਾਰਤੀ ਰਾਸ਼ਟਰਵਾਦ ਜਾਂ ਅੱਜ ਤਾਂ ਉਹਨੂੰ ਹਿੰਦੂਤਵੀ ਰਾਸ਼ਟਰੀਵਾਦ ਕਿਹਾ ਜਾਏ ਕਿ ਉਹ ਅਸੀਂ ਇਹਨਾਂ ਦੇ ਸੰਘ ਚੋਂ ਥੱਲੇ ਉਤਾਰ ਦਿੱਤਾ ਹੈ। ਦੇਖੋ ਚਾਰ ਚਫੇਰੇ ਤਿਰੰਗੇ ਹੀ ਤਿਰੰਗੇ ਦੱਸ ਰਹੇ ਨੇ ਕਿ ਇੱਥੇ ਕੋਈ ਵੀ ਜਿਹੜਾ ਉਹ ਭਾਰਤ ਤੋਂ ਅੱਡ ਹੋਣਾ ਨਹੀਂ ਮੰਗਦਾ ਜੀ ਔਰ ਇਹ ਕੋਈ ਨਵੀਂ ਨਹੀਂ ਹੈ ਗੱਲ ਕਿ ਇਹਨਾਂ ਨੇ ਕੀਤੀ। ਜੇ ਦੇਖਿਆ ਜਾਏ ਤਾਂ ਕਿਸਾਨ ਲਹਿਰ ਦੇ ਚਲਦਿਆਂ ਵੀ ਜਿਹੜੀ ਕਿਸਾਨੀ ਲੀਡਰਸ਼ਿਪ ਜਿਸ ਦੇ ਵਿੱਚ ਹੁਣ ਤਾਂ ਸਾਰੇ ਉਸ ਦੇ ਸਬੂਤ ਨੇ ਕਿ ਕਿਵੇਂ ਮੁਕੰਮਲ ਤੌਰ ਤੇ ਭਾਰਤੀ ਏਜੰਸੀਆਂ ਦੀ ਘੁਸਪੈਠ ਸੀ। ਉਹ ਵੀ ਬਾਰ-ਬਾਰ ਜ਼ਿੱਦ ਕਰਦੇ ਸੀ ਜੀ ਤਿਰੰਗਾ ਲਾਓ ਆਪਣੀਆਂ ਟਰਾਲੀਆਂ ਤੇ ਆਪਣੇ ਟਰੱਕਾਂ ਤੇ। 26 ਜਨਵਰੀ ਦੇ ਮਾਰਚ ਦੇ ਵੇਲੇ ਤਾਂ ਉਹਨਾਂ ਨੇ ਬਿਲਕੁਲ ਸਾਰੀਆਂ ਹੱਦਬੰਦੀਆਂ ਟੱਪ ਦਿੱਤੀਆਂ। ਜਦੋਂ ਇਹਨਾਂ ਦਾ ਰਾਜੇਵਾਲ ਇਹ ਕਹਿਣ ਤੱਕ ਵੀ ਗਿਆ ਕਿ ਜੀ ਆਪਣੀ ਸਿੱਖੀ ਆਪਣੇ ਘਰੇ ਛੱਡ ਕੇ ਆਓ, ਨਾ ਜਿਹੜਾ ਉਹ ਤਿਰੰਗੇ ਤੋਂ ਬਿਨਾਂ ਕੋਈ ਝੰਡਾ ਲਾਓ ਤੇ ਨਾ ਹੀ ਜੈਕਾਰਾ ਲਾਓ, ਇੱਥੋਂ ਤੱਕ ਵੀ ਇਹਨਾਂ ਦੀ ਇਹ ਲਾਈਨ ਰਹੀ। ਲੇਕਿਨ ਕੁੱਲ ਜ਼ਮਾਨੇ ਨੇ ਦੇਖਿਆ ਕਿ ਕਿਵੇਂ ਇਹ ਕੇਸਰੀ ਲੱਗਾ ਝੰਡਾ ਜਿਹਦੇ ਤੇ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਸੀ, ਜਦੋਂ ਸ਼ੰਭੂ ਤੋਂ ਸਾਡੇ ਨੌਜਵਾਨਾਂ ਨੇ ਇਹਨਾਂ ਸਾਰੀਆਂ ਕਾਮਰੇਡੀ ਜਥੇਬੰਦੀਆਂ ਨੂੰ ਡਿਫਾਈ ਕਰਕੇ ਇਹ ਤਾਂ ਪੰਜਾਬ ਹਰਿਆਣਾ ਬਾਰਡਰ ਤੇ ਬਹਿ ਗਏ ਸੀ, ਦਿੱਲੀ ਵੱਲ ਰੁਖ ਕੀਤਾ ਔਰ ਉਹਨਾਂ ਨੇ ਕਰੇਨਾਂ ਨਾਲ ਰੱਖੇ ਹੋਏ ਵੱਡੇ ਵੱਡੇ ਪੱਥਰ ਹੱਥਾਂ ਨਾਲ ਚੁੱਕੇ ਚਾਰ ਚੁਫੇਰੇ ਜੈਕਾਰਿਆਂ ਦੀ ਗੂੰਜ ਵਿੱਚ ਨਾ ਸਿਰਫ ਦਿੱਲੀ ਦੇ ਸਿੰਘੂ ਤੱਕ ਉਹ ਅਪੜੇ। ਫਿਰ ਇਹ ਵੀ ਜ਼ਮਾਨੇ ਨੇ ਦੇਖਿਆ ਕਿ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਵੀ ਇਹ ਕੇਸਰੀ ਝੰਡਾ ਭਾਈ ਜੁਗਰਾਜ ਸਿੰਘ ਔਰ ਭਾਈ ਦੀਪ ਸਿੱਧੂ ਔਰ ਉਹਨਾਂ ਸਾਰਿਆਂ ਦੇ ਉਦਮ ਨਾਲ ਝੁੱਲਿਆ ਔਰ ਕਿਵੇਂ ਲਾਲ ਕਿਲੇ ਤੇ ਇਸ ਕੇਸਰੀ ਨੇ ਆਪਣਿਆਂ ਦੇ ਦਿਲ ਮੋਹੇ, ਹਿਰਖੇ ਸਾਡੇ ਦਿਲ ਖੁਸ਼ੀ ਦੇ ਵਿੱਚ, ਚਾਹ ਦੇ ਵਿੱਚ, ਹਰਸ਼ ਦੇ ਵਿੱਚ, ਤੇ ਦੁਸ਼ਮਣ ਦੀ ਸਫ ਦੇ ਵਿੱਚ ਕਿਵੇਂ ਮਾਤਮ ਵਿੱਚ ਹੀ ਕਿਵੇਂ ਉਹਨਾਂ ਨੂੰ ਇਹ ਜਿਹੜਾ ਇਹ ਲੱਗਾ ਕਿ ਭਾਈ ਕਦੇ ਅਸੀਂ ਜੂਨ 84 ਦੇ ਪਹਿਲੇ ਹਫ਼ਤੇ ਬੈਟਲ ਆਫ ਅਕਾਲ ਤਖਤ 'ਚ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਉਹਨਾਂ ਦੇ ਉਸ ਤਖਤ ਤੇ ਉਹਨਾਂ ਦੀ ਡਿਊਟੀ ਦੇ ਉੱਤੇ ਅਸੀਂ ਆਪਣਾ ਤਿਰੰਗਾ ਲਾ ਆਏ ਸੀ। ਇਹ ਤਾਂ 84 ਦੀ ਗੱਲ ਹੈ ਤੇ ਇੰਨੀ ਜਲਦੀ ਔਰ ਇੰਨੀ ਇਫੈਕਟਿਵਲੀ ਆ ਕੇ ਇਹਨਾਂ ਨੇ ਭਾਜੀ ਮੋੜੀ ਹੈ। ਭਾਜੀ ਦਾ ਵੈਸੇ ਨਾਲ ਦੀ ਨਾਲ ਹੀ ਮੋੜਦੇ ਗਏ। ਇੰਦਰਾ ਗਾਂਧੀ ਨੂੰ ਵੀ ਭਾਜੀ ਦਾ ਚੰਗਾ ਛਾਂਦਾ ਮਿਲਿਆ, ਜਨਰਲ ਵੈਦਿਆ ਨੂੰ ਵੀ ਮਿਲਿਆ, ਹੋਰ ਵੀ ਜਿਹੜੇ ਨੇ ਨਾਲ ਨਾਲ ਉਹ ਭਾਜੀ ਤਾਂ ਵਰਤਾਈ ਗਏ। ਖੁੱਲੇ ਸ਼ੱਕਰ ਪਾਰੇ ਔਰ ਖੁੱਲੀਆਂ ਮੱਠੀਆਂ, ਉਹਨਾਂ ਦੀ ਤਾਂ ਕੋਈ ਕਮੀ ਨਹੀਂ ਸੀ ਭਾਜੀ ਦੀ।
ਪਰ ਇਹ ਜਿਵੇਂ ਦੀਪ ਸਿੱਧੂ ਨੇ, ਦੇਖੋ ਕੁਝ ਚੀਜ਼ਾਂ ਬੜੀਆਂ ਸਿੰਬੋਲਿਕ ਵੀ ਹੁੰਦੀਆਂ ਔਰ ਟਾਈਮਲੀ ਵੀ ਹੁੰਦੀਆਂ। ਜਦੋਂ ਉਹਨਾਂ ਨੂੰ ਕਿਹਾ ਜੀ ਇਹ ਜੂਨ 84 ਹਮਲਾ ਕਰਕੇ ਉੱਥੇ ਤਿਰੰਗਾ ਲਾ ਕੇ, ਹਾਲਾਂਕਿ ਧਰਮ ਦੇ ਨਾਲ ਉੱਥੋਂ ਨਾਲ ਕੀ ਤਾਲੁਕ ਸੀ, ਤੇ ਅਸੀਂ ਭਾਜੀ ਮੋੜ ਦਿੱਤੀ ਹੈ ਕਿ ਉਸੇ ਹੀ ਧਰਮ ਦਾ ਝੰਡਾ, ਜਿਸ ਧਰਮ ਦੇ ਖਿਲਾਫ ਤੁਸੀਂ ਟੋਟਲ ਵਾਰ ਐਲਾਨੀ, ਅਸੀਂ ਆ ਕੇ ਤੁਹਾਡੇ ਲਾਲ ਕਿਲੇ ਦੇ ਉੱਤੇ ਲਾ ਕੇ ਦੱਸ ਦਿੱਤਾ ਹੈ ਕਿ ਕੌਮੀ ਗੈਰਤ, ਕੌਮੀ ਅਣਖ ਜਿਉਂਦੀ ਹੈ। ਹੁਣ ਇਹ ਜਿਹੜਾ, ਔਰ ਉਸ ਤੋਂ ਬਾਅਦ ਇਹ ਮੁਹਿੰਮ ਹੋਰ ਵੀ ਜਿਹੜੀ ਹੈ ਇਹਨਾਂ ਨੇ ਜ਼ੋਰ ਸ਼ੋਰ ਨਾਲ ਆਰੰਭੀ, ਔਰ ਉਹਨਾਂ ਨੇ ਸੈਕੰਡ ਆਪਣਾ ਪਲੇਅਰ ਔਰ ਸੈਕੰਡ ਪਾਰਟੀ ਬੀਜੇਪੀ ਤੋਂ ਬਾਅਦ ਜਿਹੜੀ ਕਿ ਇਸ ਝੂਠ ਤਿਰੰਗੇ ਦੇ ਨਾਲ ਜੋੜਨ ਵਾਲੀ ਲਾਈਨ ਸੀ। ਹਾਲਾਂਕਿ ਆਰਐਸਐਸ ਦੀ ਆਪਣੀ ਹਿਸਟਰੀ ਪਿਛਲੇ ਦਿਨਾਂ 'ਚ ਬੜਾ ਡੀਟੇਲ ਆਰਟੀਕਲ BBC ਦੇ ਵਿੱਚ ਸੀ ਕਿ ਭਾਈ ਇਹਨਾਂ ਨੇ ਤਾਂ ਕਦੇ ਨਾਗਪੁਰ ਦੇ ਉੱਤੇ ਤਿਰੰਗਾ ਨਹੀਂ ਚਲਾ। ਹੁਣ ਮੋਦੀ ਨੇ ਵੀ ਕਿਹਾ ਜੀ ਆਪਣੀ ਸਾਰੀ ਪ੍ਰੋਫਾਈਲ ਤਿਰੰਗੇ ਦੀ ਲਾਓ। ਉਹਨੇ ਜਿਹੜਾ ਮੋਹਨ ਭਾਗਵਤ ਆਰਐਸਐਸ ਚੀਫ ਜਾਂ ਉਹਨਾਂ ਦੇ ਲੀਡਰ ਨੇ, ਕਿਸੇ ਨੇ ਨਹੀਂ ਲਾਇਆ ਉਹਨਾਂ ਦਾ ਝੰਡਾ। ਉਹ ਜਿਹੜਾ ਉਹ ਧਵਾਜੀ ਹੈ, ਓਮ ਵਾਲਾ ਭਗਵਾ ਧਵਾਜ, ਜਿਹੜਾ ਅਲਟੀਮੇਟਲੀ ਇਹਨਾਂ ਨੇ ਹਿੰਦੂਤਵੀ ਭਾਰਤ ਦਾ ਝੰਡਾ ਬਣਾਉਣਾ ਹੈ। ਤਿਰੰਗਾ ਤੇ ਇਹ ਵਕਤੀ ਫੇਜ਼ ਹੈ, ਔਰ ਇਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ, ਉਹ ਸਾਵਰਕਰ ਹੋਏ, ਉਹਨਾਂ ਦੇ ਗੋਲਵਲਕਰ ਹੋਏ, ਤਾਂ ਹਮੇਸ਼ਾ ਵਿਰੋਧ ਕਰਦੇ ਰਹੇ ਨੇ। ਨਾਗਪੁਰ ਦੇ ਹੈੱਡਕੁਆਰਟਰ ਤੇ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਉਹ ਤਿਰੰਗਾ ਝੁਲਾਣ ਨਹੀਂ ਸੀ ਦਿੰਦੇ, ਔਰ ਇੱਕ ਵਾਰ 4 ਬੰਦਿਆਂ ਨੇ ਜਾ ਕੇ ਉੱਥੇ ਇਹ ਦੱਸਣ ਲਈ ਵੀ ਕਿੰਨੇ ਹਿਪੋਕਰੇਟ ਨੇ ਉਹ ਚਲਾਇਆ, ਔਰ ਉਹਨਾਂ ਦੇ ਉੱਤੇ ਕੇਸ ਚੱਲਿਆ ਸੀ। ਔਰ ਬਾਅਦ ਫਿਰ ਇਹਨਾਂ ਨੇ ਦੇਖਿਆ ਕਿ ਵੀ ਇਹ ਬਹੁਤ ਜਿਹੜਾ ਹੁਣ ਅਸੀਂ ਐਕਸਪੋਜ਼ ਹੋ ਰਹੇ ਹਾਂ, ਉੱਥੇ ਲਾਤਾ ਉਹਨਾਂ ਨੇ ਤਿਰੰਗਾ, ਪਰ ਕਿਸੇ ਨੇ ਆਪਣੀ ਪ੍ਰੋਫਾਈਲ ਪਿਕਚਰ ਨਹੀਂ ਬਦਲੀ ਹੈ, ਜਿਵੇਂ ਇਹਨਾਂ ਨੇ ਕਾਲ ਦਿੱਤੀ ਕਿ ਜੀ ਉਹ ਤਿਰੰਗਾ ਕੀਤਾ ਜਾਏ। ਲੇਕਿਨ ਇਹ 26 ਜਨਵਰੀ ਦੀ ਘਟਨਾ ਤੋਂ ਬਾਅਦ ਔਰ 13 ਮਹੀਨੇ ਚੱਲੇ ਕਿਸਾਨ ਮੋਰਚਾ, ਜਿਹੜਾ ਕਿ ਤਿਰੰਗੇ ਨੂੰ ਇਹ ਜਵਾਬ ਸੀ ਕਿ ਭਾਈ ਸਾਡੀ ਜੇ ਕੋਈ ਤਵੱਕੋ ਹੈ ਜਾਂ ਸਾਡੇ ਲਈ ਜਿਹਦੀ ਜਿਹੜਾ ਉਹ ਅਸੀਂ ਸ਼ਰਨ ਦੇ ਵਿੱਚ ਹੈ, ਤੇ ਉਹ ਸਾਡਾ ਖਾਲਸਾਈ ਝੰਡਾ ਹੈ। ਹਾਲਾਂਕਿ ਮੈਂ ਇਸ ਡਿਬੇਟ ਦੇ ਵਿੱਚ ਨਹੀਂ ਜਾਵਾਂਗਾ, ਅੱਜ ਕੱਲ ਇਹ ਵੀ ਇੰਟਰਨੈਟ ਤੇ ਚੱਲ ਰਿਹਾ ਵੀ ਖਾਲਸਾਈ ਝੰਡਾ ਤਾਂ ਜਾਂ ਸੁਰਮਈ ਜਾਂ ਬਸੰਤੀ ਹੈ, ਤੇ ਕੇਸਰੀ ਦੀ ਗੱਲ ਕਿਉਂ ਹੋ ਰਹੀ ਹੈ। ਵੈਸੇ ਸਿਧਾਂਤਕ ਗੱਲ ਕੋਈ ਗਲਤ ਨਹੀਂ ਹੈ ਜਿਹੜੇ ਵੀ ਇਸ ਡਿਬੇਟ ਨੂੰ ਚੁੱਕ ਰਹੇ ਨੇ, ਪਰ ਅਸੀਂ ਇਹ ਵੇੜਾ ਨਹੀਂ ਹੈ। ਕਈ ਵਾਰ ਤੁਹਾਡੇ ਲਈ ਇਹ ਗੱਲ ਮੈਟਰ ਨਹੀਂ ਕਰ ਰਹੀ ਹੁੰਦੀ, ਕਈ ਚੀਜ਼ਾਂ ਤੁਹਾਡੇ ਵਿਦਵਾਨ ਸਕਾਲਰ ਦੂਜੇ ਜਦੋਂ ਵਕਤ ਆਂਦਾ ਤੁਸੀਂ ਬੈਠ ਕੇ ਉਹਨੂੰ ਕੰਸੈਂਸਸ ਨਾਲ ਰਿਜ਼ੋਲਵ ਕਰ ਸਕਦੇ ਹੋ। ਇਸ ਵੇਲੇ ਗੱਲ ਇਹ ਨਹੀਂ ਹੈ ਵੀ ਸਾਡਾ ਝੰਡਾ ਨੀਲਾ ਹੈ ਕਿ ਸਾਡਾ ਝੰਡਾ ਬਸੰਤੀ ਹੈ ਕਿ ਸਾਡਾ ਝੰਡਾ ਕੇਸਰੀ ਹੈ, ਇਹ ਡਿਬੇਟ ਨਹੀਂ ਹੈ। ਜਦੋਂ ਅਸੀਂ ਸਿੱਖ ਨਿਸ਼ਾਨ, ਜਿਹੜਾ ਕੋਈ ਸੁਰਮਈ ਲਾਉਣਾ ਚਾਹੁੰਦਾ ਉਹਨੂੰ ਕੌਣ ਰੋਕਦਾ ਵੀ ਉਹ ਸੁਰਮਈ ਨਾ ਲਾਏ। ਹੁਣ ਸਟਾਕਟਨ ਜਿੱਥੇ ਉਹਨਾਂ ਨੇ ਮੀਰੀ ਪੀਰੀ ਦੇ ਕਨਸੈਪਟ ਨੂੰ ਮੰਨਦੇ ਆ, ਨਾਲ ਜਿਹੜਾ ਖਾਲਿਸਤਾਨ ਦਾ ਝੰਡਾ ਲਾਇਆ ਜਿੱਥੇ ਖਾਲਿਸਤਾਨ ਲਿਖਿਆ ਵੀ ਹੋਇਆ, ਉਹ ਜਿਹੜਾ ਉਹ ਸੁਰਮਈ ਹੈ, ਜ਼ਾਹਰ ਹੈ। ਔਰ ਕਈ ਥਾਵਾਂ ਦੇ ਉੱਤੇ ਆਉਣ ਵਾਲੇ ਪੀਰੀਅਡਸ ਵੀ, ਹਾਲਾਂਕਿ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਨਾਲ ਦੇਖਦੇ ਹਾਂ, ਉਹਨਾਂ ਨੇ ਇਹਨਾਂ ਦੋਨੋਂ ਹੀ ਰੰਗਾਂ ਨੂੰ ਸੁਰਮਈ ਔਰ ਬਸੰਤੀ, ਇਹ ਠੀਕ ਹੈ ਕਿ ਵੀ ਬਸੰਤੀ ਦੀ ਲਾਈਟ ਸ਼ੇਡ ਮਸਟਰਡ ਵਾਂਗ, ਸਰੋਂ ਵਾਂਗ ਹੌਲੀ 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 ਕਦੋਂ ਕਿਵੇਂ ਉਹ ਗੂੜਾ ਕੇਸਰੀ ਬਣਿਆ, ਇਹ ਵੀ ਇੱਕ ਵੱਖਰੀ ਡਿਬੇਟ ਹੈ। ਉਹਨੂੰ ਭਾਵੇਂ ਨਿਰਬਲਿਆਂ ਨਾਲ ਜੋੜੋ, ਭਾਵੇਂ ਉਦਾਸੀਆਂ ਨਾਲ ਜੋੜੋ, ਪਰ ਇਹ ਇਸ ਵੇਲੇ ਇਹਦੀ ਐਕਸੈਪਟੈਂਸ ਹੈ। ਔਰ ਇਹ ਠੀਕ ਹੈ ਕਿ ਭਾਈ ਕੌਮ ਨੂੰ ਜਿਹੜਾ ਹੈ ਆਪਣੀ ਮਰਿਆਦਾ ਔਰ ਆਪਣੀਆਂ ਰਵਾਇਤਾਂ ਦੇ ਜ਼ਦ 'ਚ ਰਹਿੰਦੇ ਆ, ਅਲਟੀਮੇਟਲੀ ਕੁਝ ਜਿਹੜੇ ਨੇ ਫੈਸਲੇ ਭਾਵੇਂ ਪਰੰਪਰਾ ਕੋਈ ਵੀ ਉਹਨੂੰ ਜਿਹੜਾ ਉਸ ਵੱਲ ਆਉਣਾ ਪਏਗਾ। ਪਰ ਇਹ ਵੇੜਾ ਜਦੋਂ ਕਿ ਹੁਣ ਡਿਬੇਟ ਤਿਰੰਗਾ ਜਾਂ ਖਾਲਸਾਈ ਨਿਸ਼ਾਨ ਦੀ ਹੈ, ਮੈਂ ਸਮਝਦਾ ਵੀ ਇਸ ਕਿਸਮ ਦੀ ਡਿਬੇਟ ਸਾਨੂੰ ਫਰਦਰ ਡਿਵਾਈਡ ਕਰਦੀ ਹੈ। ਕੋਈ ਨਹੀਂ, ਜਿਹਨੂੰ ਬਸੰਤੀ ਲੱਗਦਾ ਹੈ ਅਸਲੀ ਆ ਉਹ ਬਸੰਤੀ ਲਾ ਲੈਣ, ਸੁਰਮਈ ਵਾਲੇ ਸੁਰਮਈ ਲਾ ਲੈਣ। ਗੱਲ ਤਾਂ ਲੜਾਈ ਤਿਰੰਗੇ ਨਾਲ ਹੈ ਵੀ ਅਸੀਂ ਨਹੀਂ ਮੰਨਦੇ ਇਹਨੂੰ। ਹੁਣ ਇੱਕ ਪਾਸੇ ਤਾਂ ਜਿਹੜਾ ਕੇਸਰੀ, ਕਿਉਂਕਿ ਜਿਹੜਾ ਹੁਣ ਮੈਂ 26 ਜਨਵਰੀ ਦੇ ਹਵਾਲੇ ਨਾਲ ਗੱਲ ਕਰ ਰਿਹਾ ਇਸ ਲਈ ਕੇਸਰੀ ਹੈ, ਪੱਗ ਵੀ ਮੈਂ ਕੇਸਰੀ ਬੰਨੀ ਹੋਈ ਹੈ। ਕਾਰਨ ਜਿਨ੍ਹਾਂ ਨੂੰ ਜਿਹੜੇ ਮੂਵਮੈਂਟ ਨਾਲ 84 ਤੋਂ ਜਾਂ ਉਸ ਤੋਂ ਵੀ ਪਹਿਲਾਂ ਜੁੜੇ ਹੋਏ ਨੇ, ਉਹ ਇਸ ਸਿਗਨੀਫੀਕੈਂਸ ਨੂੰ ਸਮਝਦੇ ਨੇ ਕਿਵੇਂ ਆਇਆ ਕੀ ਹੈ। ਲੇਕਿਨ ਇਹ ਵੀ ਪਲੇਇੰਗ ਵਿਦ ਦਾ ਫਾਇਰ ਵਾਲੀ ਗੱਲ ਸੀ। ਔਰ ਇੱਕ ਜ਼ਮਾਨੇ ਦੇ ਵਿੱਚ ਇਹ ਰੰਗ ਅੱਜ ਉਹਨੂੰ ਭਾਵੇਂ ਕੋਈ ਬੀਜੇਪੀ ਚੋਂ ਨਿਕਲਿਆ ਦੱਸੇ, ਕੋਈ ਹਿੰਦੂਤਵਾ ਦੇ ਭਗਵੇ ਦਾ ਵਿਗੜਿਆ ਰੂਪ ਦੱਸੇ, ਪਰ ਹਕੀਕਤ ਇਹ ਹੈ ਕਿ 80s ਦੇ ਦੌਰ ਦੇ ਵਿੱਚ ਇਸ ਰੰਗ ਦਾ ਮਤਲਬ ਸੀ ਖਾਲਿਸਤਾਨੀ ਹੋਣਾ। ਔਰ ਜਿਹਦੇ ਘਰ ਚੋਂ ਇਸ ਰੰਗ ਦੀ ਪੱਗ ਨਿਕਲਦੀ ਸੀ ਜਾਂ ਕਿਸੇ ਦੇ ਬੰਨੀ ਹੁੰਦੀ ਸੀ, ਉਹ ਬਾਗੀ ਸੀ ਹਕੂਮਤ ਦੀਆਂ ਨਜ਼ਰਾਂ 'ਚ। ਔਰ ਜਦੋਂ ਅਸੀਂ ਇਹ ਡਿਸਾਈਡ ਕੀਤਾ ਕਿ ਭਾਈ ਇਹੀ ਰੰਗ ਹੁਣ ਸਾਡਾ ਜਿਹੜਾ ਹੈ, ਬੇਸ਼ੱਕ ਜੇ ਹੁਣ ਅਸੀਂ ਜਿਹੜੇ ਝੰਡੇ ਇਹ ਹਾਲਾਂ ਟੋਰਾਂਟੋ 'ਚ ਬਣੇ ਨੇ,
ਜਿਹੜਾ ਸਾਡੇ ਵੀ ਲੱਗਾ ਹੋਇਆ ਇਹਦੇ 'ਚ ਜਿਹੜਾ ਲਾਈਟ ਪੇਲ ਹੈ ਮਸਟਰਡ ਰੰਗ ਹੈ ਲੇਕਿਨ ਅਸੀਂ ਇਹਨੂੰ ਕਦੇ ਡਿਬੇਟ ਦਾ ਇਸ਼ੂ ਇਸ ਲਈ ਨਹੀਂ ਬਣਾਉਂਦੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਤੁਹਾਡੇ ਕੋਲ ਆਪਣਾ ਕੌਮੀ ਘਰ ਖਾਲਿਸਤਾਨ ਹੋਏਗਾ ਉਦੋਂ ਤੁਹਾਡੀਆਂ ਜਥੇਬੰਦੀਆਂ ਤੁਹਾਡੇ ਮਹਾਂਪੁਰਖ ਤੁਹਾਡੇ ਜਥੇ ਟਕਸਾਲਾਂ ਵਿਦ ਕੰਸੈਂਸਸ ਡਿਸਾਈਡ ਕਰ ਸਕਦੀਆਂ ਨੇ ਕਿ ਖਾਲਿਸਤਾਨ ਦਾ ਝੰਡਾ ਕੀ ਹੋਏਗਾ ਕੀ ਜਿਹੜਾ ਸਿੱਖ ਨਿਸ਼ਾਨ ਸਾਹਿਬ ਹੈ ਜਿਹੜਾ ਬਸੰਤੀ ਜਾਂ ਸੁਰਮਈ ਹੈ ਉਹੀ ਖਾਲਿਸਤਾਨ ਦਾ ਝੰਡਾ ਵੀ ਹੋਣਾ ਚਾਹੀਦਾ ਹੈ ਜਾਂ ਖਾਲਿਸਤਾਨ ਦੇ ਝੰਡੇ ਦਾ ਹੋਰ ਕੀ ਹਾਲਾਂ ਕਈਆਂ ਨੇ ਕਈ ਵਾਰ ਕਿਹਾ ਜੀ ਝੰਡਾ ਕਨਸਟੀਟਿਊਸ਼ਨ ਵੀ ਸਾਨੂੰ ਬਣਾ ਲੈਣਾ ਚਾਹੀਦਾ ਮੈਂ ਕਿਹਾ ਜੀ ਉਦਾਂ ਦੇ ਕਈ ਕਨਸਟੀਟਿਊਸ਼ਨ 84 ਤੋਂ ਬਾਅਦ ਡਿਕਲੇਅਰ ਕੀਤੇ ਕਈ ਸਿੱਖ ਵਿਦਵਾਨਾਂ ਨੇ ਉਹਦੀ ਕੋਈ ਅਹਿਮੀਅਤ ਨਹੀਂ ਹੈ ਕਿਉਂਕਿ ਅਲਟੀਮੇਟਲੀ ਕਨਸਟੀਟਿਊਸ਼ਨ ਵੀ ਮੁਲਕ ਦੇ ਲੋਕ ਬਣਾਉਂਦੇ ਨੇ ਕਿ ਉਹ ਜਿਹੜੇ ਖਾਲਿਸਤਾਨ ਦੇ ਸ਼ਹਿਰੀ ਨੇ ਉਹ ਆਪਸ 'ਚ ਬੈਠ ਕੇ ਡਿਸਕਸ ਕਰਨਗੇ ਕਿ ਭਾਈ ਕੀ ਹੈ ਜਿਵੇਂ ਅਮਰੀਕਾ 'ਚ ਜੇ 4 ਜੁਲਾਈ 1776 ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ ਕਨਸਟੀਟਿਊਸ਼ਨ 15 ਸਾਲ ਬਾਅਦ ਜਾ ਕੇ ਬਣਦਾ ਉਹ ਸ਼ਹਿਰੀ ਡਿਬੇਟ ਕਰਦੇ ਨੇ ਇਸੇ ਤਰ੍ਹਾਂ ਜਿਹੜਾ ਫਲੈਗ ਵੀ ਹੁੰਦਾ ਉਹਦੇ 'ਚ ਵੀ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ ਅਮਰੀਕਾ 13 ਕਾਲੋਨੀਜ਼ ਤੋਂ ਸ਼ੁਰੂ ਹੋਇਆ ਸੀ ਅੱਜ ਜਦੋਂ ਅਸੀਂ ਅਮਰੀਕਾ ਦਾ ਝੰਡਾ ਦੇਖਦੇ ਹਾਂ ਉਸ ਦੇ ਵਿੱਚ ਜਿਹੜੀਆਂ ਸਟ੍ਰਾਈਪਸ ਨੇ ਉਹ ਤਾਂ 13 ਹੀ ਨੇ ਤੇ ਉਹਦੇ 'ਚ ਜਿਹੜੇ ਸਟਾਰ ਨੇ ਉਹ 50 ਨੇ ਕਿਉਂਕਿ ਸਟੇਟਾਂ ਉਨੀਆਂ ਬਦਲੀਆਂ ਸੋ ਇਹ ਜਿਹੜੇ ਮੁਲਕਾਂ ਦੇ ਫਲੈਗ ਹੁੰਦੇ ਨੇ ਇਹ ਕੋਈ ਇਹ ਨਹੀਂ ਹੁੰਦਾ ਵੀ ਚੇਂਜੇਬਲ ਨਹੀਂ ਇਸੇ ਤਰ੍ਹਾਂ ਨੈਸ਼ਨਲ ਐਂਥਮ ਹੁੰਦੇ ਨੇ ਇਹਦੇ ਤੇ ਵੀ ਕਈ ਵਾਰ ਡਿਬੇਟ ਹੁੰਦਾ ਹੈ ਵੀ ਇਹ ਦੇਸ਼ਵਾ ਬਰਮੋਏ ਹੈ ਕਿ ਕੋਈ ਹੋਰ ਹੈ ਕਿਸ ਜਾਂ ਕੀ ਹੋਣਾ ਅਸੀਂ ਸਮਝਦੇ ਹਾਂ ਵੀ ਇਸ ਸਟੇਜ ਦੇ ਉੱਤੇ ਤਾਂ ਇਹ ਮੈਸੇਜ ਦੁਸ਼ਮਣ ਨੂੰ ਦੇਣਾ ਕਿ ਤੁਹਾਡਾ ਜਨ ਗਨ ਮਨ ਸਾਡਾ ਨੈਸ਼ਨਲ ਐਂਥਮ ਨਹੀਂ ਹੈ ਤੁਹਾਡਾ ਤਿਰੰਗਾ ਸਾਡਾ ਝੰਡਾ ਨਹੀਂ ਹੈ ਇਹ ਸਭ ਤੋਂ ਇੰਪੋਰਟੈਂਟ ਹੈ ਰਾਦਰ ਦੈਨ ਕਿ ਅਸੀਂ ਜਿਹੜਾ ਸਿਧਾਂਤਕ ਡਿਬੇਟਸ ਨੂੰ ਵੀ ਹਰ ਗੱਲ ਦੇ ਵਿੱਚ ਹੀ ਜਿਹੜਾ ਔਰ ਟਾਈਮਿੰਗ ਦੇ ਮੁਤਾਬਕ ਫਿਰ ਉਹ ਇੱਕ ਵੱਖਰੀ ਦੌੜ ਦੇ ਵਿੱਚ ਚਲੇ ਜਾਈਏ ਇਸ ਲਈ ਕਈ ਵਾਰ ਹੁਣ ਇਹ ਨਹੀਂ ਹੈ ਕਿ ਵੀ ਜਿਹੜੇ ਖਾਲਸਾਈ ਝੰਡੇ ਦੀ ਐਡਵੋਕੇਸੀ ਕਰਨ ਵਾਲੇ ਨੇ ਉਹਨਾਂ ਦੇ ਸਾਰੇ ਇੰਟਰਵਿਊ ਠੀਕ ਆ ਰਹੇ ਨੇ ਜਾਂ ਉਹ ਕੋਈ ਡੈਪਥ ਨਾਲ ਪਰ ਅਸੀਂ ਆਪਣੀ ਆਵਾਜ਼ ਰੋਕ ਲੈਂਦੇ ਹਾਂ ਕਿਉਂਕਿ ਸਾਨੂੰ ਹੁੰਦਾ ਹੈ ਕਿ ਭਾਈ ਇਹ ਕੋਈ ਡਿਵਾਈਸਿਵ ਵੰਡਣ ਵਾਲੀ ਜਿਹੜਾ ਮੈਸੇਜ ਨਹੀਂ ਜਾਣਾ ਚਾਹੀਦਾ ਸਾਡਾ ਯਕਜ਼ੈਤੀ ਦਾ ਸੋਲੀਡੈਰਿਟੀ ਦਾ ਜਾਣਾ ਚਾਹੀਦਾ ਕਿ ਕੀ ਅਸੀਂ ਤਿਰੰਗੇ ਨਾਲ ਖੜੇ ਹਾਂ ਜਾਂ ਜਿਵੇਂ ਸਿੱਖਸ ਫਾਰ ਜਸਟਿਸ ਤਿਰੰਗੇ ਨਾਲ ਜਾਂ ਖੰਡੇ ਨਾਲ ਕਿ ਭਾਈ ਕਿਉਂਕਿ ਖੰਡਾ ਤਾਂ ਉਹ ਹਰ ਝੰਡੇ ਦੇ ਵਿੱਚ ਹੋਣਾ ਕਿਉਂਕਿ ਉਹ ਸੁਰਮਈ ਹੋਏ ਬਸੰਤੀ ਹੋਏ ਕੇਸਰੀ ਹੋਏ ਸੋ ਜ਼ਾਹਰ ਹੈ ਇਹ ਮੋਰ ਸਿੰਪਲਿਸਟਿਕ ਬਣਾਉਂਦਾ ਕਿਉਂਕਿ ਖੰਡੇ ਦਾ ਕਾਨਸੈਪਟ ਸਾਡਾ ਮੀਰੀ ਪੀਰੀ ਦਾ ਕਾਨਸੈਪਟ ਹੈ ਔਰ ਇਸ ਨਾਲ ਜੁੜਿਆ ਹੋਇਆ ਪਾਰਟ ਜਿਹੜਾ ਹੁਣ ਜਿਵੇਂ ਉਹਨਾਂ ਨੇ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੇ ਤਿਰੰਗੇ ਨੂੰ ਤਿਰੰਗਾ ਯਾਤਰਾਵਾਂ ਦੇ ਨਾਂ ਥੱਲੇ ਪੰਜਾਬ 'ਚ ਪ੍ਰਮੋਟ ਕੀਤਾ ਇਹੀ ਦੁਹਰਾ ਹੁਣ ਉਹ 15 ਅਗਸਤ ਦੇ ਹਵਾਲੇ ਨਾਲ ਇੱਕ ਪਾਸੇ ਹੁੰਦਾ ਸਰਕਾਰੀ ਤਿਰੰਗੇ ਵਾਲਿਆਂ ਦੀ ਹੈ ਪੰਜਾਬ ਦੇ ਵਿੱਚ ਦਿੱਲੀ 'ਚ ਹੈ ਤਾਂ ਭਗਵੇ ਵਾਲਿਆਂ ਦੀ ਪਰ ਉਹ ਇਸ ਵੇਲੇ ਜਿਹੜਾ ਭਗਵੇ ਤੱਕ ਪਹੁੰਚਾਉਣ ਤੋਂ ਪਹਿਲਾਂ ਇੱਕ ਸਟੈਪ ਤਿਰੰਗੇ 'ਚ ਲਪੇਟ ਕੇ ਕਰਨਾ ਚਾਹੁੰਦੇ ਨੇ ਸੋ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਹਾਂ ਕਿ ਜਿਹੜਾ ਸਿੱਖ ਰਿਸਪੌਂਸ ਹੈ ਸਿੱਖ ਸਿਆਸੀ ਧਿਰਾਂ ਦਾ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨ੍ਹਾਂ ਦੇ ਮੈਂਬਰ ਪਾਰਲੀਮੈਂਟ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹਨਾਂ ਦੀ ਸਟੇਟਮੈਂਟ ਉਹਨਾਂ ਦਾ ਰਿਕਾਰਡਡ ਵੀਡੀਓ ਮੈਸੇਜ ਹੈ ਔਰ ਉਹਨਾਂ ਨੇ ਕਿਹਾ ਵੀ 14 ਔਰ 15 ਤਰੀਕ ਨੂੰ ਜਿਹੜਾ ਖਾਲਸਾਈ ਝੰਡੇ ਨੇ ਉਹ ਘਰਾਂ ਦੇ ਉੱਤੇ ਕਾਰੋਬਾਰੀ ਅਦਾਰਿਆਂ ਦੇ ਉੱਤੇ ਝੁਲਾਏ ਜਾਣ ਇਸ ਨੂੰ ਲੈ ਕੇ ਬਹੁਤ ਰਿਐਕਟ ਕੀਤਾ ਇਸੇ ਤਰ੍ਹਾਂ ਦਲ ਖਾਲਸਾ ਦੀ ਕਾਲ ਹੈ ਕਿ ਭਾਈ ਔਰ ਦਲ ਖਾਲਸਾ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਭਾਈ ਇਹ ਝੰਡੇ ਸ਼੍ਰੋਮਣੀ ਕਮੇਟੀ ਮੁਹੱਈਆ ਕਰਾਏ ਹੁਣ ਗੱਲ ਤਾਂ ਇਹ ਹੈ ਕਿ ਭਾਈ ਉਹ ਇੱਕ ਜਿਹੜਾ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰ ਇਹ ਨੱਕ ਵਢਾਉਣ ਨੂੰ ਹੁਣ ਦਲ ਖਾਲਸਾ ਨੇ ਤਾਂ ਕਹਿ ਦਿੱਤਾ ਵੀ ਸ਼੍ਰੋਮਣੀ ਕਮੇਟੀ ਮੁਹੱਈਆ ਕਰੇ ਹੁਣ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਦੇਖੋ ਵੀ ਉਹਨਾਂ ਦੀਆਂ ਲੱਤਾਂ ਕਿੰਨਾ ਕੁ ਭਾਰ ਚੱਲਦੀਆਂ ਔਰ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਧਾਮੀ ਸਾਹਿਬ ਅਦਰਵਾਈਜ਼ ਸੁਲਝੇ ਹੋਏ ਬੰਦੇ ਨੇ ਸਿਆਣੀਆਂ ਗੱਲਾਂ ਵੀ ਕਰਦੇ ਨੇ ਹਰਜਿੰਦਰ ਸਿੰਘ ਧਾਮੀ ਪਰ ਅਲਟੀਮੇਟਲੀ ਦੇਖਣਾ ਤਾਂ ਉਹਦੇ ਵੱਲ ਹੀ ਹੈ ਮਾਲਕਾਂ ਵੱਲ ਤੇ ਮਾਲਕਾਂ 'ਚ ਬਾਦਲ ਕੇ ਜਿਨ੍ਹਾਂ ਦਾ ਤਾਂ ਹਮੇਸ਼ਾ ਹੀ ਜਿਹੜਾ ਉਹ ਦੋਗਲਾਪਨ ਸਾਹਮਣੇ ਹੈ ਹਾਲਾਂ ਹੁਣ ਅੱਜ ਇੱਕ ਵੀ ਸੀਟ ਇਹਨਾਂ ਦੇ ਕੋਲ ਜਿਹੜੀ ਹੈ ਉਹ ਨਹੀਂ ਰਹੀ ਜੇ ਕਹਿਣਾ ਹੋਏ ਕਿਉਂਕਿ ਜਿਹੜਾ ਜਿਹਨੂੰ ਲੈਜਿਸਲੇਚਰ ਪਾਰਟੀ ਲੀਡਰ ਬਣਾਇਆ ਸੀ
ਮਨਜਿੰਦਰ ਸਿੰਘ ਆਲੀ ਉਹਨੇ ਵੀ ਵੋਟ ਨਹੀਂ ਪਾਈ ਹੈ। ਦੂਸਰੇ ਤਾਂ ਪਹਿਲਾਂ ਇੱਕ ਬਹੁਜਨ ਸਮਾਜ ਦਾ ਇੱਕ ਦੂਸਰਾ, ਸੋ ਅਕਾਲੀਆਂ ਦੀ ਤਾਂ ਹੋਂਦ ਬਿਲਕੁਲ ਮਾਈਨਸ ਹੈ ਬਾਦਲ ਦਲ ਦੀ, ਪਰ ਇਹ ਹਿੰਮਤ ਨਹੀਂ ਕਰਨਗੇ ਕਿਉਂਕਿ ਹਾਲਾਂਕਿ ਅਸੀਂ ਗੱਲ ਕਰਾਂਗੇ ਅੱਗੇ ਜਾ ਕੇ ਕਿ ਕਿਵੇਂ ਬੀਬੀ ਕਿਰਨਜੋਤ ਕੌਰ ਨੇ ਜਿਵੇਂ ਉਹ ਹਮੇਸ਼ਾ ਵਾਂਗ ਕੋਈ ਨਾ ਕੋਈ ਉਹਨੇ ਕਮਲ ਕੁੱਟਣਾ ਹੁੰਦਾ ਹੈ, ਅੱਜ ਵੀ ਕੁੱਟਿਆ, ਉਸ ਕਮਲ ਦਾ ਵੀ ਜਿਹੜਾ ਹੈ ਉਹ ਗੱਲ ਕਰਾਂਗੇ। ਪਰ ਜੇ ਤੁਸੀਂ ਦੂਸਰੀਆਂ ਧਿਰਾਂ ਵੱਲੋਂ ਦੇਖੋ ਤੇ ਪੂਰੇ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਪੰਜਾਬ ਕਾਂਗਰਸ ਦਾ ਜਿਹੜਾ ਮੁਖੀ ਹੈ ਵੜਿੰਗ ਹਾਂਜੀ ਉਹ ਇਹ ਕਹਿੰਦਾ ਹੈ ਕਿ ਜੀ ਇਹ ਜਿਹੜੀ ਹੈ ਟ੍ਰਾਈ ਕਲਰ ਇਜ਼ ਅ ਨੈਸ਼ਨਲ ਸਿੰਬਲ ਐਂਡ ਐਵਰੀ ਇੰਡੀਅਨ ਸ਼ੁੱਡ ਰਿਸਪੈਕਟ ਇਟ। Tens of thousands of people, most of them Punjabis and Sikhs, lay down their lives to safeguard the honor of tricolor. Those trying to disrespect it are disrespecting our own martyrs and their martyrdom. ਹੁਣ ਪਹਿਲੀ ਗੱਲ, ਜਦੋਂ ਇਹ ਕਾਲ ਪੰਥਕ ਜਥੇਬੰਦੀਆਂ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ ਜਾਂ CTV 84 ਦੇ ਪਲੇਟਫਾਰਮ ਤੋਂ ਔਰ ਬਾਕੀ ਸਾਰੀਆਂ ਪੰਥਕ ਧਿਰਾਂ ਅਰਾਊਂਡ ਦਾ ਗਲੋਬ ਦੇ ਰਹੀਆਂ ਨੇ ਕਿ 15 ਅਗਸਤ ਵਾਲੇ ਦਿਨ 14-15 ਅਗਸਤ ਨੂੰ ਖਾਲਸਾਈ ਝੰਡਾ ਝੁਲਾਓ ਆਪਣੇ ਘਰ ਦੇ ਬਾਹਰ, ਆਪਣੇ ਕਾਰੋਬਾਰਾਂ ਦੇ ਬਾਹਰ। ਕਿਸੇ ਨੇ ਨਹੀਂ ਕਿਹਾ ਕਿ ਵੀ ਤਿਰੰਗੇ ਨੂੰ ਪੈਰਾਂ ਥੱਲੇ ਰੱਖੋ, ਬਿਲਕੁਲ ਕਿਸੇ ਨੇ ਨਹੀਂ ਕਿਹਾ ਕਿ ਇਸ ਝੰਡੇ ਦੇ ਉੱਤੇ ਖਾਲਿਸਤਾਨ ਲਿਖੋ। ਹਾਲਾਂਕਿ ਦੁਸ਼ਮਣ ਸਮਝਦੇ ਹੁਣ 26 ਜਨਵਰੀ ਨੂੰ ਵੀ ਜਿਹੜਾ ਝੰਡਾ ਲਾਲ ਕਿਲੇ ਤੇ ਝੁਲਿਆ ਉਹਦੇ ਤੇ ਕੋਈ ਖਾਲਿਸਤਾਨ ਤਾਂ ਨਹੀਂ ਸੀ ਲਿਖਿਆ ਹੋਇਆ, ਲੇਕਿਨ ਆਪਣਿਆਂ ਨੂੰ ਭੁਲੇਖਾ ਹੋਏਗਾ ਵੀ ਰੰਗ ਦਾ ਕੀ ਰੌਲਾ ਹੈ, ਦੂਜੇ ਦਾ ਕੀ ਰੌਲਾ ਹੈ। ਦੁਸ਼ਮਣ ਨੂੰ ਬੜਾ ਕਲੀਅਰ ਹੈ ਕਿ ਜਦੋਂ ਸਿੱਖ ਆਪਣੇ ਝੰਡੇ ਦੀ ਗੱਲ ਕਰਦਾ ਹੈ ਉਹ ਆਪਣੀ ਸੋਵਰਨਿਟੀ ਦੀ ਗੱਲ ਕਰਦਾ ਹੈ। ਹੁਣ ਕਈਆਂ ਨੂੰ ਇਹ ਵੀ ਪ੍ਰੋਬਲਮ ਹੁੰਦੀ ਹੈ ਕਿ ਜੀ ਜਦੋਂ ਗੁਰਦੁਆਰਾ ਸਾਹਿਬ ਸਿੱਖ ਜਾਂਦੇ ਨੇ, ਔਰ ਖਾਸ ਤੌਰ ਤੇ ਸਾਡੀ ਬਜ਼ੁਰਗ ਜਨਰੇਸ਼ਨ ਦਾ ਤਾਂ ਇਹ ਨੇਮ ਹੀ ਹੁੰਦਾ ਸੀ, ਉਹ ਜਾਂਦੇ ਆ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਸੀ, ਫਿਰ ਅੰਦਰ ਜਾਂਦੇ ਸੀ। ਕਈਆਂ ਨੇ ਇਹੀ ਡਿਬੇਟ ਕੀਤੀ ਹੁੰਦੀ ਹੈ ਜੀ ਸਿਰ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਚਾਹੀਦਾ। ਉਹ ਭਾਈ ਇਹ ਵੀ ਜਦੋਂ ਤੁਸੀਂ ਇੱਕ ਪਾਸੇ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਇਹ ਜਦੋਂ ਤੱਕ ਕੁਝ ਚੀਜ਼ਾਂ ਜਿਹੜਾ ਤੁਹਾਡਾ ਹੁਣ ਕਿਉਂ ਜਦੋਂ ਨੈਸ਼ਨਲ ਇੱਥੇ ਵੀ ਬੇਸ਼ੱਕ ਅਮਰੀਕਾ ਦੇ ਵਿੱਚ ਕੋਈ ਝੰਡੇ ਦੀ ਬੇਹੁਰਮਤੀ ਕਰਨਾ ਕੋਈ ਕਨਸਟੀਟਿਊਸ਼ਨ ਦੇ ਖਿਲਾਫ ਨਹੀਂ ਹੈ, ਪਰ ਜਦੋਂ ਇੱਥੇ ਵੀ ਗੋਡ ਬਲੈਸ ਅਮਰੀਕਾ ਜਾਂ ਸਟਾਰ ਬੈਂਗਲਡ ਉਹਨਾਂ ਦਾ ਉਸ ਦੀ ਗੱਲ ਹੁੰਦੀ ਹੈ ਨੈਸ਼ਨਲ ਐਂਥਮ ਦੀ, ਕਿਵੇਂ ਰਿਸਪੈਕਟਸ ਖਲੋਂਦੇ ਨੇ ਪ੍ਰੈਜ਼ੀਡੈਂਟ ਤੋਂ ਲੈ ਕੇ ਥੱਲੇ ਤੱਕ ਕੀ ਹੈ। ਸੋ ਇਸੇ ਤਰ੍ਹਾਂ ਕਿਉਂਕਿ ਤੁਹਾਨੂੰ ਇਹ ਹੁੰਦਾ ਹੈ ਵੀ ਇਸ ਝੰਡੇ ਦੇ ਥੱਲੇ ਅਸੀਂ ਇਕੱਠੇ ਹਾਂ ਔਰ ਇਹ ਸਾਡਾ ਮੁਲਕ ਹੈ। ਹੁਣ ਇਸੇ ਤਰ੍ਹਾਂ ਸਾਡਾ ਤਾਂ ਅਜੇ ਮੁਲਕ ਨਹੀਂ ਹੈ, ਸਾਡੇ ਲਈ ਤਾਂ ਜਦੋਂ ਮੁਲਕ ਹੁੰਦਾ ਹੈ ਤਾਂ ਵੀ ਸਾਡੇ ਲਈ ਸਾਡਾ ਝੰਡਾ ਸਾਹਿਬ ਜਿਹੜਾ ਉਹ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਲਹਿਰਾਉਂਦੇ ਸਾਨੂੰ ਯਾਦਾਂ ਨਹੀਂ ਕਰਵਾਉਂਦੇ ਨੇ ਕਿ ਪੀਰੀ ਤੇ ਮੀਰੀ ਦਾ ਮੁਕਾਮ ਕੀ ਹੈ, ਜਾਂ ਅਸੀਂ ਬਾਦਸ਼ਾਹ ਹੈ ਜਾਂ ਬਾਗੀ ਹੈ। ਔਰ ਜਦੋਂ ਅਸੀਂ ਮੀਰੀ ਤੇ ਪੀਰੀ ਦੀ ਗੱਲ ਕਰਦੇ ਹਾਂ ਜਾਂ ਜਿਵੇਂ ਗਿਆਨੀ ਗਿਆਨ ਸਿੰਘ ਹੋਰਾਂ ਨੇ ਜਦੋਂ ਇਹ ਲਫ਼ਜ਼ ਕਹੇ ਕਿ ਭਾਈ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਾਜਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਸੋ ਇਹ ਮੀਰੀ ਤੇ ਪੀਰੀ ਦੀ ਗੱਲ ਹੀ ਸੀ। ਜੇ ਅਰਦਾਸ ਦੇ ਵਿੱਚ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਇਹ ਲਫ਼ਜ਼ ਜਿਹੜੇ ਨੇ ਉਹ ਲਿਆਂਦੇ ਗਏ। ਸੋ ਇਹ ਝੰਡੇ ਬੁੰਗੇ ਜਿਹੜੇ ਨੇ ਇਹ ਸਾਡੀ ਮੀਰੀ ਪੀਰੀ ਦੀ ਰਿਪਰੈਜ਼ੈਂਟੇਸ਼ਨ ਹੈ। ਇਸ ਦੇ ਨਾਲ ਅਸੀਂ ਫਿਰ ਰਾਜ ਕਰੇਗਾ ਖਾਲਸਾ ਵੀ ਪੜ੍ਹਦੇ ਹਾਂ। ਇਹੀ ਕਾਰਨ ਹੈ ਕਿ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ 'ਚ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਕੀਤੀ ਜਾਂਦੀ ਹੈ ਉਹ ਮਸਟ ਚਲਾਇਆ ਜਾਂਦਾ ਹੈ। ਉਹ 14 ਅਪ੍ਰੈਲ ਨੂੰ ਜਦੋਂ ਕਿ ਖਾਲਸਾ ਸਾਜਨਾ ਦਿਵਸ ਹੈ, ਇਹ ਵੀ ਯਾਦ ਦਹਾਨੀ ਹੁੰਦੀ ਹੈ ਕਿ ਸਾਡੀ ਝੰਡਾ ਤਾਂ ਆਜ਼ਾਦ ਕੌਮਾਂ ਦਾ ਹੁੰਦਾ ਹੈ ਕਿ ਭਾਈ ਅਸੀਂ ਸਿਰਫ ਇੱਕ ਮਹਿਜ਼ ਇਬਾਦਤ ਕਰਨ ਵਾਲੀ ਰੱਬ ਦੇ ਖੌਫ 'ਚ ਰਹਿਣ ਵਾਲੀ ਕੌਮ ਹੀ ਨਹੀਂ ਹੈ, ਅਸੀਂ ਸੋਵਰਨਿਟੀ ਰਾਜ ਕਰੇਗਾ ਖਾਲਸਾ, ਖਾਲਸਾ ਜੀ ਕੇ ਬੋਲ ਬਾਲੇ ਔਰ ਸਾਡੀ ਇੱਕ ਪੋਲੀਟੀਕਲ ਡੈਸਟਨੀ ਗੁਰੂ ਨੇ ਨਿਰਧਾਰਿਤ ਕੀਤੀ ਹੋਈ ਹੈ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ, ਕਿ ਇਹਨਾਂ ਨੂੰ ਮੈਂ ਪਾਤਸ਼ਾਹੀ ਦਿੱਤੀ ਹੈ। ਪਾਤਸ਼ਾਹਤ ਸੋਵਰਨਿਟੀ ਨੂੰ ਕਹਿੰਦੇ ਨੇ ਔਰ ਜਦੋਂ ਸੋਵਰਨਿਟੀ ਹੁੰਦੀ ਹੈ ਉਦੋਂ ਹੀ ਤੁਹਾਡੇ ਜਿਹੜੇ ਨੇ ਝੰਡੇ ਬੁੰਗੇ ਆਜ਼ਾਦ ਹੁੰਦੇ ਨੇ। ਸੋ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਅਸੀਂ ਬਿਨਾਂ ਇਸ ਡਿਬੇਟ 'ਚ ਪਿਆ ਕਿ ਝੰਡਾ ਸੁਰਮਈ ਹੈ ਕਿ ਬਸੰਤੀ ਹੈ ਕਿ ਕੇਸਰੀ ਹੈ, ਤਿਰੰਗਾ ਤੁਸੀਂ ਨਹੀਂ ਝੁਲਾਉਣਾ, ਤੁਸੀਂ ਇਸ ਝੰਡੇ ਦੇ ਨਾਲ ਖਲੋਣਾ। ਤੁਸੀਂ ਤਿਰੰਗੇ ਦਾ ਡਿਸਰਿਸਪੈਕਟ ਤਾਂ ਨਹੀਂ, ਜਿਨ੍ਹਾਂ ਦਾ ਮੁਲਕ ਹੈ ਤਿਰੰਗੇ ਵਾਲਿਆਂ ਦਾ ਉਹ ਜੀ ਸਦਕੇ ਝੁਲਾਉਣ, ਅਸੀਂ ਤਾਂ ਕਿਸੇ ਦਾ ਵੀ ਡਿਸਰਿਸਪੈਕਟ ਨਹੀਂ ਕਰਦੇ। ਔਰ ਆਪਣਿਆਂ ਦਾ ਹਾਲ ਇਹ ਹੈ ਕਿ ਵੀ ਹੁਣ ਸ਼੍ਰੋਮਣੀ ਕਮੇਟੀ ਨੇ ਤਾਂ ਹਾਲਾਂ ਉਹਨੇ ਧਾਮੀ ਸਾਹਿਬ ਨੇ ਇਹ ਕਿਹਾ ਕਿ ਜੀ ਅਸੀਂ
10 ਅਗਸਤ ਨੂੰ ਜਿਹੜੀ ਹੈ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੀ ਮੀਟਿੰਗ ਰੱਖੀ ਹੈ ਜਿਹਦੇ ਚ ਡਿਸਾਈਡ ਕਰਾਂਗੇ ਅਸੀਂ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਜਿਹੜੀ ਇਹ 13 ਤੋਂ 15 ਅਗਸਤ ਤੱਕ ਝੰਡੇ ਚਲਾਉਣ ਦੀ ਮੁਹਿੰਮ ਦੀ ਕਾਲ ਦਿੱਤੀ ਹੈ ਕਿ ਖਾਲਸਾਈ ਝੰਡਾ ਚਲਾਓ, ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਸਿੱਖ ਜਥੇਬੰਦੀਆਂ ਦਾ। ਔਰ ਅਜੇ ਦੇਖੋ ਸ਼ਾਇਦ 10 ਅਗਸਤ ਤੱਕ ਪਹੁੰਚਦੇ ਆ ਉਹਨਾਂ ਦੀ ਰਾਏ ਬਦਲੇ। ਲੇਕਿਨ ਮੈਂ ਸਮਝਦਾ ਵੀ ਜਿਸ ਗੱਲ ਨੂੰ ਕਹਿਣ ਤੋਂ ਜਾਂ ਜਿਸ ਤੋਂ ਸਾਡੇ ਆਪਣੇ ਭਗੌੜੇ ਹੋਏ ਨੇ ਜਾਂ ਹੋ ਰਹੇ ਨੇ ਜਾਂ ਦੱਸ ਰਹੇ ਨੇ, ਇਹ ਵੈਸੇ ਜਦੋਂ ਅਸੀਂ ਕਹਿੰਦੇ ਹਾਂ ਕਿ ਡਰਾਇੰਗ ਦਾ ਲਾਈਨ ਇੱਕ ਲੀਕ ਖਿੱਚੀ ਗਈ ਹੈ, ਉਹਦੇ ਤੋਂ ਨਜ਼ਰ ਵੀ ਆ ਰਿਹਾ ਹੈ ਕਿ ਕੌਣ ਪੰਥਕ ਹੈ। ਜਿਵੇਂ ਉਹ ਪੁਰਾਤਨ ਪੀਰੀਅਡ 'ਚ ਬਾਬਰ ਕੇ ਤੇ ਬਾਬੇ ਕੇ ਕਹਿੰਦੇ ਸੀ, ਨਜ਼ਰ ਵੀ ਆ ਜਾਂਦਾ ਹੈ ਕਿ ਭਾਈ ਕਿਹੜੇ ਦਿੱਲੀ ਰਜੀਮ ਨਾਲ ਖੜੇ ਨੇ, ਕਿਹੜੇ ਅਨੰਦਪੁਰ ਦੇ ਰਜੀਮ ਨਾਲ, ਅਨੰਦਪੁਰ ਸਾਹਿਬ ਦੇ ਨਾਲ ਖਲੋਤੇ ਨੇ। ਔਰ ਸਤਪਾਲ ਮਲਿਕ, ਹਾਲਾਂ ਮੈਨੂੰ ਨਹੀਂ ਪਤਾ ਲੌਂਗ ਟਰਮ ਏਜੰਡਾ ਇਹਨਾਂ ਦਾ ਕੀ ਨਿਕਲਣਾ ਹੈ, ਕਿਉਂਕਿ ਸਤਪਾਲ ਮਲਿਕ ਕਮਿਟਡ ਆਪਣੇ ਢੰਗ ਦਾ, ਹਿੰਦੂਤਵਾਦੀਆਂ ਵੀ ਐਡਰ ਡੈਫੀਨੇਸ਼ਨਸ ਨੇ, ਪਰ ਪਿਛਲੇ ਦਿਨਾਂ 'ਚੋਂ ਪੰਜਾਬ 'ਚ ਆਇਆ 2-3 ਗੱਲਾਂ ਜਿਹੜੀਆਂ ਉਹਦੇ ਅੱਡ ਇੰਟਰਵਿਊਜ਼ ਤੇ, ਹੁਣ ਵੀ ਸ਼ਾਇਦ ਅਜੇ ਰਿਟਾਇਰ ਹੋਇਆ ਨਹੀਂ ਹੈ ਮਨੀਪੁਰ ਦਾ ਕਿ ਕਿੱਥੋਂ ਨਾਰਥ ਈਸਟ ਦੀ ਸਟੇਟ ਦਾ, ਮੇਘਾਲਿਆ ਦਾ ਗਵਰਨਰ ਹੈ। ਔਰ ਉਹਦੇ 'ਚ ਜਦੋਂ ਉਹਨੂੰ ਬਾਰ-ਬਾਰ ਪੁੱਛਿਆ ਜਾਂਦਾ ਹੈ, ਪੁੱਛਿਆ ਗਿਆ ਕਿ ਜੀ ਇਹ ਜਿਹੜਾ 26 ਜਨਵਰੀ ਨੂੰ ਝੰਡਾ ਲਹਿਰਾਇਆ ਸੀ ਖਾਲਸੇ ਦਾ, ਇਸ ਪਰ ਤੁਹਾਡਾ ਕੀ ਖਿਆਲ ਹੈ? ਉਹ ਕਹਿੰਦੇ ਵੀ ਉਹਨੂੰ ਡਿਫੈਂਡ ਕਰਨਾ ਚਾਹੀਦਾ ਸੀ। ਉਹ ਉਹਨਾਂ ਦੇ ਮੂੰਹ ਤੇ ਚਪੇੜ ਮਾਰਦੇ ਨੇ ਕਿਸਾਨ ਲੀਡਰਾਂ ਤੋਂ ਲੈ ਕੇ ਆਪਣਿਆਂ ਵਿਚਲੇ। ਉਹਨਾਂ ਨੇ ਕਿਹਾ ਜੀ ਸਿੱਖਾਂ ਨੇ ਜੇ ਸਭ ਤੋਂ ਪਹਿਲਾਂ ਲਾਲ ਕਿਲੇ ਤੇ ਕਿਸੇ ਦਾ ਝੰਡਾ ਲਾਉਣ ਦਾ ਹੱਕ ਹੈ, ਫਿਰ ਸਿੱਖਾਂ ਦਾ ਪਹਿਲਾਂ, ਫਿਰ ਉਹਨਾਂ ਨੇ ਕਿਹਾ ਜਾਟਾਂ ਦਾ। ਹੁਣ ਉਹ ਜਾਟ ਨੇ ਖੁਦ, ਕਿਉਂਕਿ ਇਹ ਵੀ ਜਦੋਂ ਤੁਸੀਂ ਜਾਟਾਂ ਦੀ ਬਗਾਵਤ ਦੇਖਦੇ ਹੋ ਦਿੱਲੀ ਦੇ ਨੇੜੇ ਤੇੜੇ, ਉਹਨਾਂ ਦਾ ਵੀ ਇੱਕ ਆਪਣਾ ਇੰਪੈਕਟ ਸੀ ਆਲਵੇਜ਼। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੁਝ ਕਦਮਾਂ ਦੀ ਵਿੱਥ ਤੇ ਉਹਨਾਂ ਦੇ ਗੁਰੂ ਦੀ ਸ਼ਹਾਦਤ ਹੋਈ। ਔਰ ਇਹ ਹੁਣ ਜਦੋਂ ਪੰਜਾਬ ਸਤਪਾਲ ਮਲਿਕ ਇਹੀ ਉਹ ਕਹਿੰਦਾ, ਔਰ ਕਹਿੰਦਾ ਵੀ ਸਭ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਸਿੱਖਾਂ ਨੇ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਉਹਨੂੰ ਝੰਡਾ ਲਾਇਆ। ਔਰ ਉਹਨਾਂ ਨੇ ਕਿਹਾ ਵੀ ਉਹ ਤਾਂ ਔਕਟਰਾਏ ਔਰ ਆਪਣੇ ਗੁਰਦੁਆਰੇ ਬਣਾ ਕੇ ਵਾਪਸ ਆ ਗਏ, ਚਾਹੁੰਦੇ ਤਾਂ ਉੱਥੇ ਹੀ ਚਾਹੁੰਦੇ ਤਾਂ ਉੱਥੇ ਹੀ ਰਹਿੰਦੇ ਭਾਵੇਂ। ਹੁਣ ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ। ਫਿਰ ਉਹਨਾਂ ਨੂੰ ਸਿਮਰਜੀਤ ਸਿੰਘ ਮਾਨ ਬਾਰੇ ਪੁੱਛਿਆ ਕਿ ਜੀ ਉਹਨਾਂ ਦੇ, ਉਹ ਕਹਿੰਦੇ ਜੀ ਉਹਨਾਂ ਨੇ ਬਹੁਤ ਤਕਲੀਫਾਂ ਝੱਲੀਆਂ, ਉਹ ਸੀਨੀਅਰ ਆਦਮੀ ਨੇ, ਔਰ ਉਹਨਾਂ ਨੇ ਕਿਹਾ ਉਹਨਾਂ ਨੂੰ ਵਿਚਾਰ ਰੱਖਣ ਦਾ ਹੱਕ ਹੈ। ਹੁਣ ਇਹ ਅਪਰੋਚ ਜੇ ਮੈਂ ਸਮਝਦਾ ਵੀ ਗੈਰ ਜਿਹੜੇ ਨੇ ਉਹਨਾਂ ਤੋਂ ਤਾਂ ਸਾਨੂੰ ਜਿਹੜਾ ਉਹ ਨਜ਼ਰ ਆ ਰਹੀ ਹੈ, ਤੇ ਆਪਣੇ ਜਿਹੜੇ ਨੇ ਉਹਨਾਂ ਦਾ ਜਿਹੜਾ ਉਹ ਲੱਤਾਂ ਕੰਬੀ ਜਾਂਦੀਆਂ ਨੇ ਉੱਤੇ, ਭਾਵੇਂ ਜਿੰਨੀ ਮਰਜ਼ੀ ਤੁਸੀਂ ਉਹਨਾਂ ਨੂੰ ਹੀਟ ਦਿਓ ਉਹ ਫਿਰ ਥੱਲੇ ਨੂੰ ਕਮਜ਼ੋਰੀ ਨਾਲ ਜਾਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਲਾਈਨ ਡਰਾ ਹੋਈ ਹੈ, ਔਰ ਇਹੀ ਮੈਸੇਜ ਜਾਣਾ ਚਾਹੀਦਾ ਹੈ ਹਰ ਘਰ ਦੇ ਬਾਹਰ, ਹਰ ਕਾਰੋਬਾਰੀ ਸਿੱਖ ਅਦਾਰੇ ਦੇ ਬਾਹਰ ਖਾਲਸਾਈ ਝੰਡਾ ਝੂਲਣਾ ਚਾਹੀਦਾ। ਉਹ ਬੇਸ਼ੱਕ ਕੇਸਰੀ ਚਲਾ ਲਓ, ਬਸੰਤੀ ਚਲਾ ਲਓ ਜਾਂ ਸੁਰਮਈ ਚਲਾ ਲਓ। ਹਾਂ, ਜਿੱਦਣ ਫਿਰ ਕੰਸੈਂਸਸ ਹੋਈ ਫਿਰ ਉਦੋਂ ਇੱਕੋ ਰੰਗ ਸਹੀ। ਹਾਲ ਦੀ ਘੜੀ ਤਾਂ ਅਸੀਂ ਇਹੀ ਹੈ ਵੀ ਇਹ ਡਿਫਾਈਨਸ ਹੈ ਇੰਡੀਅਨ ਸਿਸਟਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰ ਰਹੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ, ਤभी ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਜਿਸ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਤੋਂ ਜੋ ਨਗਰ ਕੀਰਤਨ ਸਜਾਇਆ ਜਾਂਦਾ ਹੈ, ਸਮੁੱਚੀਆਂ ਟਰਾਈ ਸਟੇਟ ਦੀਆਂ ਸੰਗਤਾਂ, ਸਭਾਵਾਂ, ਸਭਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਲ ਨਗਰ ਕੀਰਤਨ 21 ਅਗਸਤ ਦਿਨ ਐਤਵਾਰ ਨੂੰ
ਦਿਨੇ 12 ਵਜੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਆਰੰਭ ਹੋਵੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਬੱਚਿਆਂ ਸਮੇਤ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰੋ। ਇਸ ਮਹਾਨ ਨਗਰ ਕੀਰਤਨ ਤੋਂ ਅਗਲੇ ਐਤਵਾਰ 28 ਅਗਸਤ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਵੱਧ ਤੋਂ ਵੱਧ ਖੰਡੇ ਬਾਟੇ ਦੀ ਪੌਲ ਛਕ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि श्रोमणी कमेटी दी सीनियर मैंबर बीबी किरणजोत कौर अपने बयान नाल विवादां विच घिरे हुए हैं। सो किरणजोत कौर दा कहना है कि साडी पहचान भारत नाल ही है। निशान साहब दी तुलना मुल्क दे राष्ट्रीय तिरंगे झंडे नाल नहीं करनी चाहिए। बीबी जी दे इस तर्क विच किन्नी क जान है, इस बारे आपां गलबात करन जा रहे हैं। सो असीं चाहांगे कि तुसां इसी तरह बने रहना, देखण सुन लई एंड लिखण लई तुहाडा सब दा बहुत बहुत धन्नवाद जी। राज साहब की कहना चाहोगे? देखो, बीबी किरणजोत कौर सीनियर मैंबर ने श्रोमणी गुरुद्वारा प्रबंधक कमेटी दे। डॉक्टर रजिंदर कौर जिहड़ी अकाली दल वालों लंबा वक्त राज सभा दी मैंबर रही, उन्हां दी डॉटर ने। अच्छा। और 20वीं सदी दे पहले अध तो शुरू करके गुरुद्वारा सुधार लहर तो 1967 तक लगभग अद्धी सदी जिहड़ी सिख कौम जिन्हां दी अगवाई दे विच हर दौर चों गुजरी, 47 दे कमजोरी दे दौर चों भी मास्टर तारा सिंह उन्हां दी दोती है। मास्टर तारा सिंह दी डॉटर रजिंदर कौर ते रजिंदर कौर दी डॉटर किरणजोत कौर। हालां कदे कदे बीबी सियाणियां गल्लां भी करदी है, पर बहुत वार जदों ऐन कोई जिहड़ा अखाड़ा भखिया हुंदा है ते पता नहीं कुछ दा सुभाਅ दा हिस्सा हुंदा है जां कईयां दी समझ होनी हुंदी है जां कईयां नूं ऐ लगदा हुंदा है कि जे असी भी उही गल करिए जो बाकी कर रहे हैं तो साडी खबर नहीं बननी, पता नहीं खबर बनाने लई है। पर इस किस्म दियां गल्लां बीबी करदी है। और एक अद्धी वार तां अज तो कुछ साल पहला 2017-18 च जदों यूबा सिटी गुरु ग्रंथ साहब गुरगद्दी दिवस के मौके के उत्ते बीबी जी भी आए हुए सी और शाम दा दीवान उत्थे भी उन्होंने इस किस्म का ही कोई किया। और कुदरती उस तो बाद मेरी बोलण दी वारी सी और फिर बीबी जी लई दीवान च बहना औखा हो गया सी। उठ के फिर वो जिहड़ा अध पजद जिहड़ा है वो पसीना पूंझदे बीबी जी बाहर ही निकले। हुण कारण ये है भी असी हालां असी समझते हैं कि भी डिफरेंस ऑफ ओपीनियन हो सकता है किसी इशू ते, लेकिन जदों तुसी सिद्धांतक तौर दे उत्ते ही इस किस्म दी कोई गल करो ਜਿਹੜੀ बिल्कुल कॉन्सैप्ट दे ऑपोजिट जाती होए तो फिर अफसोस भी हुंदा है ते कई बार जिहड़ा है वो हुण मैं लफज नहीं कहना चाहता, ये भी हुंदा है कि भाई नहीं ये वाकई तुसी फटकारे होए हो, तुहाडे ते लानत है जां गुरु दी फटकार है कि भी तुहाडे तो ठीक गल तुहाडे मूंहों नहीं निकलदी। हुण मैं बीबी किरणजोत कौर नूं उन्हां दे नाने तो ही गल शुरू करां, मास्टर तारा सिंह, कि 47 दे दौर च उन्हां दा की रोल है जां उन्हां दी किन्नी वड्डी गलती ने कौम नूं किवें एक गुलामी चों फरंगी दी कढ के दूसरी च लिआंदा। इस बारे साची साखी सरदार कपूर सिंह होरां दी लिखत उस तो वड्डी कोई होर टेस्टीमनी नहीं है। और जे तुसी इंसाफ करो ईवन उन्हां दे नाल भी कि भाई 47 तो बाद उन्होंने ये रियलाइज किया कि भाई ये बहुत वड्डी गलती हुई। और उन्हों दी कमांड दे विच ही जिहड़े 2 मैंबर कॉन्स्टिट्यूएंट असैंबली दे सी जदों भारत दा संविधान 47-48 तो 1950 तक बन रहा सी, सरदार हुकम सिंह और सरदार भुपिंदर सिंह मान, ये अकाली दल के नुमाइंदे कॉन्स्टिट्यूएंट असैंबली सी। बीबी किरणजोत कौर जी, क्योंकि तुहानू तिरंगे दे नाल मोह है, तुहाडे मैं एग्जैक्ट कोट कड्ढी है जो तुसी कहा कि साडी पहचान भारत नाल ही है, तुहाडी होएगी जी सदके तुसी सने टब्बर जमुना पार जाके रहो भारत दे नाल, तुहाडी पहचान उन्हां नाल है। फिर ये कहना कि निशान साहब की तुलना मुल्क दे राष्ट्रीय तिरंगे झंडे नाल नहीं करनी चाहिए,
ਪਹਿਲੀ ਗੱਲ ਕਿ ਮੁਲਕ ਸੰਵਿਧਾਨ ਦੇ ਨਾਲ ਬਣਿਆ ਹੁੰਦਾ ਹੈ। ਹੁਣ ਤੁਹਾਡੇ ਨਾਨਾ ਜੀ ਦੀ ਮੈਂ ਯਾਦ ਦਹਾਨੀ ਕਰਵਾਵਾਂ ਕਿ ਉਹਨਾਂ ਵੱਲੋਂ ਭੇਜੇ ਦੋਵੇਂ ਹੀ ਮੈਂਬਰ ਸਰ ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ ਜਿਹੜੇ ਕਾਂਸਟੀਟਿਊਐਂਟ ਅਸੈਂਬਲੀ 'ਚ ਸੀ, ਜਦੋਂ ਸਿੱਖਾਂ ਦੀ ਮਜ਼ਹਬ ਦੇ ਤੌਰ ਦੇ ਉੱਤੇ ਵੀ ਪਛਾਣ ਜਿਹੜੀ ਹੈ ਉਹ ਹਿੰਦੂਆਂ ਦੇ ਵਿੱਚ ਜਜ਼ਬ ਕਰ ਦਿੱਤੀ ਗਈ। ਆਰਟੀਕਲ 25(b) ਦੇ ਥੱਲੇ ਇਹਨਾਂ ਦੋਨੋਂ ਨੁਮਾਇੰਦਿਆਂ ਨੇ ਖਲੋ ਕੇ ਕਾਂਸਟੀਟਿਊਐਂਟ ਅਸੈਂਬਲੀ 'ਚ ਕਿਹਾ, ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, this is betrayal of the promises made to the Sikhs, we reject this constitution। ਕਿ ਇਹ ਸਿੱਖਾਂ ਨਾਲ ਗੱਦਾਰੀ ਹੈ, ਸਾਡੇ ਨਾਲ ਕੀਤੇ ਇਕਰਾਰਾਂ ਦੀ ਜਿਹੜੀ ਹੈ ਉਹ ਉਸ ਤੋਂ ਮੁਕਰਨਾ ਹੈ ਔਰ ਅਸੀਂ ਇਸ ਆਇਨ ਨੂੰ, ਇਸ ਕਨਸਟੀਟਿਊਸ਼ਨ ਨੂੰ, ਇਸ ਸੰਵਿਧਾਨ ਨੂੰ ਰਿਜੈਕਟ ਕਰਦੇ ਹਾਂ, ਨਕਾਰਦੇ ਹਾਂ ਔਰ ਉਹਨਾਂ ਨੇ ਉਹਦੇ ਉੱਤੇ ਦਸਤਖਤ ਨਹੀਂ ਸੀ ਕੀਤੇ। ਸੋ ਸਾਡਾ ਮੁਲਕ ਤਾਂ ਨਾ ਹੋਇਆ, ਬਿਲਕੁਲ, ਕਿਉਂਕਿ ਮੁਲਕ ਤਾਂ ਕਨਸਟੀਟਿਊਸ਼ਨ ਨਾਲ ਹੁੰਦਾ ਹੈ। ਵੱਖਰੀ ਗੱਲ ਹੈ ਬਾਅਦ 'ਚ ਹੁਕਮ ਸਿੰਘ ਸਪੀਕਰ ਰਿਹਾ ਜਾਂ ਭੁਪਿੰਦਰ ਸਿੰਘ ਮਾਨ ਕੀ ਰਿਹਾ ਕੀ ਨਹੀਂ ਰਿਹਾ, ਲੇਕਿਨ ਗੱਲ ਸਿਧਾਂਤਕ ਹੈ। ਔਰ ਜਦੋਂ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਡੀ ਫੈਕਟੋ ਅਸੀਂ ਫਸ ਗਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਲੜ ਰਹੇ ਹਾਂ ਉਹਨਾਂ ਤੋਂ ਨਿਕਲਣ ਦੇ ਲਈ। ਡੀ ਜੂਰਿਸ ਦਾ ਅਸੀਂ ਹਿੱਸਾ ਹੀ ਨਹੀਂ, ਅਸੀਂ ਮੰਨਿਆ ਨਹੀਂ। ਫਿਰ ਬੀਬੀ ਕਰਨਜੋਤ ਕੌਰ ਜੀ, ਤੁਸੀਂ ਤਾਂ ਹੁਣ 75 ਸਾਲ ਬਾਅਦ ਤਿਰੰਗੇ ਦੀ ਐਡਵੋਕੇਸੀ ਕਰ ਰਹੇ ਹੋ। ਆਪਣੇ ਬਾਪੂ ਜੀ, ਆਪਣੇ ਨਾਨਾ ਜੀ ਦੀ ਸਟੇਟਮੈਂਟਾਂ ਕੱਢ ਲਓ ਕਿ ਜਿੱਦਣ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਜਾ ਰਿਹਾ ਸੀ, ਮਾਸਟਰ ਤਾਰਾ ਸਿੰਘ ਨੇ ਕਾਲ ਦਿੱਤੀ ਸੀ ਕਿ ਸਿੱਖ ਇਹ ਸਾਡੇ ਨਾਲ ਧੋਖਾ ਦਿਵਸ ਹੈ, ਸਿੱਖ ਇਹਨੂੰ ਧੋਖਾ ਦਿਵਸ, ਕਾਲੇ ਦਿਵਸ ਵਜੋਂ ਮਨਾਉਣ ਔਰ ਹਰ ਸਿੱਖ ਆਪਣੇ ਘਰ ਦੇ ਬਾਹਰ ਕਾਲਾ ਝੰਡਾ ਲਾਏ, ਕਾਲੀਆਂ ਦਸਤਾਰਾਂ ਸਜਾਓ ਔਰ ਕਾਲੀਆਂ ਚੁੰਨੀਆਂ ਬੀਬੀਆਂ ਲੈਣ। ਹੁਣ ਅਸੀਂ ਤਾਂ ਇਹ ਵੀ ਨਹੀਂ ਕਿਹਾ ਵੀ 15 ਅਗਸਤ ਨੂੰ ਕਾਲਾ ਝੰਡਾ ਲਾਓ, ਅਸੀਂ ਤਾਂ ਆਪਣੇ ਝੰਡੇ ਦੀ ਗੱਲ ਕੀਤੀ ਹੈ, ਕੌਮੀ ਝੰਡਾ ਹੋਣਾ ਚਾਹੀਦਾ। ਬਿਲਕੁਲ। ਹੁਣ ਗੱਲ ਇੱਥੇ ਨਹੀਂ ਮੁੱਕਦੀ। ਜਦੋਂ ਫਿਰ ਇਹ ਡਿਬੇਟ ਸ਼ੁਰੂ ਹੋ ਗਈ, ਫਿਰ ਆਪਣੇ ਨਾਨਾ ਜੀ ਦੀਆਂ ਲਿਖਤਾਂ ਹੀ ਪੜ੍ਹ ਲਓ, ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜੀ ਤੁਸੀਂ ਸਿੱਖੀ ਕਰਦੇ ਹੋ, ਹੁਣ ਭਾਰਤ ਦੇਸ਼ ਹੈ, ਤੁਸੀਂ ਇਹ ਦੱਸੋ ਕਿ ਸਿੱਖਾਂ ਲਈ ਧਰਮ ਪਹਿਲਾਂ ਹੈ ਕਿ ਦੇਸ਼ ਪਹਿਲਾਂ ਹੈ? ਮਾਸਟਰ ਤਾਰਾ ਸਿੰਘ ਤੁਹਾਡੇ ਨਾਨਾ ਜੀ ਨੇ ਕਿਹਾ ਕਿ ਸਿੱਖਾਂ ਲਈ ਧਰਮ ਪਹਿਲਾਂ। ਉਹਨਾਂ ਨੂੰ ਪੁੱਛਿਆ ਗਿਆ ਕਿਉਂ ਔਰ ਕਿਵੇਂ? ਉਹਨਾਂ ਨੇ ਕਿਹਾ ਵੀ ਜੇ ਧਰਮ ਪਹਿਲਾਂ ਨਾ ਹੁੰਦਾ ਤੇ ਫਿਰ ਅਸੀਂ ਪਾਕਿਸਤਾਨ ਦੇ ਵਿੱਚ ਆਪਣੀਆਂ ਸਦੀਆਂ ਤੋਂ ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਬਣਾਈਆਂ ਜਾਇਦਾਦਾਂ ਸੀ, ਜ਼ਮੀਨਾਂ ਸੀ, ਆਪਣੇ ਇਤਿਹਾਸਕ ਗੁਰਦੁਆਰੇ ਸੀ, ਉਹ ਛੱਡ ਕੇ ਅਸੀਂ ਭਾਰਤ 'ਚ ਕਿਉਂ ਆਉਂਦੇ? ਜੇ ਗੱਲ ਦੇਸ਼ ਨਾਲ ਜੁੜੀ ਹੈ, ਦੇਸ਼ ਮਿੱਟੀ ਨੂੰ ਕਹਿੰਦੇ ਨੇ, ਤੁਹਾਡੇ ਕਹਿਣ ਮੁਤਾਬਕ ਵਤਨ ਪ੍ਰਸਤੀ ਇਹੀ ਹੈ। ਵੈਸੇ ਤਾਂ ਸਰ ਕਪੂਰ ਸਿੰਘ ਤਾਂ ਕਹਿੰਦੇ ਨੇ ਕਿ ਭਾਈ ਜਿਹੜਾ ਉਹ ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਗਧੇ ਨੂੰ ਹੀ ਮਿੱਟੀ ਦੇ ਨਾਲ ਪਿਆਰ ਹੁੰਦਾ। ਉਹਨਾਂ ਨੇ ਕਿਹਾ ਵੀ ਸਾਡਾ ਪਿਆਰ ਸਾਡੇ ਲਈ ਜੇ ਲਿਟਰਲੀ ਵਤਨ ਪ੍ਰਸਤੀ ਕਹਿਣਾ ਹੋਏ ਤਾਂ ਸਾਡਾ ਵਤਨ ਤਾਂ ਪਾਕਿਸਤਾਨ ਹੈ, ਜਿੱਥੇ ਸਾਡੇ ਬਜ਼ੁਰਗਾਂ ਦੀ ਧਰਤੀ ਸੀ, ਪਰ ਅਸੀਂ ਉਸ ਨੂੰ ਕਿਉਂ ਛੱਡਿਆ? ਕਿਉਂਕਿ ਸਾਨੂੰ ਲੱਗਾ ਵੀ ਸਾਡੀ ਸਿੱਖੀ ਮਹਿਫੂਜ਼ ਨਹੀਂ ਹੈ ਔਰ ਅਸੀਂ ਧਰਮ ਪਹਿਲਾਂ ਜਾਣ ਕੇ ਉਹ ਸਾਰਾ ਕੁਝ ਛੱਡ ਦਿੱਤਾ। ਹੁਣ ਇਹ ਛੋਟਾ ਆਰਗੂਮੈਂਟ ਨਹੀਂ ਹੈ ਤੇ ਬੀਬੀ ਜੀ ਨੂੰ ਤਾਂ ਸਾਡੀ ਪਹਿਚਾਨ ਭਾਰਤ ਨਾਲ ਹੀ ਹੈ। ਤੁਹਾਡੇ ਨਾਨਾ ਜੀ ਤਾਂ ਕਹਿੰਦੇ ਸੀ ਕਿ ਭਾਈ ਜੇ ਸਾਡੇ ਧਰਮ ਦੀ ਹਿਫਾਜ਼ਤ ਨਹੀਂ ਹੈ, ਸਾਡਾ ਧਰਮ ਮਹਿਫੂਜ਼ ਨਹੀਂ ਹੈ ਤੇ ਸਾਡੀ ਲਾਇਲਟੀ ਤਾਂ ਆਪਣੇ ਧਰਮ ਨਾਲ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ, ਜੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਭਾਈ ਖਾਲਸਾਈ ਝੰਡਾ ਲਾਓ, ਤੇ ਵਫਾਦਾਰੀ ਤਾਂ ਧਰਮ ਨਾਲ ਪਾਲਣ ਦੀ ਗੱਲ ਹੈ ਕਿ ਭਾਈ ਅਸੀਂ ਇਹ ਤਾਂ ਨਹੀਂ ਕਿਹਾ ਕਿ ਭਾਈ ਤਿਰੰਗੇ ਨੂੰ ਪੈਰਾਂ ਥੱਲੇ ਸੁੱਟੋ, ਉਹ ਜਿਹਨੇ ਸੁੱਟਣਾ ਜੀ ਸਦਕੇ ਸੁੱਟਣ। ਪਰ ਉਸ ਥਾਂ ਦੇ ਉੱਤੇ ਈਵਨ ਜਦੋਂ ਲਾਲ ਕਿਲੇ ਦੇ ਉੱਤੇ ਝੰਡੇ ਤੇ ਇਹਨਾਂ ਨੇ ਬਾਵੇਲਾ ਕੀਤਾ ਸੀ, ਤਿਰੰਗਾ ਤਾਂ ਲੱਗਾ ਹੀ ਹੋਇਆ ਸੀ ਵੱਡੇ ਪੂਲ ਤੇ, ਖਾਲੀ ਪੂਲ ਤੇ ਦੂਜਾ ਲਾਇਆ ਸੀ। ਸੋ ਉਹਨਾਂ ਨੂੰ ਜੇ ਦਿੱਲੀ ਵਾਲਿਆਂ ਨੂੰ ਤੁਹਾਡੇ ਖਾਲਸਾਈ ਝੰਡੇ ਤੋਂ ਪ੍ਰੋਬਲਮ ਹੈ ਤੇ ਤੁਹਾਡੇ ਅੰਦਰ ਐਡਾ ਕਿਹੜਾ ਤਿਰੰਗੇ ਦਾ ਹੇਜ ਜਾਗਿਆ ਹੋਇਆ ਵੀ ਤਿਰੰਗਾ ਲਹਿਰਾਏ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਇਸ ਗੱਲ ਵੱਲ ਸਾਡਾ ਜ਼ਰੂਰ ਕਿ ਸਿਧਾਂਤਕ ਤੌਰ ਤੇ ਅੱਜ ਵੀ ਜੇ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਆਪਣੇ ਧਰਮ ਦੀ ਹਿਫਾਜ਼ਤ ਦੇ ਲਈ ਉਹ ਦਸਤਾਰ ਦਾ ਮੁੱਦਾ ਹੈ, ਕਕਾਰਾਂ ਦਾ ਮੁੱਦਾ ਹੈ। ਇੱਥੇ ਕਿੰਨੇ ਹੇਟ ਕ੍ਰਾਈਮ ਹੋਏ ਔਰ ਮੈਨੂੰ ਯਾਦ ਹੈ ਕਿ ਸਾਡੇ ਮਿੱਤਰ ਸ਼ੇਖ ਸਾਹਿਬ ਉਹ ਬਹੁਤ ਤਾਰੀਫ ਕਰਦੇ ਸੀ। ਉਹਨਾਂ ਨੇ ਕਿਹਾ 9/11 ਤੋਂ ਬਾਅਦ ਉਹਨਾਂ ਨੇ ਕਿਹਾ ਇੰਨਾ ਮਾਹੌਲ ਬਣਿਆ ਹੋਇਆ, ਸਿੱਖ ਕਿਵੇਂ ਪੱਗਾਂ ਨਾਲ ਦਾੜੀਆਂ ਨਾਲ, ਉਹ ਆਪ ਕਹਿੰਦੇ ਸੀ, ਕਹਿੰਦਾ ਵੀ ਮੈਂ ਤਾਂ ਭਾਵੇਂ ਦਾੜੀ ਨਹੀਂ ਰੱਖੀ ਹੋਈ, ਮੁਸਲਮਾਨ ਦੇ ਲਈ ਵੀ ਲਾਜ਼ਮ ਹੈ ਦਾੜੀ ਰੱਖਣੀ, ਪਰ ਜੇ ਮੈਂ ਰੱਖੀ ਵੀ ਹੁੰਦੀ ਤਾਂ ਮੈਂ ਕਟਾ ਦੇਣੀ ਸੀ। ਉਹ ਮੈਂ ਨਹੀਂ ਇਸ ਹੇਠ 'ਚ ਵੀ ਇੰਨਾ
ਅੱਖਾਂ ਪਾੜ ਕੇ ਦੇਖਣ ਵਾਲਾ ਨੂੰ ਇੰਨੀ ਨਫ਼ਰਤ ਹੈ, ਉਹਨੇ ਕਿਹਾ ਵੀ ਆਫਰੀਨ ਹੈ ਸਿੱਖ ਕੌਮ ਦੇ ਉੱਤੇ। ਸੋ ਇਹੀ ਨਹੀਂ ਕਿ ਵੀ ਅਸੀਂ ਸਰੂਪ ਕਾਇਮ ਰੱਖਿਆ, ਅਸੀਂ ਉਹਦੀ ਰੈਕਗਨੀਸ਼ਨ ਵੀ ਲਈ। ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਇਹੀ ਨਹੀਂ ਕਿ ਵੀ ਅਸੀਂ ਪੰਜਵਾਂ ਵੱਡਾ ਧਰਮ ਹੈ, ਅੱਜ ਪਿਛਲੇ ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਹੈੱਡ ਆਫ ਸਟੇਟਸ ਨੇ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਹੈ। ਸੋ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸਿੱਖ ਡੇ ਪੈਰੇਡਸ, ਆਪਣੇ ਨਗਰ ਕੀਰਤਨਾਂ ਤੇ ਕੇਸਰੀ ਝੰਡੇ ਦੀ ਅਗਵਾਈ ਥੱਲੇ, ਇੱਥੇ ਤਾਂ ਅਸੀਂ ਇਹ ਵੀ ਹੱਕ ਲਏ ਹੋਏ ਨੇ। ਅਦਰਵਾਈਜ਼ ਤੁਸੀਂ ਇੱਥੇ ਜਿਹੜਾ ਤਲਵਾਰ ਜਾਂ ਦੂਜੀ ਰੱਖ ਨਹੀਂ ਸਕਦੇ, ਲੇਕਿਨ ਅਸੀਂ ਤਾਂ ਸਾਡੇ 5 ਪਿਆਰੇ ਨੰਗੀਆਂ ਕਿਰਪਾਨਾਂ ਦੇ ਨਾਲ ਜਦੋਂ ਨਗਰ ਕੀਰਤਨ ਨੂੰ ਲੀਡ ਕਰਦੇ ਨੇ ਤੇ ਇਸ ਮੁਲਕ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਹੈ ਵੀ ਤੁਹਾਡੀ ਰਵਾਇਤ ਤੁਹਾਡੇ ਧਰਮ ਦਾ ਹਿੱਸਾ ਹੈ। ਸਾਡੇ ਨਿਸ਼ਾਨ ਸਾਹਿਬ ਝੂਲਦੇ ਨੇ। ਤੇ ਦੂਸਰੇ ਪਾਸੇ ਅੱਜ ਬੀਬੀ ਕਰਨਜੋਤ ਕੌਰ ਦਾ ਜਿਹੜਾ ਮੁਲਕ ਜਿਹੜੀ ਕਹਿੰਦੀ ਹੈ ਬੀਬੀ ਕੇ ਪਛਾਣ ਤਿਰੰਗੇ ਨਾਲ ਹੈ। ਅੱਜ 2 ਦਿਨ ਪਹਿਲਾਂ ਦੀ ਖਬਰ ਹੈ ਕਿ ਜਲੰਧਰ ਦੇ ਇੱਕ ਸਕੂਲ ਦੇ ਵਿੱਚ ਜਿਹਨੂੰ ਸਿੱਖ ਔਨ ਕਰਦੇ ਨੇ, ਉਹਦੇ 'ਚ ਜਿਹੜੀ ਹੈ ਪ੍ਰਿੰਸੀਪਲ ਨੇ ਆਰਡਰ ਕੱਢਿਆ, ਟੀਚਰ ਨੇ ਅੱਗੋਂ ਕਿਹਾ ਕਿ ਜੀ ਸਭ ਆਪਣੇ ਕੜੇ ਲਾ ਕੇ ਦਿਓ। ਔਰ ਇੱਕ ਜਿਹੜੇ ਗੁਰਸਿੱਖ ਜਿਨ੍ਹਾਂ ਦੀ ਬੱਚੀ ਜਿਹੜੀ ਹੈ ਉਹ ਕੜਾ ਦੇਣ ਉਹਨਾਂ ਫਾਦਰ ਛੱਡ ਕੇ ਗਿਆ, ਤੇ ਉਹਨੇ ਅੰਦਰੋਂ ਬਾਹਰ ਭੱਜੀ ਆਈ ਕੜਾ ਲੈ ਕੇ ਕਿ ਆ ਡੈਡੀ, ਉਹ ਕਹਿੰਦੇ ਕੀ ਹੈ, ਕਹਿੰਦੇ ਨਹੀਂ ਟੀਚਰ ਨੇ ਕਿਹਾ ਵੀ ਕੜੇ ਨਾਲ ਨਹੀਂ ਜਾ। ਉਹਨਾਂ ਨੇ ਆਪਣੀ ਗੱਡੀ ਲਾਈ, ਅੰਦਰ ਗਏ ਤਾਂ ਉਹਨਾਂ ਨੇ ਦੇਖਿਆ ਵੀ ਟੀਚਰ ਦੇ ਹੱਥ 'ਚ 10 ਕੜੇ ਫੜੇ ਹੋਏ ਸੀ ਜਿਹੜੇ ਬੱਚਿਆਂ ਦੇ ਲੁਆਏ ਹੋਏ ਸੀ। ਔਰ ਉਹਦੇ 'ਚ ਉਹਨੇ ਇੱਕਦਮ ਇਤਰਾਜ਼ ਕੀਤਾ। ਫਿਰ ਮੈਨੇਜਮੈਂਟ ਵੀ ਹਿੱਲੀ, ਦੂਜੀ ਵੀ ਕਿ ਜੀ ਪ੍ਰਿੰਸੀਪਲ, ਉਹਨਾਂ ਕਿਹਾ ਜੀ 2 ਬੱਚੇ ਲੜ ਪਏ ਸੀ, ਇੱਕ ਨੇ ਕੜਾ ਆਪਣਾ ਉਹਦਾ ਵੱਜ ਗਿਆ ਸੀ, ਦੂਜੇ ਤੇ ਅਸੀਂ ਕਿਹਾ ਜੀ ਇਹ ਸੇਫ ਨਹੀਂ। ਹੁਣ ਔਰ ਅਸੀਂ ਐਗਜ਼ਾਮ ਦੇ ਮਾਮਲੇ 'ਚ ਪਟਿਆਲੇ 'ਚ ਦੇਖਿਆ, ਚੰਡੀਗੜ੍ਹ 'ਚ ਦੇਖਿਆ। ਸੋ ਬੀਬੀ ਕਰਨਜੋਤ ਕੌਰ ਜੀ, ਤੁਸੀਂ ਬਾਕੀ ਛੱਡ ਦਿਓ, ਖਾਲਿਸਤਾਨ ਵੀ ਛੱਡ ਦਿਓ, ਤੁਹਾਡੇ ਤਾਂ 5 ਕਕਾਰੀ, ਤੁਹਾਡੀ ਸਟੇਟ ਜਿਹੜੀ ਪੰਜਾਬ, ਜਿਹਨੂੰ ਪੰਜਾਬੀ ਸੂਬਾ ਬਣਾਉਣ ਲਈ ਤੁਹਾਡੇ ਨਾਨਾ ਜੀ ਨੇ ਮੋਰਚੇ ਲਾਏ, ਤੇ ਜਿਨ੍ਹਾਂ ਨੂੰ ਅਸੀਂ ਉੱਥੇ ਮਹਿਫੂਜ਼ ਨਹੀਂ ਹੈ, ਤੇ ਤੁਹਾਨੂੰ ਕੀ ਤਕਲੀਫ ਹੈ? ਤੇ ਵੈਸੇ ਮੈਂ ਇਸ ਮਾਮਲੇ 'ਚ ਇਹ ਵੀ ਐਡਵਾਈਸ ਦਿਆਂਗਾ, ਬੀਬੀ ਕਰਨਜੋਤ ਕੌਰ ਹੋਣ ਜਾਂ ਦੂਜੇ ਹੋਣ, ਇਹ ਹੈ ਤਾਂ ਤੁਹਾਡੇ ਭਾਰਤ ਦੇਸ਼ ਦਾ ਇੱਕ ਵੱਡਾ ਯੋਗੀ ਹੋਇਆ ਭਰਤਰੀ ਹਰੀ, ਜਿਹਨੂੰ ਸੰਸਕ੍ਰਿਤ ਭ੍ਰਿਤਰੀ ਹਰੀ ਕਹਿੰਦੇ ਨੇ। ਉਹਦੀਆਂ 3 ਰਚਨਾਵਾਂ ਨੇ, ਵੈਰਾਗਯ ਸ਼ਤਕ, ਸ਼੍ਰਿੰਗਾਰ ਸ਼ਤਕ, ਨੀਤੀ ਸ਼ਤਕ। ਔਰ ਨੀਤੀ ਸ਼ਤਕ ਦੇ ਵਿੱਚ ਉਹਦਾ ਇੱਕ ਸ਼ਲੋਕ ਹੈ ਸੰਸਕ੍ਰਿਤ ਦਾ, ਉਹਦੀ ਪਹਿਲੀ ਲਾਈਨ ਹੈ ਮੌਨਸਯ ਮੂਰਖਸਯ ਆਭੂਸ਼ਣਮ, ਕਿ ਜਿਹੜਾ ਮੂਰਖ ਹੁੰਦਾ ਹੈ ਉਹਦਾ ਗਹਿਣਾ ਹੁੰਦਾ ਕਿ ਉਹ ਚੁੱਪ ਰਹੇ, ਕਿ ਚੁੱਪ ਰਹਿਣਾ ਮੂਰਖਾਂ ਦਾ ਸਭ ਤੋਂ ਵੱਡਾ ਗਹਿਣਾ ਹੈ। ਸੋ ਜੇ ਤੁਸੀਂ ਕੋਈ ਹੋਰ ਚੱਜ ਦੀ ਗੱਲ ਨਹੀਂ ਕਰ ਸਕਦੇ ਤਾਂ ਫਿਰ ਆਪਣੇ ਭਰਤਰੀ ਹਰੀ ਦਾ ਹੀ ਇਸ ਅਸੂਲ ਤੇ ਕੰਮ ਕਰ ਲਿਆ ਕਰੋ ਕਿ ਮੌਨਸਯ ਮੂਰਖਸਯ ਆਭੂਸ਼ਣਮ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਅੱਗੇ ਬੇਨਤੀ ਕੀਤੀ ਜਾਂਦੀ ਆ, ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ, ਕਿ ਆਉਣ ਵਾਲੀ 13 ਅਗਸਤ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਯੂਨਾਈਟਿਡ ਨੇਸ਼ਨ ਨਿਊਯਾਰਕ ਜਿਹੜਾ ਸਥਿਤ UNO ਹੈੱਡਕੁਆਰਟਰ ਦੇ ਅੱਗੇ ਸਮੂਹ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਅਸੀਂ ਰਲ ਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਰਲ ਕੇ ਪ੍ਰੋਟੈਸਟ ਕਰਨਗੀਆਂ, ਕਿਉਂਕਿ ਸਾਡੀ ਕੌਮ ਦੇ ਹੀਰੋ ਰੋਲ ਮਾਡਲ ਮਾਵਾਂ ਦੇ ਪੁੱਤ 25-25, 26-26 ਸਾਲਾਂ ਦੀ ਜੋ ਕੈਦ ਕਾਲ ਕੋਠਰੀਆਂ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਗੁਜ਼ਾਰ ਚੁੱਕੇ ਹਨ। ਭਾਰਤੀ ਕਾਨੂੰਨ ਦੇ ਤਹਿਤ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਹਲੇ ਵੀ ਭਾਰਤੀ ਹਕੂਮਤ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਹਨਾਂ ਮਾਵਾਂ ਦੇ ਪੁੱਤਾਂ ਵਾਸਤੇ ਹਾਂ ਦਾ ਨਾਰਾ ਮਾਰ ਲਈ ਸਾਡੀ ਕੌਮ ਦੇ ਜੋ ਰੋਲ ਮਾਡਲ ਹੀਰੋ ਜੋ ਕਾਲ ਕੋਠਰੀਆਂ ਦੇ ਵਿੱਚ ਭਾਰਤ ਵਿੱਚ ਸਥਿਤ ਬੰਦ ਪਏ ਹਨ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਕੇ ਆਓ ਆਪਾਂ ਰਲ ਕੇ UN ਦੇ ਅੱਗੇ 13 ਤਰੀਕ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਰਲ ਮਿਲ ਕੇ ਪਰਿਵਾਰਾਂ ਸਮੇਤ ਅਸੀਂ ਉੱਥੇ ਜੁੜੀਏ ਤਾਂ ਕਿ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਜ਼ ਦੇ ਸੈਕਟਰੀ ਜਨਰਲ ਨੇ ਹੀਰੋਸ਼ੀਮਾ ਐਟਮ ਧਮਾਕਿਆਂ ਦੀ 77ਵੀਂ ਬਰਸੀ ਮੌਕੇ ਬੋਲਦਿਆਂ ਕਿਹਾ ਹੈ ਕਿ ਦੁਨੀਆ ਦੇ ਨਿਊਕਲੀਅਰ ਸ਼ਕਤੀ ਨਾਲ ਲੈਸ ਮੁਲਕਾਂ ਵੱਲੋਂ ਇਹ ਐਲਾਨ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਪਹਿਲੇ ਕਿਸੇ ਤੇ ਵੀ ਨਿਊਕਲੀਅਰ ਹਮਲਾ ਨਹੀਂ ਕਰਨਗੇ। ਇਸ ਨਾਲ ਦੁਨੀਆ ਵਿੱਚ ਨਿਊਕਲੀਅਰ ਜੰਗ ਦਾ ਖਤਰਾ ਨਹੀਂ ਰਹੇਗਾ ਔਰ ਇਸ ਨਾਲ ਸਾਡੀ ਧਰਤੀ ਮੁਕੰਮਲ ਤਬਾਹੀ ਤੋਂ ਬਚ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਿਊਕਲੀਅਰ ਇਸ਼ੂ ਮੇਰੇ ਲਈ ਹਮੇਸ਼ਾ ਹੀ ਅਹਿਮੀਅਤ ਵਾਲਾ ਇਸ਼ੂ ਹੁੰਦਾ ਹੈ। ਹਾਲਾਂਕਿ ਸਾਡਾ ਇੱਕ ਵੱਡਾ ਤਬਕਾ ਉਹਨਾਂ ਦੇ ਉੱਤੋਂ ਦੀ ਗੱਲ ਗੁਜ਼ਰ ਜਾਂਦੀ ਹੈ। ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਕਨਫਲਿਕਟ ਜ਼ੋਨਸ ਦੀ ਗੱਲ ਕਰਦੇ ਹਾਂ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਾਂ ਆਉਣ ਵਾਲੇ ਦਹਾਕਿਆਂ ਤੱਕ ਇਹ ਇੰਪੈਕਟ ਰਹੇਗਾ, ਇਸ ਵੇਲੇ ਜਿਹੜਾ ਦੁਨੀਆ ਦਾ ਜਾਂ ਗਲੋਬਲ ਕਨਫਲਿਕਟ ਜ਼ੋਨ ਹੈ ਉਹ ਸਾਡਾ ਖਿੱਤਾ ਬਣ ਗਿਆ। ਅਮਰੀਕਾ ਚੀਨ ਰਾਈਵਲਰੀ, ਚੀਨ ਭਾਰਤ ਟਕਰਾ, ਸੈਂਟਰਲ ਏਸ਼ੀਆ ਦੇ ਨਾਲ ਕਿਉਂਕਿ ਗੇਟਵੇ ਹੈ, ਪਾਕਿਸਤਾਨ ਇੱਕੋ ਇੱਕ ਨਿਊਕਲੀਅਰ ਪਾਵਰ, ਚਾਈਨਾ ਦੇ ਆਪਣੇ ਡਿਜ਼ਾਈਨ, ਔਰ ਇਹੀ ਕਾਰਨ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਤਾਈਵਾਨ ਦੇ ਮੁੱਦੇ ਨੂੰ ਲੈ ਕੇ ਬੇਸ਼ੱਕ ਸ਼ੁਰੂ ਦੇ ਵਿੱਚ ਪ੍ਰੋਵੋਕੇਸ਼ਨ ਵਾਂਗ ਲੱਗਦਾ ਸੀ, ਪਰ ਹੁਣ ਇਹ ਲੱਗਦਾ ਹੈ ਕਿ ਜਿਵੇਂ ਚਾਈਨਾ ਨੇ ਡਿਕਲੇਅਰ ਕੀਤਾ ਹੈ ਕਿ ਵੀ ਉਹ ਲਗਾਤਾਰਤਾ ਨਾਲ ਉੱਥੇ ਹੁਣ ਆਪਣੀਆਂ ਮਿਲਟਰੀ ਡਰਿਲਸ ਐਕਸਰਸਾਈਜ਼ ਜਾਰੀ ਰੱਖੇਗਾ, ਜਿਹੜਾ ਤਾਈਵਾਨ ਦੀ ਆਲਮੋਸਟ ਜਿਹੜੀ ਇੱਕ ਬਲੌਕਿੰਗ ਵਾਂਗ ਹੈ ਔਰ ਇਹ ਖਤਰਨਾਕ ਪਾਰਟ ਵੀ ਹੈ। ਔਰ ਇਸੇ ਤਰ੍ਹਾਂ ਈਵਨ ਸਾਊਥ ਏਸ਼ੀਆ ਦੇ ਜਿਹੜੇ ਭਾਰਤ ਨੂੰ ਛੱਡ ਕੇ ਸਾਰੇ ਦੇ ਸਾਰੇ ਮੁਲਕ ਨੇ, ਉਹਨਾਂ ਨੇ ਸਣੇ ਬੰਗਲਾਦੇਸ਼, ਸ੍ਰੀਲੰਕਾ ਔਰ ਮਾਲਦੀਵਸ ਔਰ ਦੂਸਰਿਆਂ ਨੇ ਚਾਈਨਾ ਦੀ ਹਮਾਇਤ ਕੀਤੀ ਹੈ ਤਾਈਵਾਨ ਦੇ ਮੁੱਦੇ ਤੇ। ਵਨ ਨੇਸ਼ਨ ਜਿਹੜਾ ਪਾਲਿਸੀ ਦੀ ਚਾਈਨਾ ਐਜ਼ ਏ ਵਨ ਨੇਸ਼ਨ, ਤਾਈਵਾਨ ਔਰ ਤਿੱਬਤ ਉਹਦਾ ਹਿੱਸਾ ਨੇ। ਸੋ ਇਸ ਵੇਲੇ ਜੋੜ ਤੋੜ ਚੱਲ ਰਿਹਾ ਹੈ ਕਿ ਭਾਈ ਦੁਨੀਆ ਦੇ ਜਿਹੜੇ ਬਲੌਕ ਨੇ ਕੌਣ ਕਿੱਧਰ ਨੂੰ ਜਾਏਗਾ। ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਜਿਹੜੇ ਨੇ ਅੱਜ ਕੱਲ੍ਹ ਅਫਰੀਕਾ ਦੇ ਦੌਰੇ ਤੇ ਨੇ ਔਰ ਉਹਨਾਂ ਨੇ ਉੱਥੇ ਖਲੋ ਕੇ ਵੀ ਇਹ ਸਟੇਟਮੈਂਟ ਦਿੱਤੀ ਹੈ, ਬਲਿੰਕਨ ਅਫਰੀਕਾ ਟ੍ਰਿਪ ਦਾ ਵਰਲਡ ਸ਼ੁੱਡ ਨਾਟ ਡਿਕਟੇਟ ਟੂ ਦਾ ਕੰਟੀਨੈਂਟ, ਕਿਉਂਕਿ ਇਸ ਵੇਲੇ ਅਫਰੀਕਨ ਮੁਲਕਾਂ ਨੂੰ ਵੀ ਉਹਨਾਂ ਨੇ ਚਾਈਨਾ ਦੇ ਬਲੌਕ 'ਚ ਜਾਣਾ ਹੈ, ਅਮਰੀਕਾ ਦੇ ਜਾਣਾ ਹੈ, ਰਸ਼ੀਅਨ ਇਨਫਲੂਐਂਸ ਵੀ ਵੱਧ ਰਿਹਾ ਹੈ ਔਰ ਇਹ ਸਾਰੇ ਦੇ ਚੱਲਦਿਆਂ ਹਰ ਕੋਈ ਇਸ ਵੇਲੇ ਆਪੋ ਆਪਣੀ ਲੌਬੀ ਦੇ ਉੱਤੇ ਲੱਗਾ ਹੋਇਆ ਹੈ। ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਕਨਫਲਿਕਟ ਜ਼ੋਨ ਹੈ ਯੂਕਰੇਨ ਜਿਹੜਾ ਹੈ ਉਹ ਬੇਸ਼ੱਕ ਇੱਕ ਸਟੇਜ ਦੇ ਉੱਤੇ ਫਲੇਅਰਿੰਗ ਪੁਆਇੰਟ ਲੱਗਦਾ ਸੀ, ਲੇਕਿਨ ਉਹ ਰਸ਼ੀਆ ਦਾ ਅਫਗਾਨਿਸਤਾਨ ਇਹਨਾਂ ਨੇ ਬਣਾਉਣਾ ਹੈ, ਯੂਰਪੀਅਨ ਪਾਵਰਸ ਨੇ। ਜਿਵੇਂ ਅੱਜ ਹੀ ਬਹੁਤ ਵੱਡਾ ਬਜਟ ਜਿਹੜਾ US ਕਾਂਗਰਸ ਦੇ ਵਿੱਚ ਪਾਸ ਹੁੰਦਾ ਹੈ, ਉਹਦੇ 'ਚ $1 ਬਿਲੀਅਨ ਜਿਹੜਾ ਯੂਕਰੇਨ ਦੇ ਲਈ ਮੋਰ ਰਾਕੇਟਸ, ਅਦਰ ਆਰਮਸ ਫॉर ਯੂਕਰੇਨ, ਕੱਲਾ $1 ਬਿਲੀਅਨ ਇਹਦੇ ਲਈ ਹੈ। ਹਾਲਾਂ ਓਵਰਆਲ ਜਿਹੜੀ ਹੈ $40 ਬਿਲੀਅਨ ਦੇ ਨੇੜੇ ਤੇੜੇ ਹੈਲਪ ਹੈ। ਇਸ ਬਜਟ 'ਚ ਵੀ ਅਗਲੇ 'ਚ $9 ਬਿਲੀਅਨ ਐਕਸਟਰਾ ਰੱਖਿਆ। ਸੋ ਇਹ ਜਾਰੀ ਰਹੇਗਾ, ਇਹ ਲੋਕ ਕੀ ਜਾਂ ਦੂਜਾ ਰਹੇਗਾ, ਪਰ ਜਿਹੜਾ ਹੌਟ ਪੁਆਇੰਟ ਬਣ ਰਿਹਾ ਹੈ ਉਹ ਉਧਰ ਨੂੰ ਜਾ ਰਿਹਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਖਿੱਤੇ 'ਚ ਜਿੱਥੇ ਸਾਡੀ ਸਿੱਖ ਸਿਵਲਾਈਜੇਸ਼ਨ ਹੈ, ਸਾਡਾ ਮੁਲਕ ਖਾਲਿਸਤਾਨ ਹੈ ਭਵਿੱਖ ਦਾ, ਉੱਥੇ ਇਹ ਤਿੰਨੋਂ ਹੀ ਨਿਊਕਲੀਅਰ ਪਾਵਰਸ ਜਿਹੜੀਆਂ ਨੇ ਚਾਈਨਾ, ਪਾਕਿਸਤਾਨ ਔਰ ਇੰਡੀਆ, ਉਹਨਾਂ ਦੀਆਂ ਸਰਹੱਦਾਂ ਲੱਗਦੀਆਂ ਨੇ, ਬਾਰਡਰ ਹੈ ਔਰ ਸੈਕਿੰਡਸ ਅਵੇ ਹੈ ਬਟਨ ਦੱਬਣ ਦੇ। ਇੱਥੇ ਤਾਂ ਜਦੋਂ ਅਸੀਂ ਰੂਸ ਜਾਂ ਅਮਰੀਕਾ ਜਾਂ ਫਰਾਂਸ, ਚੀਨ ਜਾਂ ਅਮਰੀਕਾ ਇਹਦੀ ਗੱਲ ਕਰਦੇ ਸੀ, ਇਹ ਤਾਂ ਮਾਈਲਸ ਅਪਾਰਟ ਸੀ। ਇਹ ਵੱਖਰੀ ਗੱਲ ਹੈ ਕਿ ਹੁਣ ਜਿਹੜੇ 에ਅਰਕ੍ਰਾਫਟ ਕੈਰੀਅਰ ਦੂਜੇ ਤੀਜੇ ਸਮੁੰਦਰਾਂ ਦੇ ਵਿੱਚ ਆ ਗਏ ਨੇ, ਉਹਨਾਂ 'ਚ ਵੀ ਜਿਹੜੀਆਂ ਨੇ ਨਿਊਕਲੀਅਰ ਲੈਸ ਮਿਸਾਈਲਾਂ ਨੇ ਔਰ ਉਹ ਕਿਤੇ ਵੀ ਜਾ ਕੇ ਉਹ ਟਕਰਾਅ ਦਾ ਕਾਰਨ ਬਣ ਸਕਦਾ। ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਕਿਹੜਾ ਮੁਲਕ ਕਿੱਦੇ ਤੇ ਬੜਤ ਹਾਸਲ ਕਰਦਾ ਹੈ, ਕਿਹਦੀ ਇਕਨੋਮੀ ਅਪ ਜਾਂਦੀ ਹੈ, ਕਿਹਦੀ ਡਾਊਨ ਜਾਂਦੀ ਹੈ। ਪਰ ਇਸ ਦੇ ਉੱਤੇ ਸਾਰੇ ਹੀ ਜਿਹੜੇ ਨੇ ਇੱਕ ਮਤ ਨੇ ਕਿ ਜੇ ਕੋਈ ਟਕਰਾਅ ਨਿਊਕਲੀਅਰ ਪਾਵਰਸ ਦੇ ਵਿਚਾਲੇ ਆਪਸ ਹੁੰਦਾ, ਜਿਹਦੀਆਂ ਸੰਭਾਵਨਾਵਾਂ ਜਦੋਂ ਅਸੀਂ ਚਾਈਨਾ, ਪਾਕਿਸਤਾਨ, ਇੰਡੀਆ ਕਹਿੰਦੇ ਹਾਂ, ਅਮਰੀਕਾ ਚਾਈਨਾ ਕਹਿੰਦੇ ਹਾਂ, ਇਧਰੋਂ ਨਾਰਥ ਕੋਰੀਆ ਨੇ ਸਿਰ ਚੁੱਕਿਆ ਹੈ, ਉਧਰ ਇਜ਼ਰਾਈਲ ਜਿਹੜੀ ਹੈ ਉਹ ਨਿਊਕਲੀਅਰ ਪਾਵਰ ਹੈ, ਉਹਦਾ ਮਤਲਬ ਹੋਏਗਾ ਇਸ ਪਲੈਨਟ ਦੀ, ਇਸ ਧਰਤੀ ਦੀ ਮੁਕੰਮਲ ਤਬਾਹੀ। ਔਰ ਉਹਦੇ 'ਚ ਜਿਹੜੀ ਗੱਲ, ਕਿਉਂਕਿ 6 ਅਗਸਤ ਦਾ ਉਹ ਦਿਨ ਹੈ ਜਿਸ ਦਿਨ ਹੀਰੋਸ਼ੀਮਾ ਦੇ ਉੱਤੇ ਜਿਹੜਾ ਉਹ ਬੰਬ ਅਮਰੀਕਾ ਨੇ ਪਹਿਲਾ ਐਟਮ ਬੰਬ ਸੁੱਟਿਆ ਸੀ, ਉਸ ਤੋਂ 3 ਦਿਨ ਬਾਅਦ ਫਿਰ ਨਾਗਾਸਾਕੀ ਦੇ ਉੱਤੇ, ਔਰ 6 ਅਗਸਤ ਜਿਹੜਾ ਗੁਜ਼ਰਿਆ ਔਰ ਇਹ ਵੱਡਾ ਫੰਕਸ਼ਨ ਹੀਰੋਸ਼ੀਮਾ 'ਚ ਵੀ ਹੋਇਆ
ਔਰ ਹੁਣ ਟੋਕੀਓ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਕਾਨਫਰੰਸ ਚੱਲ ਰਹੀ ਹੈ ਔਰ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਜਿਹੜੇ ਨੇ ਮਿਸਟਰ ਐਂਟੋਨੀਓ ਗੁਟਰਸ ਜਿਹੜੇ ਨੇ ਉਹ ਉੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਨੇ ਜਿਹੜਾ ਟੋਕੀਓ ਦੇ ਵਿੱਚ ਵੀ ਔਰ ਹਿਰੋਸ਼ੀਮਾ 'ਚ ਵੀ ਜਿਹੜੀ ਗੱਲ ਕਹੀ ਉਹ ਉਹੀ ਹੈ ਜਿਹੜਾ ਮੈਂ ਪਹਿਲਾਂ ਰਿਪੀਟ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਜਦੋਂ ਤੱਕ ਨਿਊਕਲੀਅਰ ਨਹੀਂ ਹੁੰਦਾ ਵਰਲਡ, ਘੱਟੋ ਘੱਟ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਜਿਨ੍ਹਾਂ ਕੋਲ ਨਿਊਕਲੀਅਰ ਹਥਿਆਰ ਨੇ ਉਹ ਇਹ ਐਲਾਨ ਤਾਂ ਕਰਨ ਕਿ ਨੋ ਫਸਟ ਯੂਜ਼, ਕਿ ਅਸੀਂ ਪਹਿਲਾਂ ਯੂਜ਼ ਨਹੀਂ ਕਰਾਂਗੇ। ਔਰ ਉਹਨਾਂ ਨੇ ਕਿਹਾ ਵੀ ਜੇ ਇਹ ਐਲਾਨ ਹੋਇਆ ਕਿ ਨੋ ਫਸਟ ਯੂਜ਼, ਇਹਦਾ ਮਤਲਬ ਕਿ ਸਾਡਾ ਪਲੈਨਟ ਜਿਹੜਾ ਹੈ ਉਹ ਸੇਫ ਹੋਏਗਾ। ਅਦਰਵਾਈਜ਼ ਜੇ ਫਸਟ ਯੂਜ਼ ਕੋਈ ਕਰ ਲੈਂਦਾ ਤੇ ਦੂਸਰਾ ਵੀ ਨਿਊਕਲੀਅਰ ਬੈਠਾ ਹੈ ਉਹ ਜਵਾਬੀ ਕਾਰਵਾਈ ਕਰੇਗਾ, ਇਹਦੇ 'ਚ ਤਾਂ ਫਿਰ ਕਿਸੇ ਦਾ ਵੀ ਬਚਾਅ ਨਹੀਂ ਹੋਣਾ, ਕਿਉਂਕਿ ਨਿਊਕਲੀਅਰ ਰੇਡੀਏਸ਼ਨਸ ਕੱਲੀ ਹੀ ਨਹੀਂ ਹੁੰਦੀ ਵੀ ਅੱਗ ਲੱਗਦੀ ਹੈ ਜਾਂ ਫਿਰ ਤਾਂ ਸਾਰਾ ਅੱਜ ਤੱਕ ਵੀ ਹਿਰੋਸ਼ੀਮਾ ਨਾਗਾਸਾਕੀ ਜਿਹਦੇ ਕੀ ਇਫੈਕਟ ਨੇ ਉਹ ਦੇਖੇ ਜਾ ਸਕਦੇ ਨੇ। ਔਰ ਇਹ ਉਹਦੇ ਜਿਹੜੇ ਐਗਜ਼ੈਕਟ ਲਫ਼ਜ਼ ਉਹਨਾਂ ਨੇ ਕਹੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟਰੇਸ, ਦਿਸ ਇਜ਼ ਦਾ ਮੋਮੈਂਟ ਟੂ ਆਸਕ ਦ ਨਿਊਕਲੀਅਰ ਆਰਮਡ ਕੰਟਰੀਜ਼ to commit to the principle of no first use and to commit to not use and not threaten the non-nuclear countries। कि भाई यही नहीं, एक तो तुसी प्लेज करो भी पहला यूज़ नहीं करोगे, फिर जिन्हां दे कोल न्यूक्लीयर नहीं है उन्हां नूं तुसी थ्रैट ना करो। और इस सारे दे चलदे हैं उन्होंने कहा कि आई थिंक दैट nobody can accept the idea that a new nuclear war would happen। This will be the destruction of the planet। भी ਇਹਦੇ ਤੇ ਤਾਂ ਕੋਈ ਦੋ ਰਾਵਾਂ ਨਹੀਂ ਕਿ ਜੇ ਨਿਊਕਲੀਅਰ ਵਾਰ ਹੁੰਦੀ ਹੈ ਤੇ ਇਹਦਾ ਮਤਲਬ ਹੋਏਗਾ ਇਸ ਪਲੈਨਟ ਦੀ ਮੁਕੰਮਲ ਡਿਸਟਰਕਸ਼ਨ। ਔਰ ਕਿਉਂਕਿ ਅੱਜ ਇਹ ਖਬਰਾਂ 'ਚ ਵੀ ਸੀ ਕਿ ਯੂਕਰੇਨ ਦੇ ਜ਼ੈਪੋਰਿਜ਼ਨਸ ਨਿਊਕਲੀਅਰ ਪਲਾਂਟ ਹੈ ਉਹਨਾਂ ਦੇ ਸ਼ਹਿਰ 'ਚ, ਜਿਹੜਾ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਹੈ, ਕਿ ਉਹ ਰਸ਼ੀਆ ਦੇ ਕਬਜ਼ੇ 'ਚ ਹੈ ਔਰ ਰਸ਼ੀਆ ਨੇ ਉੱਥੇ ਆਪਣਾ ਆਰਮੀ ਹੈੱਡਕੁਆਟਰ ਬਣਾਇਆ ਕਿਉਂਕਿ ਯੂਕਰੇਨ ਨਾਲ ਚੱਲ ਰਹੇ ਕ੍ਰਾਈਸਿਸ ਉਹਨੇ ਯੂਕਰੇਨ ਤੋਂ ਇਹ ਇਲਾਕਾ ਖੋਇਆ। ਔਰ ਉਹਨਾਂ ਨੇ ਕਿਹਾ ਕਿ ਵੀ ਐਨੀ ਅਟੈਕ ਟੂ ਏ ਨਿਊਕਲੀਅਰ ਪਲਾਂਟ ਇਜ਼ ਏ ਸੁਸਾਈਡਲ ਥਿੰਗ, ਕਿ ਜੇ ਇਸ ਦੇ ਉੱਤੇ ਕੋਈ ਅਟੈਕ ਹੁੰਦਾ ਕਿਸੇ ਪਾਸਿਓਂ ਵੀ, ਸੋ ਅਸੀਂ ਬਿਲਕੁਲ ਸਹਿਮਤ ਹਾਂ। ਅਸੀਂ ਸਮਝਦੇ ਹਾਂ ਵੀ ਜਿੱਥੇ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਅਵੇਅਰਨੈਸ ਹੈ, ਐਕਟਿਵਿਜ਼ਮ ਹੈ, ਸਾਡੇ ਆਪਣੇ ਬੱਚੇ ਬੱਚੀਆਂ ਨੂੰ ਵੀ ਯੰਗਰ ਜਨਰੇਸ਼ਨ ਕਲਾਈਮੇਟ ਬਾਰੇ ਤਾਂ ਹੁਣ ਸਮਝਦੀ ਹੈ, ਲੇਕਿਨ ਅਸੀਂ ਘਰ 'ਚ ਬੈਠੇ ਹਾਂ, ਘਰਾਂ 'ਚ ਬੈਠੇ ਗੱਲਾਂ ਕਰਦੇ ਹਾਂ, ਅਸੀਂ ਬਾਹਰ ਨਿਕਲ ਕੇ ਜਿਹੜਾ ਇਸ ਦੇ ਉੱਤੇ ਕੰਮ ਨਹੀਂ ਕਰਦੇ। ਇਹ ਇੰਪੋਰਟੈਂਟ ਹੈ ਕਿ ਅਸੀਂ ਆਪਣਾ ਐਕਟਿਵਿਜ਼ਮ ਦਿਖਾਈਏ। ਔਰ ਇਕੱਲਾ ਇਹੀ ਨਹੀਂ, ਜਿਹੜੇ ਇਸ਼ੂ ਸਾਨੂੰ ਪ੍ਰਭਾਵਿਤ ਕਰਦੇ ਨੇ, ਸਿੱਖੀ ਇਸ਼ੂ ਤੇ ਤਾਂ ਹੈ ਹੀ ਹੈ, ਜਿਵੇਂ ਹੁਣ 13 ਅਗਸਤ ਨੂੰ ਯੂਨਾਈਟਿਡ ਨੇਸ਼ਨਸ ਦੇ ਬਾਹਰ ਡੈਮੋਨਸਟ੍ਰੇਸ਼ਨ ਹੈ 11 ਤੋਂ 2 ਤੱਕ, 14 ਅਗਸਤ ਨੂੰ ਵਾਸ਼ਿੰਗਟਨ ਇੰਡੀਅਨ ਐਮਬੈਸੀ ਦੇ ਬਾਹਰ ਜਿਹੜਾ ਦੁਪਹਿਰ ਨੂੰ ਜਿਹੜਾ ਉਹ ਪ੍ਰੋਟੈਸਟ ਹੈ ਉਹਦੇ 'ਚ ਵੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਸਾਡੇ ਸਾਰਿਆਂ ਦੀ, ਯੰਗਸਟਰਸ ਦੀ ਖਾਸ ਕਰ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਕਲਾਈਮੇਟ ਚੇਂਜ, ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਔਰ ਮੁਲਕਾਂ ਨੂੰ ਜਿਹੜੇ ਵੀ ਜਿੱਥੇ ਜਿੱਥੇ ਦਰਪੇਸ਼ ਜਿਹੜੇ ਇਸ਼ੂਜ਼ ਹੁੰਦੇ ਨੇ ਉਹਨਾਂ 'ਚ ਵੀ ਸਾਡੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਨਹੀਂ ਤਾਂ ਫਿਰ ਇਹ ਪੜ੍ਹਨ ਲਈ ਰਹਿ ਜਾਏਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਇਹ ਪੜ੍ਹਨ ਲਈ ਨਹੀਂ ਹੈ। ਜੇ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ ਤੇ ਜਿਹੜੇ ਇਸ਼ੂ ਸਰਬੱਤ ਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਨੇ ਉਹਨਾਂ 'ਚ ਵੀ ਸਾਡੀ ਸ਼ਮੂਲੀਅਤ ਹੋਣੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਅੱਗੇ ਬੇਨਤੀ ਕੀਤੀ ਜਾਂਦੀ ਆ, ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ, ਕਿ ਆਉਣ ਵਾਲੀ 13 ਅਗਸਤ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਯੂਨਾਈਟਿਡ ਨੇਸ਼ਨ ਨਿਊਯਾਰਕ ਜਿਹੜਾ ਸਥਿਤ UNO ਹੈੱਡਕੁਆਟਰ ਦੇ ਅੱਗੇ ਸਮੂਹ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਅਸੀਂ ਰਲ ਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਰਲ ਕੇ ਪ੍ਰੋਟੈਸਟ ਕਰਨਗੀਆਂ, ਕਿਉਂਕਿ ਸਾਡੀ ਕੌਮ ਦੇ ਹੀਰੋ ਰੋਲ ਮਾਡਲ ਮਾਵਾਂ ਦੇ ਪੁੱਤ 25-25, 26-26 ਸਾਲਾਂ ਦੀ ਜੋ ਕੈਦ ਕਾਲ ਕੋਠਰੀਆਂ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਗੁਜ਼ਾਰ ਚੁੱਕੇ ਹਨ, ਭਾਰਤੀ ਕਾਨੂੰਨ ਦੇ ਤਹਿਤ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਹਲੇ ਵੀ ਭਾਰਤੀ ਹਕੂਮਤ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਹਨਾਂ ਮਾਵਾਂ ਦੇ ਪੁੱਤਾਂ ਵਾਸਤੇ ਹਾਂ ਦਾ ਨਾਰਾ ਮਾਰ ਲਈ
ਸਾਡੀ ਕੌਮ ਦੇ ਜੋ ਰੋਲ ਮਾਡਲ ਹੀਰੋ ਜੋ ਕਾਲ ਕੋਟਰੀਆਂ ਦੇ ਵਿੱਚ ਭਾਰਤ ਵਿੱਚ ਸਥਿਤ ਬੰਦ ਪਏ ਹਨ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਕੇ ਆਓ ਆਪਾਂ ਰਲ ਕੇ UN ਦੇ ਅੱਗੇ 13 ਤਰੀਕ ਦਿਨ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਰਲ ਮਿਲ ਕੇ ਪਰਿਵਾਰਾਂ ਸਮੇਤ ਅਸੀਂ ਉੱਥੇ ਜੁੜੀਏ ਤਾਂ ਕਿ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਮਨਵੈਲਥ ਗੇਮਸ ਵਿੱਚ ਡਾਇਸਪੋਰਾ ਸਿੱਖਾਂ ਦੇ 3 ਪਹਿਲਵਾਨਾਂ ਨੇ ਵੇਟ ਲਿਫਟਿੰਗ ਕੰਪੀਟੀਸ਼ਨ ਵਿੱਚ 3 ਅੱਡ-ਅੱਡ ਮੈਡਲ ਜਿੱਤੇ ਹਨ। ਇਹ ਬੜੇ ਹੀ ਫਖਰ ਵਾਲੀ ਗੱਲ ਹੈ ਔਰ ਹਰਿਆਣੇ ਦੇ ਮੁੱਕੇਬਾਜ਼ ਵਜਿੰਦਰ ਸਿੰਘ ਨੇ ਉਹਨਾਂ ਹਿੰਦੂਤਵੀ ਦੇਸ਼ ਭਗਤਾਂ ਤੇ ਤੰਜ਼ ਕੱਸੀ ਹੈ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਵਜਿੰਦਰ ਸਿੰਘ ਆਪਣੇ ਹਰਿਆਣਵੀ ਹੋਣ ਤੇ ਫਕਰ ਕਰਦਾ ਹੈ ਨਾ ਕਿ ਭਾਰਤੀ ਹੋਣ ਤੇ। ਸੋ ਇਸ ਦੇ ਜਵਾਬ ਵਿੱਚ ਵਜਿੰਦਰ ਸਿੰਘ ਨੇ ਕਿਹਾ ਹੈ ਕਿ ਭਾਈ ਸੜੋ ਨਾ ਰੀਸ ਕਰੋ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚੈਨਲ ਦੇ ਸਾਥ ਸੁਣਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਪੀਰੀਅਡ ਜਦੋਂ ਅਸੀਂ ਉਹ ਸੈਗਮੈਂਟ ਕੀਤਾ ਕਿ ਗੁਜਰਾਂਵਾਲੇ ਦੇ ਮਿਸਟਰ ਬੱਟ ਜਿਨ੍ਹਾਂ ਨੇ ਸੋਨ ਤਗਮਾ ਜਿੱਤਿਆ ਵੇਟ ਲਿਫਟਿੰਗ ਦੇ ਵਿੱਚ ਹੀ, ਔਰ ਗੁਰਦੀਪ ਸਿੰਘ ਜਿਨ੍ਹਾਂ ਨੇ ਪੰਜਾਬ ਦਾ ਸਿੱਖ ਖਿਡਾਰੀ ਸ਼ਾਮ ਨੂੰ ਦੋਨਾਂ ਨੇ ਇਕੱਠੇ ਹੋ ਕੇ ਫਿਰ ਸਿੱਧੂ ਮੂਸੇਵਾਲਾ ਦੇ ਗਾਣਿਆਂ ਦੇ ਉੱਤੇ ਨਾਚ ਕੀਤਾ ਔਰ ਦੋਨਾਂ ਨੇ ਕਿਹਾ ਕਿ ਭਾਈ ਇਹ ਸਾਡਾ ਵੱਡਾ ਪ੍ਰੇਰਨਾ ਸਰੋਤ ਹੈ, ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ। ਤੇ ਉਦੋਂ ਤਾਂ ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਸਾਂਝਾਂ ਵੀ ਤੇ ਕਾਮਨ ਹੀਰੋ ਵੀ, ਕਿਉਂਕਿ ਜੇ ਅਸੀਂ ਅੱਜ ਵੀ ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਦੁੱਲਾ ਭੱਟੀ ਸਾਡਾ ਵੀ ਨਾਇਕ ਹੈ, ਸਾਡਾ ਵੀ ਹੀਰੋ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਫਖਰਯੋਗ ਸਿੱਖ ਹਿਸਟਰੀ ਦੀ ਗੱਲ ਕਰਦੇ ਹਾਂ, ਸੋ ਪੰਜਾਬ ਦੀ ਧਰਤੀ ਨੇ ਉਹ ਯੋਧਿਆਂ ਨੂੰ ਜਨਮ ਦਿੱਤਾ ਔਰ ਪਾਕਿਸਤਾਨੀ ਅੱਜ ਇਸ ਤੇ ਪ੍ਰਾਈਡ ਲੈਂਦਾ ਨੇ। ਜਦੋਂ ਗੁਜਰਾਂਵਾਲਾ ਦਾ ਜ਼ਿਕਰ ਹੁੰਦਾ ਹੈ ਕਿ ਸਾਡੀ ਧਰਤੀ ਚੋਂ ਮਹਾਰਾਜਾ ਰਣਜੀਤ ਸਿੰਘ ਆਏ, ਸਾਡੀ ਧਰਤੀ ਚੋਂ ਹਰੀ ਸਿੰਘ ਨਲੂਆ ਆਏ, ਔਰ ਜ਼ਾਹਰ ਹੈ ਕਿਸਾਨ ਮੂਵਮੈਂਟ ਦੇ ਚਲਦਿਆਂ 13 ਮਹੀਨੇ ਜਿੰਨਾ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਉਹ ਇੱਕ ਉਤਸ਼ਾਹ ਸੀ ਪੰਜਾਬ ਦੀ ਇਸ ਮੂਵਮੈਂਟ ਨੂੰ ਲੈ ਕੇ ਔਰ ਸਪੋਰਟ ਸੀ, ਪਹਿਲੀ ਵਾਰ ਸੀ ਕਿ ਉਹ ਖੁੱਲ੍ਹਾ ਪਿਆਰ ਵੀ ਨਜ਼ਰ ਆਇਆ। ਔਰ ਸ਼ਾਇਦ ਉਹਦਾ ਇੱਕ ਵੱਡਾ ਕਾਰਨ 2019 ਚ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਬਹੁਤ ਸਾਰਾ ਜਿਹੜਾ ਐਕਸਚੇਂਜ ਹੋਇਆ ਔਰ ਇਹਨੇ ਵਕਤ ਵੀ ਪਾਇਆ। ਪਰ ਹੁਣ ਅਸੀਂ ਗੱਲ ਕਰ ਰਹੇ ਹਾਂ ਉਸੇ ਹੀ ਕਾਮਨਵੈਲਥ ਗੇਮਸ ਦੀ ਜਿਹੜੀਆਂ ਆਲਮੋਸਟ ਮੁਕੰਮਲ ਹੋ ਗਈਆਂ ਨੇ ਔਰ ਉਹਦੇ 'ਚ ਹਰ ਮੁਲਕ ਨੇ ਜਿਹੜਾ ਆਸਟ੍ਰੇਲੀਆ ਔਰ ਇੰਗਲੈਂਡ, ਨਿਊਜ਼ੀਲੈਂਡ ਇਹ ਲੀਡ ਮੁਲਕਾਂ 'ਚੋਂ ਨੇ। ਭਾਰਤ ਵੀ ਸ਼ਾਇਦ ਚੌਥੇ ਨੰਬਰ ਤੇ ਹੈ ਮੈਡਲਾਂ ਦੀ ਗਿਣਤੀ 'ਚ, ਹਾਲਾਂ ਆਬਾਦੀ ਤਾਂ ਦੁਨੀਆ ਦਾ ਇੱਕ ਹਰ 5ਵਾਂ ਦੁਨੀਆ ਦਾ ਬੰਦਾ ਭਾਰਤੀ ਹੈ। ਉਹਨਿਆਂ ਨੂੰ ਹੀ ਲੈ ਕੇ ਜੰਪ ਚੁੰਪ ਕਰ ਰਹੇ ਨੇ ਉੱਪਰ ਥੱਲੇ। ਅਸੀਂ ਚਲੋ ਉਹਨਾਂ ਦੇ ਵੀ ਜਿਹੜੇ ਖਿਡਾਰੀ ਮਿਹਨਤ ਕਰਦੇ ਨੇ, ਸਪੋਰਟਸਮੈਨ ਤਾਂ ਸਪੋਰਟਸਮੈਨ ਹੀ ਹੁੰਦਾ ਜਾਂ ਸਪੋਰਟਸ ਵੂਮਨ ਜੋ ਵੀ ਹੈ। ਹਾਲਾਂ ਜਿਹੜਾ ਉਹਨਾਂ ਨੂੰ ਹਾਕੀ ਦੇ ਵਿੱਚ ਜਿਹਦੇ ਪੰਜਾਬ ਦੇ ਮੁੰਡੇ ਵੀ ਖੇਡ ਰਹੇ ਸੀ, ਐਤਕੀ ਜਿਹੜਾ ਉਹ ਆਸਟ੍ਰੇਲੀਆ ਨੇ ਚੰਗੀ ਤਰ੍ਹਾਂ ਕੁੱਟਿਆ ਫਾਈਨਲ 'ਚ ਅਗੇਨ। ਜਦੋਂ ਦਾ ਇਹ ਆਸਟ੍ਰੇਲੀਆ 1998 ਤੋਂ ਸ਼ਾਇਦ ਉਹ ਕਾਮਨਵੈਲਥ ਖੇਡਾਂ 'ਚ ਆਇਆ ਜਾਂ ਹਾਕੀ ਖੇਡਣ ਲੱਗਿਆ, ਉਹ ਸਾਰੀ ਵਾਰੀ ਚੈਂਪੀਅਨਸ਼ਿਪ ਉਹਨਾਂ ਕੋਲ ਹੀ ਹੁੰਦੀ ਹੈ। 7 ਗੋਲ ਉਹਨਾਂ ਨੇ ਠੋਕੇ ਆ ਉਹਨਾਂ ਨੂੰ। ਔਰ ਇਸੇ ਤਰ੍ਹਾਂ ਜਿਹੜਾ ਲੇਕਿਨ ਅਸੀਂ ਫਿਰ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਸਪੋਰਟਸਮੈਨ ਆਪਣਾ ਰੋਲ ਅਦਾ ਕਰਦੇ ਨੇ। ਲੇਕਿਨ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ ਉਹੀ ਪੰਜਾਬ ਦੀ ਧਰਤੀ ਤੋਂ ਭਾਵੇਂ ਉਹ ਚੜ੍ਹਦੇ ਦੀ ਹੈ ਜਾਂ ਲਹਿੰਦੇ ਦੀ ਹੈ, ਲਹਿੰਦੇ ਪੰਜਾਬ ਦੇ ਵਿੱਚ ਵੀ ਜਾਂ ਉਹਨਾਂ ਦੀਆਂ ਹਕੂਮਤਾਂ ਦਾ ਵੀ ਕਦੇ ਸਪੋਰਟਸ ਦੇ ਉੱਤੇ ਜੇ ਜ਼ੋਰ ਹੁੰਦਾ ਹੈ ਜਾਂ ਉਹਨਾਂ ਨੇ ਇਨਵੈਸਟ ਕੀਤਾ ਹੁੰਦਾ ਤੇ ਫਿਰ ਸ਼ਾਇਦ ਦੁਨੀਆ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਕਿਤੇ ਬਿਹਤਰ ਹੁੰਦੀ। ਉਹ ਤਾਂ ਦੋਵੇਂ ਪਾਸੇ ਹੀ ਕ੍ਰਿਕਟ ਦੇ ਮਗਰ ਲਾਤੇ, ਇੱਧਰਲੇ ਵੀ ਉੱਧਰ ਹੀ ਦੌੜੇ ਹੋਏ ਨੇ। ਲੇਕਿਨ ਅਸੀਂ ਬਾਹਰ ਦੇਖਦੇ ਹਾਂ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਉਸੇ ਹੀ ਮਿੱਟੀ ਦੇ ਬਣੇ ਲੋਕ ਜੇ ਉਹਨਾਂ ਨੂੰ ਸਹੂਲਤਾਂ ਮਿਲਣ, ਉਹਨਾਂ ਨੂੰ ਫੈਸਿਲਿਟੀਜ਼ ਔਰ ਐਨਕਰੇਜਮੈਂਟ ਹੋਏ ਤਾਂ ਬਾਹਰਲੇ ਮੁਲਕਾਂ 'ਚ ਆ ਕੇ ਉਹਨਾਂ ਦੇ ਸਿਸਟਮ 'ਚ ਉਹ ਕਿਵੇਂ ਆਪਣੀ ਥਾਂ ਬਣਾ ਰਹੇ ਨੇ। ਕਿਉਂਕਿ ਇਹਨਾਂ ਖੇਡਾਂ ਦੇ ਲਿਹਾਜ਼ ਨਾਲ ਹੀ ਖਬਰ ਜਿਹੜੀ ਬਹੁਤ ਸਾਰਿਆਂ ਨੇ ਅੱਜ ਚਲਾਈ, ਮੈਨੂੰ ਵੀ ਨਹੀਂ ਸੀ ਪਤਾ ਕਿ ਵੀ 3 ਪੰਜਾਬੀ ਜਿਹੜੇ ਪਹਿਲਵਾਨ ਨੇ ਕੈਨੇਡਾ UK ਦੇ, ਉਹਨਾਂ ਨੇ ਸਿੱਖ ਕਾਮਨਵੈਲਥ ਗੇਮਾਂ ਦੇ ਵਿੱਚ ਉਹਨਾਂ ਨੇ
weight lifting ਦੇ ਵਿੱਚ ਉਹਨਾਂ ਨੇ ਮੈਡਲ ਜਿੱਤੇ ਨੇ ਨਾਈਸ। ਔਰ ਇਹ ਜਿਹੜਾ ਉਹਨਾਂ ਦੇ ਵਿੱਚ 3 ਜਿਹੜੇ ਪੰਜਾਬੀ ਪਹਿਲਵਾਨ ਤਮਗੇ ਜਿੱਤ ਚੁੱਕੇ ਨੇ। ਅਮਰਵੀਰ ਸਿੰਘ ਢੇਸੀ ਇਹ ਖਾਲਸਾ ਰੈਸਲਿੰਗ ਕਲੱਬ ਕੈਨੇਡਾ ਦਾ ਹੈ। ਨਿਸ਼ਾਨ ਸਿੰਘ ਰੰਧਾਵਾ ਇਹ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਉਹਨਾਂ ਨੇ ਸੋਨੇ ਦੇ ਤਗਮੇ ਜਿੱਤੇ ਨੇ ਹਾਂਜੀ। ਔਰ ਐਬਸਫੋਰਡ BC ਦੇ ਜਸਮੀਤ ਸਿੰਘ ਫੂਲਕਾ ਜਿਹੜੇ ਨੇ ਇਹ ਮੀਰੀ ਪੀਰੀ ਰੈਸਲਿੰਗ ਕਲੱਬ ਵਾਲੇ ਨੇ, ਇਹਨਾਂ ਨੇ ਬ੍ਰੌਂਜ਼ ਮੈਡਲ ਜਿੱਤੇ। ਸੋ ਕੈਨੇਡਾ ਦੇ ਹਵਾਲੇ ਨਾਲ ਜਿਹੜੇ ਨੇ ਉਹ 3 ਮੈਡਲ 2 ਗੋਲਡ ਜਿਹੜੇ ਅਮਰਵੀਰ ਸਿੰਘ ਢੇਸੀ ਖਾਲਸਾ ਰੈਸਲਿੰਗ ਕਲੱਬ, ਨਿਸ਼ਾਨ ਸਿੰਘ ਰੰਧਾਵਾ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ, ਇਹਨਾਂ ਨੇ ਸੋਨੇ ਦੇ ਤਗਮੇ ਜਿੱਤੇ। ਤੇ ਐਬਸਫੋਰਡ ਦੇ ਜਸਮੀਤ ਸਿੰਘ ਫੂਲਕਾ ਇਹ ਮੀਰੀ ਪੀਰੀ ਰੈਸਲਿੰਗ ਕਲੱਬ ਉਹਨਾਂ ਨੇ ਬ੍ਰੌਂਜ਼। ਹੁਣ ਤਿੰਨਾਂ ਦੇ ਹੀ ਨਾਂ ਦੱਸਦੇ ਨੇ ਕਿ ਭਾਈ ਇਹਨਾਂ ਦੇ ਉੱਤੇ ਟ੍ਰੇਨਿੰਗ ਇਨਵੈਸਟਮੈਂਟ ਸਿੱਖਾਂ ਦੀ ਹੋਏਗੀ, ਪ੍ਰਾਈਵੇਟ ਕਲੱਬਾਂ ਰਾਹੀਂ ਉਹਨਾਂ ਨੂੰ ਐਨਕਰੇਜ ਕੀਤਾ ਹੈ। ਇਸੇ ਤਰ੍ਹਾਂ ਜਿਹੜੇ ਇੰਗਲੈਂਡ ਦੇ ਇੱਕ ਪੰਜਾਬੀ ਪਹਿਲਵਾਨ ਮਨਧੀਰ ਸਿੰਘ ਕੂਨਰ ਉਹਨਾਂ ਨੇ ਵੀ ਬ੍ਰੌਂਜ਼ ਮੈਡਲ ਜਿੱਤਿਆ। ਸੋ 4 ਮੈਡਲ ਜਿਹੜੇ ਨੇ ਸਿੱਖ ਮੁੰਡਿਆਂ ਨੇ ਕਾਮਨਵੈਲਥ ਦੇ ਵਿੱਚ ਜਿੱਤੇ ਨੇ। ਔਰ ਇਹ ਜਿਹੜਾ ਔਰ ਇਹ ਸਟੋਰੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਵੀ ਜੇ ਕੁੱਲ ਮਿਲਾ ਕੇ ਦੇਖੀਏ ਪਾਕਿਸਤਾਨ ਵੱਲੋਂ ਵੀ ਜਿਹੜੇ ਜਿੱਤੇ ਨੇ ਮੈਡਲ ਉਹ ਬਹੁਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਨੇ, ਜਿਹੜਾ ਪੰਜਾਬ ਜ਼ਾਹਰ ਹੈ 47 ਤੋਂ ਪਹਿਲਾਂ ਦਾ 5 ਦਰਿਆਵਾਂ ਦੀ ਧਰਤੀ। ਭਾਰਤ ਵੱਲੋਂ ਜਿਹੜੇ ਸਭ ਤੋਂ ਜ਼ਿਆਦਾ ਮੈਡਲ ਨੇ ਉਹ ਹਰਿਆਣਾ ਸਟੇਟ ਦੇ ਵਿੱਚ, ਉੱਥੇ ਮੁੰਡੇ ਹੋਣ ਕੁੜੀਆਂ ਹੋਣ, ਭਲਵਾਨੀ ਦੇ ਵਿੱਚ ਸਭ ਤੋਂ ਜ਼ਿਆਦਾ ਰੈਸਲਿੰਗ 'ਚ ਨੇ, ਬੱਚੀਆਂ ਨੇ ਵੀ ਜਿਹੜਾ ਹੈ ਉਹ ਕਾਫੀ ਲੈ ਨੇ। ਹੁਣ ਉਹਨਾਂ ਦਾ ਇੱਕ ਜਿਹੜਾ ਵਿਜੇਂਦਰ ਸਿੰਘ ਜਿਹੜਾ ਖਾਸ ਤੌਰ ਤੇ ਖੁਦ ਗੋਲਡ ਮੈਡਲਿਸਟ ਹੈ, ਉਹਨੇ ਜਿਹੜਾ ਟਵੀਟ ਕੀਤਾ ਜਿਹਦੇ 'ਚ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਇਹ ਹਰਿਆਣਵੀ ਹੋਣ ਤੇ ਮੈਨੂੰ ਮਾਣ ਹੈ ਕਿ ਅਸੀਂ ਹਰਿਆਣੇ ਨੇ ਕਿਵੇਂ ਥਾਂ ਬਣਾਈ ਹੈ ਦੁਨੀਆ ਦੇ ਵਿੱਚ। ਔਰ ਇਸ ਦੇ ਉੱਤੇ ਇੱਕ ਸ਼ਸ਼ਨਾਕ ਗੌਤਮ ਨਾਂ ਦੇ ਬੰਦੇ ਨੇ ਉਹਦੇ ਤੇ ਜਿਹੜਾ ਕਮੈਂਟ ਕੀਤਾ, ਟਵੀਟ ਕੀਤਾ, ਸਰ ਯੂ ਰਿਪਰੈਜ਼ੈਂਟ ਇੰਡੀਆ ਵੈਨ ਯੂ ਗੋ ਆਊਟ, don't just spoil the achievement by making it territorial, we are already going through divisions or different stages। ਉਹਨੂੰ ਉਹ ਕਹਿੰਦਾ, ਹੁਣ ਉਹਨੇ ਕਿਹਾ ਵੀ ਹਰਿਆਣਵੀ ਨੇ ਜਿਹੜਾ ਉਹ ਮੱਲ ਮਾਰ ਲਈ ਹੈ ਤੇ ਉਹਨੇ ਕਿਹਾ ਜੀ ਐਵੇਂ ਤੁਸੀਂ ਨਾ ਕਰੋ, ਤੁਸੀਂ ਭਾਰਤ ਵੱਲੋਂ ਜਾਂਦੇ ਹੋ, ਭਾਰਤ ਦੇ ਗੁਣ ਗਾਇਨ ਕਰੋ, ਪਹਿਲਾਂ ਹੀ ਦੇਸ਼ ਵੰਡਿਆ ਜਾ ਰਿਹਾ। ਤੇ ਉਹਨੇ ਇਹ ਵਿਜੇਂਦਰ ਸਿੰਘ ਕਾਫੀ ਵੋਕਲ ਹੈ, ਇਹਨੇ ਕਿਸਾਨ ਮੋਰਚੇ ਵੇਲੇ ਵੀ ਮੁਕੰਮਲ ਹਮਾਇਤ ਕੀਤੀ ਸੀ। ਔਰ ਜਦੋਂ ਸਿੱਧੂ ਮੂਸੇਵਾਲਾ ਦਾ ਗੀਤ ਜਿਹੜਾ SYL ਕਨਾਲ ਦੇ ਉੱਤੇ ਸੀ ਉਹਦਾ ਕ੍ਰਿਟਿਸਿਜ਼ਮ ਹੋ ਰਿਹਾ ਸੀ ਸਾਰੇ ਪਾਸਿਓਂ ਕਿ ਭਾਈ ਪਗੜੀ ਤੇ ਟੋਪੀ ਦਾ ਰੌਲਾ, ਉਹਨੇ ਕਿਹਾ ਸੀ ਅਸੀਂ ਵੀ ਪਗੜੀ ਬੰਨ੍ਹਦੇ ਹਾਂ, ਕੋਈ ਇਹ ਖਿਲਾਫ ਨਹੀਂ ਹੈ ਕਿਸੇ ਦੇ, ਅਸੀਂ ਸਾਰੇ ਭਰਾ ਭਰਾ। ਹੁਣ ਵੀ ਉਹਨੇ ਉਹਨੂੰ ਸ਼ਸ਼ਨਾਕ ਗੌਤਮ ਨੂੰ ਕਿਹਾ ਭਾਈ ਸਾੜਾ ਨਾ ਕਰੋ, ਰੀਸ ਕਰੋ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਹੈ ਅਲਟੀਮੇਟਲੀ ਹਰਿਆਣਾ ਵੀ ਜਿਹੜਾ ਇਹ ਖਿੱਤਾ ਇਹਨਾਂ ਨੇ 66 'ਚ ਕੱਢ ਕੇ ਦੂਜੇ ਪਾਸੇ ਤੋਰਿਆ, ਇਹਦਾ ਵੀ ਪੰਜਾਬ ਨਾਲ ਵਾਸਤਾ ਰਿਹਾ। ਥੋੜੇ ਜਿਹੇ 2-3 ਜ਼ਿਲ੍ਹੇ ਛੱਡ ਕੇ ਜਿਹੜੇ 1857 ਦੇ ਗਦਰ ਤੋਂ ਬਾਅਦ ਉੱਥੋਂ ਜਿਹੜਾ UP ਵੱਲੋਂ ਤੋੜ ਕੇ ਇੱਧਰ ਲਾਏ ਸੀ। ਸੋ ਅਸੀਂ ਸਮਝਦੇ ਹਾਂ ਕਿ ਬਿਨਾਂ ਮੁਲਕ ਹੋਇਆ ਜੇ ਇੱਥੇ ਜਿਨ੍ਹਾਂ ਦੇ ਕੋਲ ਡਾਇਸਪੋਰਾ ਸਿੱਖਾਂ ਨੇ ਆਪਣੀ ਮਿਹਨਤ ਦੇ ਨਾਲ ਜਿੱਥੇ ਕਲੱਬ ਬਣਾਏ, ਐਨਕਰੇਜਮੈਂਟ ਹੈ ਦੂਜੇ, ਜੇ ਉੱਥੇ ਇਸ ਲੈਵਲ ਦੇ 4 ਮੈਡਲ ਡਾਇਸਪੋਰਾ ਸਿੱਖ ਜਿੱਤ ਕੇ ਲਿਆਏ ਨੇ, ਤੇ ਜੇ ਸਾਡਾ ਆਪਣਾ ਮੁਲਕ ਹੋਏ ਔਰ ਪੂਰੀਆਂ ਸਹੂਲਤਾਂ ਔਰ ਦੂਜੀਆਂ ਹੋਣ ਤੇ ਅਸੀਂ ਦੁਨੀਆ ਦੇ ਫਿਰ ਪਹਿਲੇ ਜਿਹੜੀਆਂ ਫਸਟ ਵਰਲਡ ਕੰਟਰੀਜ਼ 'ਚ ਹੋਈਏ ਮੈਡਲ ਜਿੱਤਣ ਦੇ ਮੁਕਾਬਲੇ 'ਚ ਵੀ, ਇਕਨੋਮੀ ਦੇ ਮੁਕਾਬਲੇ 'ਚ ਤਾਂ ਹੋਵਾਂਗੇ ਹੀ ਹੋਵਾਂਗੇ। ਔਰ ਜਿਵੇਂ ਅਸੀਂ ਅਖੀਰਲੇ ਸੈਗਮੈਂਟ ਤੋਂ ਬਾਅਦ ਜਿਹੜਾ ਉਹ ਰੂਹਾਨੀ ਵਿਚਾਰ ਕਰਦੇ ਹਾਂ, 5ਵੇਂ ਪਾਤਸ਼ਾਹ ਦਾ ਸ਼ਬਦ ਹੈ, ਸ੍ਰੀ ਰਾਗ ਮਹੱਲਾ 5ਵਾਂ ਘਰ ਪਹਿਲਾ, ਸੰਤ ਜਨਾ ਮਿਲ ਭਾਈਆ ਕੱਟੇੜਾ ਜਮਕਾਲ, ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਿਆਲ, ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ, ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ, ਤੇਰੇ ਦਰਸ਼ਨ ਕੋ ਬਲਿਹਾਰਣੈ, ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ। ਰਹਾਓ ਦੀ ਤੁਕ ਤੋਂ ਵਿਚਾਰ ਅਸੀਂ ਸ਼ੁਰੂ ਕਰਦੇ ਹਾਂ ਕਿ ਮੇਰੇ ਸਤਿਗੁਰੂ, ਹੇ ਮੇਰੇ ਵਾਹਿਗੁਰੂ, ਹਉ ਤੁਧ ਵਿਟੋਂ ਕੁਰਬਾਨ, ਮੈਂ ਤੇਰੇ ਤੋਂ ਬਲਿਹਾਰ ਹਾਂ, ਕੁਰਬਾਨ ਹੈ, ਸੈਕਰੀਫਾਈਸ ਅਨਟੂ ਦੀ ਹੈ, ਤੇਰੇ ਦਰਸ਼ਨ ਕੋ ਬਲਿਹਾਰਣ ਹੈ, ਮੈਂ ਤੇਰੇ ਦੀਦਾਰ ਨੂੰ ਜਿਹੜਾ ਹੈ ਤੇਰੇ ਦੀਦਾਰ ਤੋਂ ਬਲਿਹਾਰ ਜਾਂਦਾ ਹੈ। ਔਰ ਦੀਦਾਰ ਕੀ ਹੈ? ਤੁਸ ਦਿੱਤਾ ਅੰਮ੍ਰਿਤ ਨਾਮ, ਤੁਸ ਹੁੰਦਾ ਟੁੱਟ ਕੇ, ਇਨ ਦਾ ਸਟੇਟ ਆਫ ਹੈਪੀਨੈਸ, ਜਦੋਂ ਰੱਬ ਰੀਝਿਆ
ਉਹਨੇ ਅੰਮ੍ਰਿਤ ਵਰਗਾ ਜਿਹੜਾ ਅੰਮ੍ਰਿਤ ਮੁਰਦੇ ਦੇ ਅੰਦਰ ਜਾਨ ਭਰ ਦਿੰਦਾ ਹੈ। ਜਿਹੜੀ ਰੱਬ ਤੋਂ ਟੁੱਟੇ ਨੇ ਉਹ ਮੁਰਦਿਆਂ ਵਾਂਗ ਜ਼ਿੰਦਗੀ ਜਿਉਂਦੇ ਨੇ, ਪਰ ਜਦੋਂ ਗੁਰੂ ਨੇ ਟੁੱਟ ਕੇ ਮੈਨੂੰ ਆਪਣਾ ਨਾਮ ਦਿੱਤਾ, ਜਦੋਂ ਅਸੀਂ ਦੀਦਾਰ ਵੀ ਕਰਦੇ ਹਾਂ ਕਹਿੰਦੇ ਆ ਤੇ ਜਾਂ ਦਰਸ਼ਨ ਕਹਿੰਦੇ ਆ, ਇਹੀ ਹੈ ਕਿ ਗੁਰ ਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀਓ। ਕਿ ਸਤਿਗੁਰੂ ਨੇ ਇਹ ਬੂਝ ਦਿੱਤੀ, ਇਹ ਸਮਝ ਦਿੱਤੀ ਕਿ ਭਾਈ ਉਸ ਦਾ ਨਾਮ ਹੀ ਉਸ ਦੇ ਦੀਦਾਰ ਨੇ, ਉਸ ਦੀ ਮੂਰਤ ਹੈ। ਔਰ ਇਹ ਕਿਵੇਂ ਇਸ ਪਾਸੇ ਤੁਰਿਆ ਜਾਂਦਾ ਹੈ? ਸੰਤ ਜਨਾ ਮਿਲ ਪਾਈਆਂ ਕੱਟੜਿਆ ਜਮਕਾਲ। ਕਿ ਮੈਂ ਇਹ ਭਰਾਵੋ ਸੰਤਾਂ ਦੀ ਸੰਗਤ ਦੇ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਨਾਲ ਮੇਰੇ ਅੰਦਰੋਂ ਮੌਤ ਦਾ ਡਰ ਖਤਮ ਹੋਇਆ, ਕੱਟਿਆ ਗਿਆ। ਸੱਚਾ ਸਾਹਿਬ ਮਨ ਉੱਠਾ ਕਿ ਮੇਰੇ ਮਨ ਦੇ ਅੰਦਰ ਆ ਕੇ ਉਹ ਵਾਹਿਗੁਰੂ ਸੱਚਾ ਜਿਹੜਾ ਦੀਨ ਦੁਨੀਆ ਦਾ ਮਾਲਕ ਹੈ ਉਹ ਆ ਕੇ ਮੇਰੇ ਮਨ ਦੇ ਅੰਦਰ ਵਸਿਆ ਹੋਆ ਖਸਮ ਦਿਆਲ। ਇਹ ਵੀ ਉਸ ਦੀ ਦਿਆਲਤਾ ਹੈ। ਜੇ ਉਹ ਆ ਕੇ ਮੇਰੇ ਅੰਦਰ ਵਸਿਆ ਦਿਆਲੂ ਹੋਇਆ ਤੇ ਉਸ ਦੀ ਮਿਹਰਬਾਨੀ ਹੈ, ਉਸ ਦਾ ਰਹਿਮ ਹੈ। ਮੈਂ ਤਾਂ ਜੋਗਾ ਇਸ ਨਹੀਂ ਸੀ ਕਿ ਮੈਂ ਉਸ ਦੇ ਪਿਆਰ ਨੂੰ ਮਾਣ ਸਕਦਾ, ਪਰ ਉਹਨੇ ਦਿਆਲ ਹੋ ਕੇ ਮੇਰੇ ਅੰਦਰ ਜਿਹੜਾ ਪੂਰਾ ਸਤਿਗੁਰ ਭੇਟਿਆ। ਬਿਨਸਿਆ ਸਭ ਜੰਜਾਲ। ਫਿਰ ਇਹ ਮੋਹ ਮਾਇਆ ਦੇ ਜੰਜਾਲ, ਇਹ ਪਲਚ ਸਗਲੀ ਮੂਈ ਝੂਠੇ ਧੰਦੇ, ਇਸ ਸਾਰੇ ਤੋਂ ਮੇਰਾ ਛੁਟਕਾਰਾ ਅਕਾਲ ਪੁਰਖ ਨੇ ਕੀਤਾ। ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ। ਜਿਵੇਂ ਮੈਂ ਅੱਗੇ ਵੀ ਦੱਸਿਆ ਸੀ, ਇੱਕ ਭਾਉ ਹੈ, ਭਾਉ ਡਰ ਨੂੰ ਕਹਿੰਦੇ ਨੇ, ਇੱਕ ਭੱਬੇ ਨੂੰ ਕੰਨਾ ਹੁੰਦਾ ਭਾਉ ਪਿਆਰ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੂੰ ਜਿਨ੍ਹਾਂ ਨੇ ਪਿਆਰ ਦੇ ਨਾਲ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ। ਕਿ ਉਹੀ ਇਨਸਾਨ ਸਿਆਣੇ ਨੇ, ਸੁਜਾਨ ਨੇ, ਡੈਕਸਟਰਸ ਨੇ, ਜਿਨ੍ਹਾਂ ਨੂੰ ਕਮਾਲ ਹਾਸਲ ਹੈ ਜ਼ਿੰਦਗੀ 'ਚ, ਉਹੀ ਨੇ ਜਿਨ੍ਹਾਂ ਨੇ ਤੈਨੂੰ ਪਿਆਰ ਦੇ ਨਾਲ ਸੇਵਿਆ, ਤੇਰੀ ਸੇਵਾ ਦੇ ਵਿੱਚ ਪਿਆਰ ਭਰੇ ਦਿਲ ਦੇ ਨਾਲ ਰੁੱਝ ਗਏ ਨੇ। ਤਿਨਾਂ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਦਾਨ। ਇਹ ਉਹੀ ਹੈ ਕਿ ਨਾਨਕ ਇੱਕ ਤਾਂ ਉਹ ਨੇ ਜਿਹੜੇ ਖੁਦ ਛੁੱਟੇ, ਤੇ ਇੱਕ ਉਹ ਨੇ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿ ਕਿੰਨੇ ਉਹਨਾਂ ਉਜਲ ਮੁਖ ਵਾਲਿਆਂ ਦੇ ਨਾਲ, ਉਹਨਾਂ ਰੱਬ ਦੇ ਪਿਆਰਿਆਂ ਦੇ ਨਾਲ ਵੀ ਤਿਨਾਂ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਦਾਨ। ਕਿ ਜਿਨ੍ਹਾਂ ਦੇ ਅੰਦਰ ਇਹ ਨਾਮ ਦਾ ਖਜ਼ਾਨਾ ਹੈ, ਉਹਨਾਂ ਦੀ ਬਦੌਲਤ ਕਿੰਨੇ ਹੋਰ ਕੀਤੀ ਛੁੱਟੀ ਨਾਲ ਕਿੰਨੇ ਹੋਰਾਂ ਦੀ ਮੁਕਤੀ ਹੋਈ। ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ, ਗਿਫਟ ਆਫ ਦਾ ਸੋਲ। ਕਿ ਗੁਰੂ ਵਰਗਾ ਹੋਰ ਕੋਈ ਵੱਡਾ ਦਾਨੀ ਨਹੀਂ ਹੈ ਜਿਸ ਨੇ ਆਤਮਦਾਨ ਦਿੱਤਾ ਹੈ, ਗਿਫਟ ਆਫ ਲਾਈਫ ਦਿੱਤੀ ਹੈ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਸੱਚੇ ਸੇਤੀ ਰਤਿਆਂ ਦਰਗਹਿ ਬੈਸਣ ਜਾਏ। ਕਿ ਜ਼ਿੰਦਗੀ 'ਚ ਉਹਨਾਂ ਦਾ ਹੀ ਆਣਾ ਪ੍ਰਵਾਨ ਹੈ, ਉਹਨਾਂ ਦੀ ਜ਼ਿੰਦਗੀ ਸਫਲ ਹੈ ਜਿਨ੍ਹਾਂ ਨੂੰ ਗੁਰੂ ਬੜੇ ਪਿਆਰ ਦੇ ਨਾਲ ਸੁਭਾਏ, ਜਿਹੜਾ ਉਹ ਜਿਹੜਾ ਪਿਆਰ ਦੇ ਨਾਲ ਜਦੋਂ ਪਾਏ, ਭਾਵਨਾ ਪਿਆਰ ਹੈ ਸੋ ਪਾਏ ਲਵਿੰਗ ਫੇਥ। ਕਿ ਤੁਹਾਨੂੰ ਪਿਆਰ ਨਾਲ ਰੀਝੇ ਰੱਬ ਨੇ ਆਪਣੇ ਗਲ ਨਾਲ ਲਾਇਆ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਸੱਚੇ ਸੇਤੀ ਰਤਿਆ। ਇਹ ਜ਼ਿੰਦਗੀ ਜਦੋਂ ਰੱਬ ਸੱਚੇ ਦੇ ਨਾਲ ਜੁੜ ਕੇ ਰੱਬ ਦੇ ਪਿਆਰ 'ਚ ਰਤਿਆ ਹੋਇਆਂ ਗੁਜ਼ਰਦੀ ਹੈ, ਦਰਗਹਿ ਬੈਸਣ ਜਾਏ, ਫਿਰ ਰੱਬ ਦੀ ਦਰਗਾਹ ਦੇ ਵਿੱਚ ਪੀੜੀ ਜਿੱਡੀ ਥਾਂ ਮਿਲ ਜਾਂਦੀ ਹੈ। ਉਹ ਆਪਣੇ ਗਲ ਨਾਲ ਲਾ ਲੈਂਦਾ ਹੈ, ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਕਿ ਇਹ ਵੀ ਪ੍ਰੀ ਡੈਸਟਿਨਡ ਹੁੰਦਾ ਹੈ, ਤੁਹਾਨੂੰ ਕੀ ਮਿਲਣਾ ਹੈ ਕੀ ਨਹੀਂ ਹੈ, ਇਹਦੀ ਚਾਬੀ ਵੀ ਰੱਬ ਦੇ ਕੋਲ ਹੈ। ਮੋਹਰ ਵੀ ਉਹਨੇ ਰੱਖੀ ਹੈ ਕਿ ਇਸ ਦੇ ਮੱਥੇ ਤੇ ਮੋਹਰ ਲਾ ਕੇ ਉਹਨੂੰ ਪ੍ਰਵਾਨ ਕਰਨਾ ਔਰ ਕਿਹਨੂੰ ਜਿਹੜਾ ਹੈ ਉਹ ਨਕਾਰਨਾ। ਔਰ ਕਰਤੇ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ। ਇਹ ਜਿਹੜਾ ਮਿਲਣ ਦੀ ਵਡਿਆਈ ਹੈ, ਨਾਮ ਨਿਧਾਨ ਦੇਣ ਦੀ ਵਡਿਆਈ ਹੈ, ਅਕਾਲ ਪੁਰਖ ਨੇ ਦੇਣੀ ਹੈ। ਤੇ ਅਖੀਰਲੇ ਪਦ 'ਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ, ਸੱਚੋ ਸੱਚ ਵਖਾਣੀ ਹੈ, ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਿਹਾ, ਜਪ ਨਾਨਕ ਜੀਵੈ ਏਕ। ਉਹ ਵਾਹਿਗੁਰੂ ਸੱਚਾ ਕਰਤਾ, ਕ੍ਰੀਏਟਰ, ਜਿਹਨੇ ਸਾਰੀ ਕਾਇਨਾਤ ਬਣਾਈ ਹੈ,
ਉਹ ਕਰਨ ਕਾਰਨ ਸਮਰੱਥ ਹੈ, ਕਿਉਂਕਿ ਪਦਾਰਥ ਵਿਗਿਆਨ ਦੇ ਵਿੱਚ ਇੱਕ ਫਿਲਾਸਫੀ ਹੁੰਦੀ ਸੀ ਕਿ ਕਾਰਨ ਜਿਹੜਾ ਹੈ ਉਸ ਤੋਂ ਬਿਨਾ ਕਾਰਜ ਨਹੀਂ ਹੈ, ਕਿ ਭਾਈ ਜਿਹੜੀ ਕ੍ਰੀਏਸ਼ਨ ਹੈ ਉਹਦਾ ਕੋਈ ਕਾਰਨ ਹੈ। ਇਹ ਸਾਰੀ ਫਿਲਾਸਫੀ ਦੇ ਤੋਂ ਹੁੰਦੀ ਹੈ ਕਿ ਭਾਈ ਜਿਹੜਾ ਜਹਾਂ ਜਹਾਂ ਧੂਆਂ ਹੈ ਵਹਾਂ ਵਹਾਂ ਆਗ ਹੈ, ਜੇ ਧੂਆਂ ਹੋਏਗਾ ਤੇ ਆ ਗਿਆ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਕਰਤਾ ਵੀ ਉਹੀ ਹੈ, ਕਾਰਨ ਵੀ ਉਹੀ ਹੈ। ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ। ਉਹ ਸੱਚਾ ਸਾਹਿਬ ਹੈ ਤਾਂ ਉਹਦਾ ਹੀ ਆਸਰਾ ਸੱਚਾ ਹੈ, ਉਸ ਤੋਂ ਬਿਨਾ ਜੇ ਕੁਝ ਹੋਰ ਆਸਰਾ ਤੱਕਾਂਗੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਉਹੀ ਸੱਚ ਟੇਕ ਹੈ, ਸੱਚੋ ਸੱਚ ਵਖਾਣੀ ਹੈ, ਸੱਚੋ ਬੁੱਧ ਵਿਵੇਕ ਕੋ। ਫਿਰ ਇਹੀ ਹੈ ਕਿ ਭਾਈ ਉਸ ਸੱਚੇ ਵਾਹਿਗੁਰੂ ਦੇ ਗੁਣ ਗਾਓ, ਉਸੇ ਵਾਹਿਗੁਰੂ ਦੇ ਨਾਲ ਜੁੜੋ, ਔਰ ਉਹ ਉਹਦੇ ਨਾਲ ਜੁੜਨ ਨਾਲ ਇਹ ਹੈ ਕਿ ਤੁਹਾਨੂੰ ਉਹ ਬੁੱਧੀ ਮਿਲਦੀ ਹੈ, ਉਹ ਅਕਲ ਮਿਲਦੀ ਹੈ, ਵਿਵੇਕੀ ਬੁੱਧ। ਵਿਵੇਕ ਹੈ ਜਿੱਥੇ ਤੁਸੀਂ ਠੀਕ ਤੇ ਗਲਤ ਦੀ ਪਛਾਣ ਕਰ ਸਕੋ। ਜਦੋਂ ਤੁਸੀਂ ਵਾਹਿਗੁਰੂ ਦੀ ਯਾਦ 'ਚ ਜ਼ਿੰਦਗੀ ਗੁਜ਼ਾਰਦੇ ਹੋ ਤੇ ਫਿਰ ਤੁਹਾਡੇ ਫੈਸਲੇ, ਜਦੋਂ ਤੁਸੀਂ ਕਹਿੰਦੇ ਹੋ ਜੀ ਅਸੀਂ ਹੁਕਮ 'ਚ ਹੈ, ਹੁਕਮ ਦਾ ਮਤਲਬ ਇਹ ਨਹੀਂ ਹੈ ਕਿ ਜਿੱਧਰ ਮਰਜ਼ੀ ਟੱਕਰ ਮਾਰੋ ਹੋਰ ਹੈ। ਫਿਰ ਤੁਹਾਡੇ ਕੋਲ ਬੁੱਧੀ ਹੁੰਦੀ ਹੈ, ਦੀਜੈ ਬੁੱਧ ਵਿਵੇਕਾ। ਅਸੀਂ ਮੰਗਦੇ ਹਾਂ ਗੁਰੂ ਤੋਂ ਕਿ ਸਾਨੂੰ ਵਿਵੇਕ ਬੁੱਧੀ ਦਿਓ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ। ਇਹ ਵਿਵੇਕ ਬੁੱਧ ਅਸੀਂ ਮੰਗਦੇ ਹਾਂ ਰੱਬ ਤੋਂ। ਸੱਚੋ ਸੱਚ ਵਿਖਾਣੀ, ਅਸੀਂ ਸੱਚ ਨਾਲ ਜੁੜੇ, ਸੱਚ ਨੂੰ ਵਿਖਾਣ ਰਹੇ ਹਾਂ। ਸੱਚੋ ਬੁੱਧ, ਫੇਰ ਵਾਹਿਗੁਰੂ ਉਹ ਬੁੱਧੀ ਦਿੰਦਾ ਜਿਹੜੀ ਵਿਵੇਕ ਵਾਲੀ ਹੈ, ਜਿਹੜੀ ਠੀਕ ਤੇ ਗਲਤ ਦੀ ਪਛਾਣ ਕਰਦੀ ਹੈ। ਸਰਬ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੈ ਏਕ, ਕਿ ਭਾਈ ਉਹ ਵਾਹਿਗੁਰੂ ਜਿਹੜਾ ਹਰ ਇੱਕ ਦੇ ਵਿੱਚ ਵਸ ਰਿਹਾ ਹੈ, ਉਹ ਲਗਾਤਾਰਤਾ ਦੇ ਨਾਲ ਜੀਵਨ ਦਾ ਪ੍ਰਵਾਹ ਚੱਲ ਰਿਹਾ ਹੈ। ਤੇ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਮੈਂ ਉਸੇ ਨੂੰ ਹੀ ਜਪ ਕੇ ਮੈਂ ਜਿਉਂਦਾ, ਉਹੀ ਮੇਰੇ ਜੀਵਨ ਦਾ ਆਧਾਰ ਹੈ, ਜਿਹੜਾ ਚਾਰੇ ਪਾਸੇ ਪਰਵੇਡਿੰਗ ਹੈ, ਓਮਨੀ ਪ੍ਰੈਜ਼ੈਂਟ ਹੈ, ਹਰ ਇੱਕ ਦੇ ਵਿੱਚ ਵਸ ਰਿਹਾ ਹੈ। ਔਰ ਇਹੀ ਜੀਵਨ ਦੀ ਪ੍ਰਵਾਨਗੀ ਹੈ ਵਾਹਿਗੁਰੂ ਦੀ ਨਜ਼ਰ ਦੇ ਵਿੱਚ, ਜੇ ਜ਼ਿੰਦਗੀ ਉਹਦੀ ਯਾਦ ਦੇ ਵਿੱਚ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਹਿਬ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੀ ਵਿਊਜ਼ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।